ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरजमाह ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਜ਼ਾਨੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 6 जनवरी 2022 24 पोग नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀ ਔਰ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਗੁਰਦਿਆਲ ਸਿੰਘ ਅਤੇ ਮਿਸ਼ੀਗਨ ਤੋਂ ਸਰਦਾਰ ਹਰਦਿਆਲ ਸਿੰਘ ਜੀ ਹੋਰਾਂ ਵੱਲੋਂ। ਸੋ ਇਹ ਦੋਵੇਂ ਭਰਾ ਪੰਥਕ ਪਰਿਵਾਰ ਤੋਂ ਆਉਂਦੇ ਹਨ ਅਤੇ ਪੰਥਕ ਟ੍ਰੇਨਿੰਗ ਥੱਲੇ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਸੋ ਇਹਨਾਂ ਟੀਵੀ 84 ਦਾ ਧੰਨਵਾਦ ਕੀਤਾ ਹੈ ਕਿ ਸਾਰੀ ਟੀਮ ਪੰਥਕ ਹਿੱਤਾਂ ਤੇ ਪੈਰਾ ਦੇ ਰਹੀ ਹੈ। ਸੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਅਤੇ ਕੌਮ ਨੂੰ ਆਜ਼ਾਦ ਰਾਜ ਖਾਲਿਸਤਾਨ ਦੀ ਪ੍ਰਾਪਤੀ ਹੋਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦਿਆਲ ਸਿੰਘ ਅਤੇ ਸਰਦਾਰ ਹਰਦਿਆਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣਾ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵਿਊਅਰਸ ਜਿਸ ਤਰ੍ਹਾਂ ਕਿ ਅੱਜ 6 ਜਨਵਰੀ ਦਾ ਦਿਨ ਭਾਈ ਸਤਵੰਤ ਸਿੰਘ ਅਤੇ ਭਾਈ ਕੇ ਸਿੰਘ ਜੀ ਦੀ ਸ਼ਹੀਦੀ ਦਾ ਦਿਨ ਹੈ। ਸੋ ਅੱਜ ਤੋਂ ਠੀਕ 33 ਸਾਲ ਪਹਿਲਾਂ 6 ਜਨਵਰੀ 1999 ਨੂੰ ਇਹਨਾਂ ਦੋਨਾਂ ਸਿੰਘਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹ ਸ਼ਹੀਦ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਕੇ ਸਿੰਘ ਜੀ ਅਤੇ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਦਿਆਲ ਸਿੰਘ, ਹਰਦਿਆਲ ਸਿੰਘ ਤੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਪਰਿਵਾਰ ਪੰਥਕ ਪਰਿਵਾਰ ਹੈ। ਇਹਨਾਂ ਦੇ ਬਜ਼ੁਰਗ ਬਾਪੂ ਜੀ ਜਿਨ੍ਹਾਂ ਨੇ ਫੌਜ ਦੇ ਵਿੱਚ ਸੇਵਾ ਕੀਤੀ ਹੋਈ ਸੀ ਔਰ ਜਦੋਂ ਵੀ ਮੇਰਾ ਕਲਾਮਾਜ਼ੂ ਮਿਸ਼ੀਗਨ ਜਾਣ ਦਾ ਸਬਬ ਹੁੰਦਾ ਸੀ ਉਹਨਾਂ ਦਾ ਸਮੁੱਚਾ ਪਰਿਵਾਰ ਇੱਕ ਵੇਲੇ ਜਿਹੜਾ ਉਹਨਾਂ ਦੇ ਘਰ ਜਾਣਾ ਲਾਜ਼ਮੀ ਸੀ। ਔਰ ਇਹ ਦੋਵੇਂ ਹੀ ਵੀਰ ਕੀਨ ਇੰਟਰਸਟ ਵੀ ਰੱਖਦੇ ਨੇ, ਐਨਾਲਿਟੀਕਲ ਮਾਈਂਡਸੈਟ ਹੈ ਔਰ ਸਮਝਦੇ ਨੇ ਕਿ ਦੁਸ਼ਮਣ ਕਿਵੇਂ ਚਾਰੇ ਪਾਸਿਓਂ ਘੇਰ ਕੇ ਸਿੱਖੀ ਕਦਰਾਂ ਕੀਮਤਾਂ, ਸਿੱਖੀ ਵੈਲਿਊਜ਼ ਔਰ ਸਾਡੇ ਕੌਮੀ ਨਿਸ਼ਾਨੇ ਨੂੰ ਤਾਰ-ਪੀੜੋ ਕਰਨ ਲਈ ਕਿਵੇਂ ਸਾਡੇ ਵਿੱਚ ਵੜ ਕੇ ਜਿਹੜਾ ਉਹ ਨੁਕਸਾਨ ਕਰਦੇ ਨੇ। ਔਰ ਹਮੇਸ਼ਾ ਹੀ ਇਹਨਾਂ ਦੇ ਨਾਲ ਗੱਲਬਾਤ ਕਰਕੇ ਵੀ ਸਵਾਦ ਆਉਂਦਾ ਹੈ। ਜਦੋਂ ਤੁਸੀਂ ਇੰਟੈਲੈਕਚੁਅਲ ਪੱਧਰ ਦੀ ਗੱਲ ਕਰਦੇ ਹੋ ਤੇ ਇਹ ਫੂਡ ਫॉर ਇੰਟੈਲੈਕਟ ਵੀ ਹੁੰਦਾ ਔਰ ਦੂਸਰੇ ਪਾਸੇ ਐਜੂਕੇਸ਼ਨ ਦੀ ਅਹਿਮੀਅਤ ਨੂੰ ਵੀ ਸਮਝਦੇ ਨੇ। ਬੱਚਿਆਂ ਨੂੰ ਚੰਗੀ ਤਾਲੀਮ ਦੇਣਾ ਪਹਿਲਾਂ ਪਰਿਵਾਰ ਸਾਰਾ ਕਲਾਮਾਜ਼ੂ ਸੀ ਔਰ ਹੁਣ ਇੱਕ ਵੀਰ ਜਿਹੜੇ ਨੇ ਉਹ ਬੇਕਰਸਫੀਲਡ ਦੇ ਨੇੜੇ ਜਿਹੜਾ ਉੱਥੇ ਉਹਨਾਂ ਨੇ ਮੂਵ ਕੀਤਾ ਹੈ, ਕਾਮਯਾਬੀ ਨਾਲ ਆਪਣਾ ਕਾਰੋਬਾਰ ਕਰ ਰਹੇ ਨੇ ਔਰ ਦੂਸਰੇ ਵੀਰ ਕਲਾਮਾਜ਼ੂ ਨੇ। ਔਰ ਭਾਈ ਗੁਰਦੇਵ ਸਿੰਘ ਜੀ ਨਾਲ ਵੀ ਇਹਨਾਂ ਨੇ ਸਮੁੱਚੇ ਇਸ ਪੀਰੀਅਡ ਦੇ ਵਿੱਚ ਪੂਰਾ ਸਾਥ ਦਿੱਤਾ ਹੈ ਕਿਉਂਕਿ ਜਿੱਥੇ ਵੀ ਤੁਸੀਂ ਪੰਥਕ ਏਜੰਡਾ ਲੈ ਕੇ ਤੁਰਦੇ ਹੋ ਫਿਰ ਤੁਹਾਨੂੰ ਉਹਨਾਂ ਕਮਿਊਨਿਟੀਜ਼ ਦੇ ਵਿੱਚ ਉਹਨਾਂ ਆਲੇ ਦੁਆਲਿਆਂ ਦੇ ਵਿੱਚ ਇਨਫਿਲਟ੍ਰੇਸ਼ਨ ਵੀ ਨਜ਼ਰ ਆਉਂਦੀ ਹੈ ਔਰ ਉਹ ਝਗੜਾ ਗੁਰਦੁਆਰਾ ਸਾਹਿਬ ਨੂੰ ਲੈ ਕੇ ਹੋਏ ਜਾਂ ਕਿਸੇ ਹੋਰ ਮੁੱਦੇ ਨੂੰ ਬਣਾ ਕੇ ਹਮੇਸ਼ਾ ਇਸ ਕਿਸਮ ਦੇ ਲੋਕ ਜਿਹੜੇ ਵਿੱਚ ਵੜਦੇ ਨੇ ਉਹ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਇਹ ਪਰਿਵਾਰ ਹਮੇਸ਼ਾ ਹੀ ਪੰਥਕ ਪਰਿਵਾਰ ਹੋਣ ਦੇ ਨਾਤੇ ਸਿੱਖੀ ਕਦਰਾਂ ਕੀਮਤਾਂ ਦੇ ਨਾਲ ਜੁੜਿਆ ਹੋਇਆ ਔਰ ਸਾਡੇ
ਪਹਿਲੇ ਦਿਨ ਤੋਂ ਹੀ ਇਹ ਐਡਮਾਇਰਰ ਵੀ ਨੇ, ਸਪੋਰਟਰ ਵੀ ਨੇ, ਔਰ ਜਦੋਂ ਮਿਲਦੇ ਵੀ ਨੇ ਉਹ ਸਵਾਦ ਆ ਜਾਂਦਾ ਮਿਲ ਕੇ, ਜਿਹਨੂੰ ਅਸੀਂ ਜੇ ਕਹਿਣਾ ਹੋਏ। ਸੋ ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਅਸੀਂ ਇਹ ਸਮਝਦੇ ਹਾਂ ਕਿ ਬਹੁਤ ਸਾਰੇ ਮੁੱਦੇ ਬੇਸ਼ੱਕ ਕਰੰਟ ਡੇ ਟੂ ਡੇ ਵਾਲੇ ਅਹਿਮੀਅਤ ਵਾਲੇ ਹੁੰਦੇ ਨੇ, ਪਰ ਜਦੋਂ ਕੋਈ ਐਸਾ ਦਿਨ ਆਉਂਦਾ ਹੈ ਜਿਸ ਦੇ ਵਿੱਚ ਖਾਸ ਤੌਰ ਤੇ ਸਾਡੇ ਕਰੰਟ ਸਟਰਗਲ ਦੇ ਸ਼ਹੀਦਾਂ ਦਾ ਜ਼ਿਕਰ ਹੋਏ, ਤੇ ਅਸੀਂ ਉਸ ਨੂੰ ਉਨੀ ਅਹਿਮੀਅਤ ਹੀ ਦਿੰਦੇ ਹਾਂ ਜਿੰਨੀ ਅਹਿਮੀਅਤ ਉਹ ਦਿਨ ਡਿਜ਼ਰਵ ਕਰਦਾ ਹੈ। ਔਰ ਅਕਸਰ ਇਹ ਵੈਸੇ ਤਾਂ ਸਾਲ ਦੇ 365 ਦਿਨਾਂ ਚੋਂ ਕੋਈ ਦਿਨ ਐਸਾ ਨਹੀਂ ਹੋਏਗਾ ਜਿਹੜਾ 5.5 ਸਦੀਆਂ ਦੇ ਸਿੱਖ ਇਤਿਹਾਸ ਦੇ ਕਿਸੇ ਵਾਕਿਆ ਨਾਲ ਨਾ ਜੁੜਿਆ ਹੋਏ। ਇਹੀ ਕਾਰਨ ਸੀ ਕਿ ਮੁੱਢਲੇ ਵਰ੍ਹਿਆਂ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਟੁਡੇ ਇਨ ਵਰਲਡ ਹਿਸਟਰੀ ਐਂਡ ਟੁਡੇ ਇਨ ਸਿੱਖ ਹਿਸਟਰੀ, ਕਿ ਅੱਜ ਵਰਲਡ ਹਿਸਟਰੀ 'ਚ ਕੀ ਹੋਇਆ ਔਰ ਸਿੱਖ ਹਿਸਟਰੀ 'ਚ ਕੀ ਹੋਇਆ, ਲੇਕਿਨ ਅਸੀਂ ਉਹਨੂੰ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਰਿਵਾਈਵ ਵੀ ਕਰੀਏ। ਸੋ ਉਹ ਇੱਕ ਮੌਕਾ ਵੀ ਬਣ ਜਾਂਦਾ ਸੀ ਜਦੋਂ ਕਿ ਜਿਹੜਾ ਕੋਈ ਵੀ ਅਹਿਮ ਵਾਕਿਆ ਉਸ ਤੇ ਅਸੀਂ ਗੱਲ ਕਰੀਏ। ਪਰ ਹੁਣ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀਆਂ ਅਹਿਮ ਘਟਨਾਵਾਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਉਹਨਾਂ ਦਾ ਜ਼ਿਕਰ ਤਾਂ ਅਸੀਂ ਕਰਦੇ ਹਾਂ, ਜਿਵੇਂ ਕੱਲ੍ਹ 10ਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅਸੀਂ ਪਹਿਲਾ ਸੈਗਮੈਂਟ ਕੀਤਾ ਸੀ। ਔਰ ਅਜੋਕੇ ਸੰਘਰਸ਼ ਨਾਲ ਸੰਬੰਧਿਤ ਜਿਹੜਾ ਦਿਨ ਹੈ ਉਸ ਨੂੰ ਵੀ ਅਸੀਂ ਅਹਿਮੀਅਤ ਦਿੰਦੇ। ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਅੱਜ 6 ਜਨਵਰੀ ਦਾ ਦਿਨ ਇਸ ਲਈ ਵੀ ਅਹਿਮੀਅਤ ਵਾਲਾ ਹੈ ਕਿ ਇੱਕ ਪਾਸੇ ਜਦੋਂ ਅਸੀਂ ਅਕਸਰ ਇਹ ਉਰਦੂ ਕਪਲੇਟ ਕੋਟ ਕਰਦੇ ਹਾਂ ਕਿ शहीद की जो मौत है वो कौम की हयात है, हयात भी हयात है, मौत भी हयात है। हयात जिंदगी ਨੂੰ ਕਹਿੰਦੇ ਨੇ ਕਿ ਜਦੋਂ ਸ਼ਹੀਦ ਜ਼ਿੰਦਾ ਵਜੂਦ ਦੇ ਵਿੱਚ ਹੁੰਦਾ ਹੈ ਉਦੋਂ ਵੀ ਉਹ ਜ਼ਿੰਦਗੀ ਦੇ ਰਿਹਾ ਹੁੰਦਾ ਹੈ, ਆਪਣੇ ਆਲੇ ਦੁਆਲੇ ਨੂੰ ਕੋਈ ਨਵੀਂ ਰੂਹ ਫੂਕ ਰਿਹਾ ਹੁੰਦਾ ਹੈ। ਉਹ ਸਧਾਰਨ ਜ਼ਿੰਦਗੀ ਜਿਉਣ ਨਾਲੋਂ ਗੈਰਤ ਅਣਖ ਦੀ ਜ਼ਿੰਦਗੀ ਨੂੰ ਤਰਜੀਹ ਦਿੰਦਾ ਹੈ। ਔਰ ਉਸ ਦੇ ਲਈ ਉਹ ਜਦੋਂ ਆਪਾ ਕੁਰਬਾਨ ਕਰ ਜਾਂਦਾ ਹੈ ਤੇ ਫਿਰ ਉਸ ਦੀ ਸ਼ਹਾਦਤ ਵੀ ਇੱਕ ਮੋਟੀਵੇਸ਼ਨ, ਇਨਸਪੀਰੇਸ਼ਨ ਔਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ, ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਜਿਹੜਾ ਹੈ ਉਹ ਇੱਕ ਮਾਈਲਸਟੋਨ ਹੁੰਦਾ ਹੈ, ਇੱਕ ਮੀਲ ਪੱਥਰ ਹੁੰਦਾ ਹੈ, ਜਿਹਦੇ ਵੱਲ ਦੇਖ ਕੇ ਉਹ ਜਨਰੇਸ਼ਨਸ ਵੀ ਉਸ ਪਾਸੇ ਤੁਰਦੀਆਂ ਨੇ। ਔਰ ਸਿੱਖ ਇਤਿਹਾਸ ਤਾਂ ਜੇ ਅਸੀਂ ਅੱਜ ਦੇ ਸ਼ਹੀਦਾਂ ਦੀ ਗੱਲ ਕਰਦੇ ਹਾਂ, ਉਸ ਦਾ ਪ੍ਰੈਸੀਡੈਂਟ ਲੱਭਣ ਦੇ ਲਈ ਜਾਂ ਉਸ ਦੇ ਪਿਛਲੇ ਵਾਰਿਸ ਲੱਭਣ ਦੇ ਲਈ ਸਾਨੂੰ ਕੋਈ ਬਹੁਤ ਤਰੱਦਦ ਨਹੀਂ ਕਰਨਾ ਪੈਂਦਾ। ਇਹ ਠੀਕ ਹੈ ਕਿ ਸਾਡੀ ਕੌਮ 'ਚ ਪੜ੍ਹਨ ਲਿਖਣ ਦਾ ਬਹੁਤਾ ਸ਼ੌਕ ਨਹੀਂ ਹੈ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸਾਡੇ ਢਾਡੀ ਸਿੰਘਾਂ ਨੇ, ਔਰ ਮੈਨੂੰ ਕਈ ਵਾਰੀ ਦੁੱਖ ਹੁੰਦਾ ਜਦੋਂ ਗੁਰਦੁਆਰਾ ਸਾਹਿਬਾਨ 'ਚ ਸਮਾਗਮ ਹੁੰਦੇ ਨੇ ਤੇ ਢਾਡੀਆਂ ਨੂੰ ਵਕਤ ਉਦੋਂ ਦਿੱਤਾ ਜਾਂਦਾ ਜਦੋਂ ਐਨ ਗਿਣਤੀ ਦੇ ਵਿੱਚ ਬੈਠੇ ਹੁੰਦੇ ਨੇ ਸੰਗਤ ਦੇ। ਹਾਲਾਂਕਿ ਮੈਂ ਜੇ ਕਹਾਂ ਕਿ ਜਿੰਨਾ ਕਿ ਇਤਿਹਾਸ ਸਾਡੀ ਜਨਰੇਸ਼ਨ ਨੂੰ ਵੀ ਹੁਣ ਤੱਕ ਯਾਦ ਹੈ ਉਹ ਉਹੀ ਹੈ ਜਿਹੜਾ ਢਾਡੀਆਂ ਤੋਂ ਸੁਣਿਆ ਹੋਇਆ। ਔਰ ਇਸ ਲਈ ਮੈਂ ਇਹ ਸਮਝਦਾ ਵੀ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਢਾਡੀ ਪਰੰਪਰਾ ਜਿਹੜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਅਕਾਲ ਤਖਤ ਦੀ ਸਿਰਜਣਾ ਕੀਤੀ, ਔਰ ਅਕਾਲ ਤਖਤ ਦੀ ਸਿਰਜਣਾ ਦੇ ਨਾਲ ਹੀ ਜਿਹੜੇ ਜਦੋਂ ਅਸੀਂ ਭਾਈ ਨੱਥਾ ਤੇ ਭਾਈ ਅਬਦੁੱਲਾ, ਇੱਕ ਪਿੰਡ ਸੁਰ ਸਿੰਘ ਦੇ, ਇੱਕ ਸੁਲਤਾਨਵਿੰਡ ਦੇ ਰਹਿਣ ਵਾਲੇ, ਉਹਨਾਂ ਰਬਾਬੀਆਂ ਨੇ ਜਿਹੜੇ ਰਬਾਬੀ ਢਾਡੀ ਬਣੇ, ਉਹਨਾਂ ਨੇ ਜਿਹੜੀ ਆ ਉਹ ਪਹਿਲੀ ਵਾਰ ਜਿਹੜੀ ਉਹਨਾਂ ਨੇ ਗਾਇਨ ਕੀਤੀ ਅਕਾਲ ਤਖਤ ਤੇ। ਇਸ ਲਈ ਢਾਡੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਨੂੰ ਜਿਹੜਾ ਉਹ ਆਪਣਾ ਓਰੀਜੀਨੇਟਰ ਮੰਨਦੇ ਨੇ। ਉਸ ਦਿਨ ਨੂੰ ਸਾਰੀਆਂ ਢਾਡੀ ਸਭਾਵਾਂ ਜਿਹੜੀਆਂ ਨੇ ਉਹ ਮਨਾਉਂਦੀਆਂ ਨੇ। ਔਰ ਉਹ ਵਾਰ ਸੀ ਭਾਈ ਨੱਥੇ ਅਬਦੁੱਲੇ ਦੀ, ਜਦੋਂ 6ਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ, ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ ਤੇ ਉਹਨਾਂ ਨੇ ਇਹ ਵਾਰ ਕਹੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਜਦੋਂ ਬਾਦਸ਼ਾਹ ਜਿਹੜੇ ਨੇ ਉਹ ਤਖਤ ਤੇ ਬੈਠਦੇ ਸੀ, ਜ਼ਾਹਰ ਹੈ ਉਹਨਾਂ ਦੀ ਤਖਤਪੋਸ਼ੀ ਜਿਹਨੂੰ ਕਿਹਾ ਜਾਂਦਾ ਸੀ, ਦਸਤਾਰ, ਉਸ ਦੇ ਵਿੱਚ ਹੀਰਿਆਂ ਜੜੀ ਕਲਗੀ ਔਰ ਸਿੰਘਾਸਨ ਔਰ ਛਤਰ ਔਰ ਦੂਸਰਾ, ਔਰ ਇਹ ਕਿਉਂਕਿ ਉਸ ਵੇਲੇ ਦੇ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਥੱਲੇ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਸੀ
ਛੇਵੇਂ ਪਾਤਸ਼ਾਹ 11 ਸਾਲ ਦੀ ਉਮਰ ਸੀ ਜਦੋਂ ਗੁਰਗੱਦੀ ਤੇ ਬੈਠੇ। ਸੋ ਉਹਨਾਂ ਨੇ ਦਸਤਾਰ ਔਰ ਤਖਤ ਔਰ ਉਹ ਸਾਰੇ ਜੋ ਬਾਦਸ਼ਾਹਾਂ ਦੇ ਤਾਜਪੋਸ਼ੀ ਵੇਲੇ ਜੋ ਕੰਮ ਜਾਂ ਰਿਚੁਅਲ ਕੀਤੇ ਜਾਂਦੇ ਨੇ ਉਹ ਕੀਤੇ। ਤੇ ਇਹ ਗੱਲ ਭਾਈ ਨੱਥਾ ਅਬਦੁੱਲਾ ਨੇ ਕਿ ਭਾਈ ਹੁਣ ਇਹ ਗੁਰੂ ਨਾਨਕ ਦਾ ਘਰ ਜਿਹੜਾ ਪੀਰੀ ਦੇ ਲਈ ਜਾਣਿਆ ਜਾਂਦਾ ਸੀ, ਹੁਣ ਮੀਰ ਸੋਵਰਨ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ ਇਸ ਗੱਲ ਦੀ ਯਾਦ ਦਹਾਨੀ ਕਰਵਾਏਗਾ ਕਿ ਜੇ ਤੁਸੀਂ ਅਜ਼ਮਤ ਇੱਜ਼ਤ ਨੂੰ ਕਹਿੰਦੇ ਨੇ, ਅਣਖ ਗੈਰਤ, ਇਹ ਸਭ ਅਜ਼ਮਤ ਦਾ ਹੀ ਹਿੱਸਾ ਹੁੰਦਾ ਹੈ। ਔਰ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ ਅਜ਼ਮਤ ਨੂੰ, ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਕਿ ਜਿਹੜੇ ਇੰਡੀਵਿਜੂਅਲ, ਜਿਹੜੇ ਲੋਕ, ਜਿਹੜੀਆਂ ਕੌਮਾਂ ਪੱਤ ਲੋਹਾ ਕੇ ਵੀ ਜਿਉਂਦੀਆਂ ਰਹਿੰਦੀਆਂ ਨੇ, ਬੇਪੱਤ ਹੋ ਰਹੀਆਂ, ਬੇਆਬਰੂ ਹੋ ਰਹੀਆਂ, ਪਰ ਉਹਨਾਂ ਦੇ ਉੱਤੇ ਕੋਈ ਜਿਹੜਾ ਉਹ ਅਸਰ ਨਹੀਂ ਹੁੰਦਾ ਔਰ ਉਹ ਉਵੇਂ ਹੀ ਢੀਠਾਂ ਵਾਂਗ ਡੰਗਰਾਂ ਵਾਂਗ ਜੀ ਰਹੇ ਹੁੰਦੇ ਨੇ। ਸੋ ਗੁਰੂ ਸਾਹਿਬ ਫਿਰ ਫਰਮਾਉਂਦੇ ਨੇ ਕਿ ਉਹਨਾਂ ਦਾ ਜਿਹੜਾ ਖਾਧਾ ਪੀਤਾ ਹੈ ਉਹ ਹਰਾਮ ਦੀ ਕੈਟਾਗਰੀ ਚ ਆਉਂਦਾ ਹੈ, ਉਹ ਹਰਾਮ ਖੋਰ ਨੇ, ਹਲਾਲ ਖੋਰ ਨਹੀਂ ਨੇ। ਹੁਣ ਇੱਕ ਪਾਸੇ ਕਮਾਈ ਦੀ ਗੱਲ ਸੀ ਕਿ ਭਾਈ ਜਿਹੜੀ ਹੱਕ ਹਲਾਲ ਦੀ ਕਮਾਈ ਖਾਣੀ, ਪਰ ਜੇ ਤੁਸੀਂ ਹੱਕ ਹਲਾਲ ਦੀ ਕਮਾਈ ਵੀ ਖਾ ਰਹੇ ਹੋ ਪਰ ਤੁਸੀਂ ਬੇਆਬਰੂ ਹੋ ਰਹੇ ਹੋ, ਬੇਪੱਤ ਹੋ ਰਹੇ ਹੋ, ਤੁਸੀਂ ਜੀ ਰਹੇ ਹੋ, ਗੁਰੂ ਸਾਹਿਬ ਕਹਿੰਦੇ ਫਿਰ ਵੀ ਤੁਸੀਂ ਜਿਹੜਾ ਉਹ ਹਰਾਮ ਖੋਰ ਹੋ, ਤੁਸੀਂ ਹਲਾਲ ਖੋਰ ਨਹੀਂ। ਇਸੇ ਲਈ ਜਿਹੜੀ ਅਜ਼ਮਤ ਔਰ ਰਾਜ ਨਾਲ ਅਜ਼ਮਤ ਜੁੜੀ ਹੁੰਦੀ ਹੈ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਉਦੋਂ ਜੇ ਤੁਸੀਂ ਸਪਿਰਿਚੁਅਲਿਟੀ ਦੀ ਗੱਲ ਵੀ ਕਰੋ, ਜੇ ਤੁਹਾਡੇ ਹੱਥ 'ਚ ਤਲਵਾਰ ਨਹੀਂ ਹੈ, ਤੁਹਾਡੇ ਹੱਥ 'ਚ ਮਾਲਾ ਕਿਹਨੇ ਰਹਿਣ ਦੇਣੀ ਹੈ? ਉਹ ਤਾਂ ਫੈਸਲਾ ਫਿਰ ਜਿਹੜਾ ਹਾਕਮ ਹੁੰਦਾ ਹੈ, ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ, ਉਹ ਕਰਦੇ ਨੇ ਕਿ ਵੀ ਤੁਹਾਨੂੰ ਮਜ਼ਹਬ ਦਾ ਕਿੰਨਾ ਕੁ ਉਹਨਾਂ ਨੇ ਮੰਨਣ ਦੇਣਾ ਹੈ, ਕਿੰਨਾ ਕੁ ਨਹੀਂ ਮੰਨਣ ਦੇਣਾ, ਤੇ ਕਿਹੜਾ ਮਜ਼ਹਬ ਉਹਨਾਂ ਨੇ ਤੁਹਾਡੇ ਤੇ ਥੋਪਣਾ। ਜੇ ਬੀਤੇ ਦੀ ਗੱਲ ਨਾ ਵੀ ਕਰੀਏ, ਅੱਜ ਜੇ ਦੇਖੀਏ ਕਿ ਅਸੀਂ ਜਦੋਂ ਜੂਨ 84 ਦੇ ਫੌਜੀ ਹਮਲੇ ਦੀ ਗੱਲ ਕਰਦੇ ਹਾਂ, ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ, 37 ਇਤਿਹਾਸਕ ਗੁਰਦੁਆਰਿਆਂ ਤੇ ਰੂਹਾਨੀਅਤ ਦਾ ਤਾਂ ਉਹ ਸੋਮਾ ਨੇ, ਉੱਥੋਂ ਜਾ ਕੇ ਲੋਕ ਆਪਣੀਆਂ ਦੁਆਵਾਂ ਕਰਦੇ ਨੇ, ਆਪਣੀਆਂ ਜਿਹੜੀਆਂ ਨੇ ਉਹ ਅਰਦਾਸਾਂ ਕਰਦੇ ਨੇ। ਲੇਕਿਨ ਉਸ ਰੂਹਾਨੀਅਤ ਦੇ ਸੋਮੇ ਨੂੰ ਜੇ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ ਔਰ ਅਸੀਂ ਬੇਬਸੀ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕੀਤਾ, ਇਸ ਲਈ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਸਾਡੇ ਕੋਲ ਗੈਰਤ ਸੀ, ਅਣਖ ਸੀ, ਆਬਰੂ ਸੀ, ਔਰ ਉਸ ਅਣਖ ਗੈਰਤ ਔਰ ਆਬਰੂ ਨੂੰ ਹੀ ਜਿਹੜਾ ਪਰਨਾਏ ਹੋਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਨੇ ਅਖੀਰਲੀ ਗੋਲੀ ਔਰ ਅਖੀਰਲੇ ਸਾਹ ਤੱਕ ਮੁਕਾਬਲਾ ਕੀਤਾ, ਪਰ ਉਹਨਾਂ ਨੇ ਅਕਾਲ ਤਖਤ ਨੂੰ ਖੰਡਰਾਤ ਬਣਾ ਦਿੱਤਾ ਔਰ ਕਿਵੇਂ ਹਜ਼ਾਰਾਂ ਜਿਹੜੇ ਸਿੱਖ ਯਾਤਰੂ ਸਨ, ਜਿਹੜੇ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਨੂੰ ਮਨਾਉਣ ਦੇ ਲਈ 3 ਜੂਨ 1984 ਨੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਜਿਹੜੇ ਨੇ ਉਹ ਦੀਦਾਰ ਕਰ ਰਹੇ ਸਨ, ਕਿਵੇਂ ਉਹਨਾਂ ਦੇ ਉੱਤੇ ਜ਼ੁਲਮ ਹੋਏ, ਜਿਸ ਨੂੰ ਅਸੀਂ ਜਦੋਂ ਘੱਲੂਕਾਰਾ ਲਫ਼ਜ਼ ਦੇ ਨਾਲ ਸੰਬੋਧਨ ਕਰਦੇ ਹਾਂ ਸਾਕਾ ਜੂਨ 84, ਤੇ ਫਿਰ ਇਹ ਉਹੀ ਜਾਣਦੇ ਨੇ ਸ਼ਾਇਦ, ਕਿਉਂਕਿ ਇਸ ਵਾਕਿਆ ਨੂੰ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ 36-37 ਵਰੇ ਬੀਤ ਚੁੱਕੇ ਨੇ, ਇੱਕ ਜਨਰੇਸ਼ਨ ਜਿਹੜੀ ਉਸ ਤੋਂ ਬਾਅਦ ਪੈਦਾ ਹੋਈ ਉਹ ਤਾਂ ਪਿਕਚਰਸ ਰਾਹੀਂ ਜਾਂ ਉਹ ਜਿਹੜਾ ਵਰਤਾਂਤ ਹੈ ਉਹ ਹਿਸਟਰੀ ਦਾ ਹੋਏ, ਕਵੀਸ਼ਰਾਂ ਦਾ ਹੋਏ, ਢਾਡੀਆਂ ਦਾ ਹੋਏ, ਜਾਂ ਥੋੜਾ ਬਹੁਤ ਅੱਜ ਸੋਸ਼ਲ ਮੀਡੀਆ ਨੇ ਬੀਤੇ ਨੂੰ ਔਰ ਕੁਝ ਆਰਕਾਈਵ ਸਾਹਮਣੇ ਨੇ, ਕੁਝ ਪੇਂਟਿੰਗ ਸਾਹਮਣੇ ਨੇ, ਲੇਕਿਨ ਜਿਹੜੀ ਸਾਡੀ ਜਨਰੇਸ਼ਨ ਨੇ ਉਸ ਦੌਰ ਨੂੰ ਆਪਣੇ ਪਿੰਡੇ ਤੇ ਨਹੀਂ, ਆਪਣੇ ਤੁਰ ਅੰਦਰ ਤੱਕ ਹੰਡਾਇਆ ਹੋਇਆ। ਅਜੇ ਪਿੰਡੇ ਦੀ ਮਾਰ ਜਿਹੜੀ ਹੈ ਉਸ ਬਾਰੇ ਤਾਂ ਅਕਸਰ ਇੱਕ ਕੋਟ ਕਹੀ ਜਾਂਦੀ ਸੀ ਕਿ ਭਾਈ ਜਿਹੜਾ ਤਲਵਾਰ ਦਾ ਵਾਰ ਤਾਂ ਮਿਟ ਸਕਦਾ ਹੈ ਪਰ ਜ਼ਬਾਨ ਦਾ ਨਹੀਂ, ਕਿਉਂਕਿ ਤਲਵਾਰ ਸਰੀਰ ਤੇ ਵਾਰ ਕਰਦੀ ਹੈ ਤੇ ਜ਼ਬਾਨ ਆਤਮਾ ਤੇ। ਹੁਣ ਇਹ ਤਾਂ ਦੁਨਿਆਵੀ ਕਿਸੇ ਦੀ ਕਹੀ ਹੋਈ ਗੱਲ ਤੁਹਾਨੂੰ ਕਿੰਨੀ ਪੀਰਸ ਕਰਦੀ ਹੈ, ਕਿੰਨੀ ਤੁਹਾਨੂੰ ਉਹ ਚੁੱਭਦੀ ਹੈ, ਪਰ ਅਸੀਂ ਤਾਂ ਉਹ ਗੱਲ ਕਰ ਰਹੇ ਹਾਂ ਕਿ ਜਦੋਂ ਟੈਂਕਾਂ ਦੇ ਗੋਲੇ ਅਕਾਲ ਤਖਤ ਤੇ ਵਰਸਦੇ ਸੀ, ਗੋਲੀਆਂ ਹਰਮੰਦਰ ਵੱਲ ਚੱਲਦੀਆਂ ਸੀ, ਤੇ ਸਾਡੀ ਜਨਰੇਸ਼ਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿ ਅੱਜ ਵੀ ਉਹਨਾਂ ਪਲਾਂ ਨੂੰ ਯਾਦ ਕਰਦੇ ਹਾਂ, ਤੁਹਾਨੂੰ ਇਹ ਲੱਗਦਾ ਕਿ ਉਹ ਗੋਲੇ ਤੁਹਾਡੇ ਵਜੂਦ ਤੇ ਵੱਜ ਰਹੇ ਨੇ, ਉਹ ਗੋਲੀਆਂ ਤੁਹਾਡੇ ਅੰਦਰ ਨੂੰ ਜਿਹੜਾ ਉਹ ਛਲਣੀ ਕਰ ਰਹੀਆਂ ਨੇ, ਤੁਸੀਂ ਉਹਨਾਂ ਪਲਾਂ ਚੋਂ ਆਪਣੇ ਆਪ ਨੂੰ ਕਦੇ ਕੱਢ ਹੀ ਨਹੀਂ ਸਕਦੇ। ਔਰ ਸ਼ਾਇਦ ਇਹ
ਮੈਡੀਕਲ ਵਰਲਡ ਦੇ ਲੋਕਾਂ ਦੇ ਲਈ ਤਾਂ ਉਹਨੂੰ ਕੋਈ ਟਰਾਮਾ ਕਹੇਗਾ, ਕੋਈ ਹੋਰ ਕਹੇਗਾ, ਪਰ ਇਹ ਟਰਾਮੇ ਤੋਂ ਵੀ ਬਿਯੋਂਡ ਹੈ। ਟਰਾਮਾ ਬਹੁਤ ਵਾਰ ਦੁਨਿਆਵੀ ਸਦਮਾ ਹੁੰਦਾ ਹੈ। ਇਹ ਤੁਹਾਡੀ ਰੂਹਾਨੀਅਤ, ਤੁਹਾਡੇ ਜੁਜ਼, ਤੁਹਾਡੇ ਗੁਰੂ ਦੇ ਨਾਲ ਪਿਆਰ ਕੀ ਹੈ ਸਿੱਖ ਦਾ, ਉਹਨੂੰ ਸਿੱਖ ਹੀ ਸਮਝ ਸਕਦਾ ਹੈ। ਔਰ ਸ਼ਾਇਦ ਇਹੀ ਕਾਰਨ ਸੀ ਕਿ ਜਦੋਂ ਦੁਸ਼ਮਣ ਨੇ ਬੀਤੇ 'ਚ ਵੀ ਔਰ ਹੁਣ ਵੀ ਸਭ ਤੋਂ ਜ਼ਿਆਦਾ ਨੁਕਸਾਨ ਦੇਣ ਦਾ ਜਾਂ ਸਾਨੂੰ ਹਰਟ ਕਰਨ ਦਾ ਸੋਚਿਆ, ਤਾਂ ਉਹਨਾਂ ਨੇ ਦਰਬਾਰ ਸਾਹਿਬ ਵੱਲ ਮੂੰਹ ਕੀਤਾ। ਹਮਲਾਵਰਾਂ ਨੇ 18ਵੀਂ ਸਦੀ ਦੀ ਵੀ ਜੇ ਅਸੀਂ ਗੱਲ ਕਰਦੇ, ਉਹਨਾਂ ਦੇ ਵਿੱਚ ਹਮੇਸ਼ਾ ਮੱਸਾ ਰੰਗੜ ਦਾ ਜ਼ਿਕਰ ਹੁੰਦਾ ਹੈ ਕਿ ਕਿਵੇਂ ਮੁਗਲਿਆ ਸਲਤਨਤ ਨੇ ਅੰਮ੍ਰਿਤਸਰ, ਜਿਸ ਦੇ ਉੱਤੇ ਉਹਨਾਂ ਨੇ ਮੰਡਿਆਲੀ ਦੇ ਚੌਧਰੀ ਮੱਸੇ ਦਾ ਜਿਹੜਾ ਉਹ ਕਬਜ਼ਾ ਕਰਵਾਇਆ। ਰੰਗੜ ਮੋਸਟਲੀ ਜਿਹੜਾ ਉਹਨਾਂ ਦਾ ਕਲੈਨ ਸੀ, ਕਬੀਲਾ ਸੀ, ਔਰ ਉਹਦੇ ਹਵਾਲੇ ਉਹਨੇ ਦਰਬਾਰ ਸਾਹਿਬ ਕੰਪਲੈਕਸ ਨੂੰ, ਕਿਉਂਕਿ ਚੌਧਰੀਆਂ ਦਾ ਇੱਕ ਆਪਣਾ ਹੈੱਡਕੁਆਟਰ ਹੁੰਦਾ, ਉਹ ਬਣਾਇਆ। ਉੱਥੇ ਹੁੱਕਾ ਪੀਣਾ ਔਰ ਦੂਸਰੇ ਜਿਹੜੇ ਨੇ ਨਾਚ ਗਾਣੇ ਸ਼ੁਰੂ ਕੀਤੇ, ਯਾਨੀ ਕਿ ਉਹਨੇ ਪੋਲਿਊਟ ਕੀਤਾ। ਵੱਧ ਤੋਂ ਵੱਧ ਜੋ ਹਰਟ ਕਰ ਸਕਦਾ ਸੀ ਉਹਨੇ ਕੋਸ਼ਿਸ਼ ਕੀਤੀ। ਔਰ ਅਸੀਂ ਜਦੋਂ ਇਹ ਕਿਹਾ ਕਿ ਇਤਿਹਾਸ ਸਾਨੂੰ ਬਹੁਤ ਦੂਰ ਨਹੀਂ ਜਾਣਾ ਪੈਂਦਾ ਹੈ, ਅਸੀਂ 18ਵੀਂ ਸਦੀ ਦੀ ਗੱਲ ਕਰ ਰਹੇ, ਔਰ ਇਹ ਉਹ ਪੀਰੀਅਡ ਸੀ ਕਿ ਪੰਜਾਬ 'ਚੋਂ ਸਿੱਖਾਂ ਦੀ ਨਸਲਕੁਸ਼ੀ ਦਾ ਢੰਡੋਰਾ ਪਿੱਟ ਕੇ ਉਹਨਾਂ ਦੇ ਸਿਰਾਂ ਦਾ ਇਨਾਮ ਰੱਖੇ ਹੋਏ ਸੀ। ਪੰਜਾਬ ਸਿੱਖਾਂ ਤੋਂ ਸਖਣਾ ਸੀ, ਭੱਜ ਦੌੜ ਕੇ ਕੋਈ ਪਹਾੜਾਂ ਦੇ ਉੱਤੇ ਚੜ੍ਹਿਆ ਹੋਇਆ ਸੀ, ਕੋਈ ਬੀਕਾਨੇਰ ਦੇ ਮਾਰੂਥਲ ਰੇਗਿਸਤਾਨ ਦੇ ਵਿੱਚ ਸੀ, ਕੋਈ ਹੋਰ ਕਾਨੂੰਵਾਨ ਦੇ ਜਾਂ ਦੂਸਰੇ, ਕਿਉਂਕਿ ਪੰਜਾਬ ਦੇ ਵਿੱਚ ਕਾਫੀ ਘਣੇ ਜੰਗਲ ਵੀ ਸਨ, ਉਹਨਾਂ ਦੀ ਡੈਪਥ ਦੇ ਵਿੱਚ ਸੀ। ਪਰ ਇਹ ਉਹ ਪੀਰੀਅਡ ਸੀ ਕਿ ਇੱਕ ਸਿੱਖ ਭਾਈ ਬਲਾਕਾ ਸਿੰਘ ਨਾਂ ਦਾ, ਜਿਹੜਾ ਕਿਸੇ ਤਰ੍ਹਾਂ ਜਿਹਨੂੰ ਇਹ ਖਬਰ ਮਿਲੀ, ਉਹਨੇ ਇਹ ਖਬਰ ਜਿਹੜੀ ਬੁੱਢਾ ਦਲ ਦੇ ਜਥੇਦਾਰ ਤੱਕ ਪਹੁੰਚਾਈ, ਰਾਜਸਥਾਨ ਪਹੁੰਚ ਕੇ, ਔਰ ਕਿਵੇਂ ਫਿਰ ਵੰਗਾਰ ਕੇ ਦੋ ਸਿੰਘਾਂ ਨੇ, ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ ਨੇ ਆ ਕੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਔਰ ਉਸ ਸਿਰ ਨੂੰ ਲੈ ਕੇ ਉਹ ਬੀਕਾਨੇਰ ਪਹੁੰਚੇ ਸਨ। ਹੁਣ ਇਹ ਸਾਡੇ ਇਤਿਹਾਸ ਦਾ ਉਹ ਵਾਕਿਆ ਹੈ ਜਿਸ ਨੂੰ ਜਦੋਂ ਜੂਨ 84 ਦਾ ਘੱਲੂਕਾਰਾ ਵਪਰਾਇਆ ਜਾਂਦਾ ਇੰਦਰਾ ਗਾਂਧੀ ਵੱਲੋਂ, ਤੇ ਫਿਰ ਚਾਰ ਚਫੇਰੇ ਅਣਖੀ ਗੈਰਤਮੰਦ ਕੌਮ ਦੇ ਵਿੱਚ ਇਹ ਸਵਾਲ ਹੁੰਦਾ ਹੈ ਕਿ ਕਿੱਥੇ ਨੇ ਭਾਈ ਸੁੱਖਾ ਸਿੰਘ, ਮਤਾਬ ਸਿੰਘ ਦੇ ਵਾਰਿਸ। ਇਸ ਇੰਦਰਾ ਗਾਂਧੀ ਨੂੰ ਜਿਹਨੇ ਫੌਜ ਭੇਜ ਕੇ ਹਮਲਾ ਕਰਵਾਉਣ ਦਾ ਡਿਸੀਜਨ ਦਿੱਤਾ, ਜਨਰਲ ਵੈਦਿਆ ਜਿਹਨੇ ਖੁਸ਼ੀ-ਖੁਸ਼ੀ ਇਹਨੂੰ ਕਬੂਲ ਕੀਤਾ, ਔਰ ਆਦਰ ਉਹਦੇ ਜਨਰਲ ਬਣਨ ਦੇ ਪਿੱਛੇ ਹੀ ਕਾਰਨ ਇਹ ਸੀ ਕਿ ਉਸ ਤੋਂ ਜਿਹੜਾ ਸੀਨੀਅਰ ਜਰਨੈਲ ਸੀ, ਲੈਫਟੀਨੈਂਟ ਜਨਰਲ ਸਿਨਹਾ, ਉਹਨੇ ਇਨਕਾਰ ਕਰ ਦਿੱਤਾ ਸੀ ਹਮਲਾ ਕਰਨ ਤੋਂ। ਲੇਕਿਨ ਉਹ ਵੈਦਿਆ ਜਿਹੜਾ ਜੂਨੀਅਰ ਸੀ, ਔਰ ਸਿਨਹਾ ਰਿਜ਼ਾਈਨ ਕਰਕੇ ਚਲਾ ਗਿਆ ਸੀ ਕਿ ਕੋਈ ਅੱਜ ਕੋਈ ਸਿੱਖਾਂ 'ਚ ਸੁੱਖਾ ਸਿੰਘ, ਮਤਾਬ ਸਿੰਘ ਨਹੀਂ ਹੈ। ਔਰ ਇਹ ਜੂਨ 84 ਦੇ ਵਿੱਚ ਵਾਕਿਆ ਹੁੰਦਾ ਹੈ। ਤੇ ਅਸੀਂ ਜੇ 31 ਅਕਤੂਬਰ 1984 ਦੀ ਗੱਲ ਕਰੀਏ ਤਾਂ ਫਿਰ ਉਹ ਸੁੱਖਾ ਸਿੰਘ, ਮਤਾਬ ਸਿੰਘ ਕਿਤੋਂ ਇੰਪੋਰਟ ਨਹੀਂ ਕਰਨੇ ਪਏ। ਇੰਦਰਾ ਗਾਂਧੀ ਦੀ ਸਿਕਿਉਰਿਟੀ ਦੇ ਹੀ ਦੋ ਉਹ ਅਣਖੀ ਗੁਰਸਿੱਖ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਜਿਨ੍ਹਾਂ ਨੇ ਜੂਨ 84 ਤੋਂ ਬਾਅਦ ਆ ਕੇ ਅਕਾਲ ਤਖਤ ਸਾਹਿਬ ਖੰਡਰਾਤ ਬਣਿਆ ਦੇਖਿਆ, ਸੈਂਕੜਿਆਂ ਗੋਲੀਆਂ ਦੇ ਨਿਸ਼ਾਨ ਹਰਮੰਦਰ ਸਾਹਿਬ ਤੇ ਦੇਖੇ, ਔਰ ਉਹਨਾਂ ਨੇ ਉੱਥੇ ਹੀ ਛੇਵੇਂ ਪਾਤਸ਼ਾਹ ਅੱਗੇ ਅਰਦਾਸਾ ਸੋਧਿਆ ਕਿ ਮਹਾਰਾਜ ਸਾਨੂੰ ਬਲ ਦਿਓ ਕਿ ਅਸੀਂ ਇਸ ਅਪਮਾਨ ਦਾ ਹੀ ਨਹੀਂ, ਇਹ ਜਿਹੜੀ ਨਸਲਕੁਸ਼ੀ ਕੀਤੀ ਹੈ ਇਸ ਜ਼ਾਲਮ ਔਰਤ ਨੇ, ਇਸ ਦਾ ਬਦਲਾ ਲੈ ਸਕੀਏ। ਇਤਿਹਾਸ ਅਸੀਂ ਅਕਸਰ ਦੇਖਦੇ ਹਾਂ ਕਿ ਫਿਰ 31 ਅਕਤੂਬਰ 1984 ਨੂੰ ਸਵੇਰ ਵੇਲੇ ਇੰਦਰਾ ਗਾਂਧੀ, ਜਿਹਨੇ ਹਰਮੰਦਰ ਸਾਹਿਬ ਗੋਲੀਆਂ ਨਾਲ ਛਲਣੀ ਕੀਤਾ ਸੀ, ਅਕਾਲ ਤਖਤ ਨੂੰ ਤੋਪਾਂ ਦੇ ਗੋਲਿਆਂ ਦੇ ਨਾਲ ਜਿਹੜਾ ਖੰਡਰਾਤ ਬਣਾਇਆ ਸੀ, ਉਹ ਵੀ ਛਲਣੀ ਹੋ ਕੇ ਇਸ ਦੁਨੀਆ ਤੋਂ ਗਈ। ਔਰ ਜ਼ਾਹਰ ਹੈ ਕਿ ਉਹਨਾਂ ਨੇ ਇਸ ਵੇਲੇ ਆਪਣੇ ਪਰਿਵਾਰਾਂ ਵੱਲ ਨਹੀਂ ਦੇਖਿਆ, ਕੌਮੀ ਗੈਰਤ ਅਣਖ ਉਹਨਾਂ ਦੇ ਵਿੱਚ ਸੀ। ਔਰ ਬੇਅੰਤ ਸਿੰਘ ਹੋਰਾਂ ਨੇ ਇਸ ਤੋਂ ਬਾਅਦ ਆਪਣਾ ਪਿਸਤੌਲ ਥੱਲੇ ਸੁੱਟ ਕੇ ਕਿਹਾ ਕਿ ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲੋ। ਪਰ ਉਹ ਕਮਾਂਡੋ ਜਿਹੜੇ ਅਦਰਵਾਈਜ਼ ਦੌੜ ਗਏ ਸੀ, ਉਹਨਾਂ ਨੇ ਅੰਦਰ ਲਿਜਾ ਕੇ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਦੋਨਾਂ ਨੂੰ। ਆਪਣੇ ਵੱਲੋਂ ਤਾਂ ਉਹਨਾਂ ਨੇ ਸਮਝਿਆ ਕਿ ਦੋਨਾਂ ਨੂੰ ਮਾਰ ਦਿੱਤਾ ਹੈ। ਬੇਅੰਤ ਸਿੰਘ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ, ਸਤਵੰਤ ਸਿੰਘ ਗੰਭੀਰ ਜ਼ਖਮੀ ਹਾਲਤ ਸਨ, ਉਹਨਾਂ ਦੇ ਅੰਦਰ ਗੋਲੀਆਂ ਸਨ, ਇੱਕ ਰੀੜ ਦੀ ਹੱਡੀ 'ਚ ਵੀ ਸੀ, ਲੇਕਿਨ ਉਹ ਮਿਰਾਕੂਲਸਲੀ ਜਿਹੜੇ ਨੇ ਉਹ ਸਰਵਾਈਵ ਕੀਤੇ। ਔਰ ਬਾਅਦ ਦੇ ਵਿੱਚ ਉਹਨਾਂ ਤੇ ਟਰਾਇਲ ਚੱਲਿਆ, ਔਰ ਉਹਨਾਂ ਨੂੰ ਇਸ ਕਿਉਂਕਿ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਮੋਦੀ ਦਾ ਡਰਾਮਾ ਕੀ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਫਲੌਪ ਫੇਰੀ ਨੂੰ ਲੈ ਕੇ, ਤੇ ਕਿਵੇਂ ਉਹਨੂੰ ਜਿਹੜਾ ਕਦਾਵਰ ਬਣਾਉਣ ਦੀ ਔਰ ਪੂਰਾ ਇੱਕ ਝੂਠ ਸਿਰਜਿਆ ਜਾ ਰਿਹਾ ਕਿ ਜਿਵੇਂ ਉਹ ਜੰਗ ਦੇ ਮੈਦਾਨ 'ਚੋਂ ਕੋਈ ਗੁਰਜ ਜਿੱਤ ਕੇ ਆਇਆ ਹੋਇਆ, ਅਦਰਵਾਈਜ਼ ਉਹਨੇ ਮਰ ਜਾਣਾ ਸੀ ਉੱਥੇ, ਉਹ ਆਪਣੀ
ਜਾਨ ਬਚਾ ਕੇ ਦੌੜਿਆ ਹੋਇਆ। ਸੋ ਇਸੇ ਤਰ੍ਹਾਂ ਇੰਦਰਾ ਗਾਂਧੀ ਨੂੰ ਇਹ ਸਾਬਤ ਕਰਨ ਲਈ ਜਿਹੜਾ ਉਹਦੇ ਪੁੱਤਰ ਰਾਜੀਵ ਗਾਂਧੀ ਦੇ ਪਹਿਲੇ ਅਲਫਾਜ਼ ਨੇ ਪ੍ਰਾइम मिनिस्टर बनने तो बाद कि जब कोई बड़ा वृक्ष गिरता है तो धरती कांपती है, लेकिन वो धरती कंबाण तो भी पहला जो ट्रायल चलता है तो वो ये साबित करना चाहते सी कि भी ये कोई माड़ा मोटा नहीं सी कि दो ਉਹਦੇ सिक्योरिटी गार्ड्स ने इंदिरा गांधी ने मार दिता है। पहला तो उन्होंने वड्डा ਜਿਹੜਾ ਉਹ ਇੱਕ ਅਡੰਬਰ ਰਚਿਆ ਕਿ ਜੀ CIA ਦੀ ਸਾਜ਼ਿਸ਼, ਔਰ ਬੇਅੰਤ ਸਿੰਘ ਜਿਨ੍ਹਾਂ ਦੇ ਰਿਸ਼ਤੇਦਾਰ ਹਰਿੰਦਰ ਸਿੰਘ ਨਾਰਵੇ ਚਾਰਜ ਡੀ ਅਫੇਅਰ ਐਂਬੈਸਡਰ ਸਨ ਨਾਰਵੇ 'ਚ, ਜਿਨ੍ਹਾਂ ਨੇ ਫੌਰਨ ਜੂਨ 84 ਤੋਂ ਬਾਅਦ ਪ੍ਰੋਟੈਸਟ ਦੇ ਵਿੱਚ ਰਿਜ਼ਾਈਨ ਕੀਤਾ ਸੀ, ਔਰ ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ CIA ਨੇ, ਔਰ ਉਹ ਗੱਲ ਨਹੀਂ ਬਣੀ। ਔਰ ਫਿਰ ਉਹਨਾਂ ਨੇ ਦੇਖਿਆ ਵੀ ਕੱਲਾ ਨਾ ਹੀ, ਉਹਨਾਂ ਨੇ ਇੱਕ ਹੋਰ ਇੰਸਪੈਕਟਰ ਬਲਬੀਰ ਸਿੰਘ ਉਹਨਾਂ ਨੂੰ ਵੀ, ਔਰ ਜਿਹੜਾ ਵਰਸਟ ਜਦੋਂ ਅਸੀਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਕਿ 33 ਸਾਲ ਪਹਿਲਾਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਜ਼ਾਹਰ ਹੈ ਉਹ ਤਾਂ ਫਖਰ ਦੇ ਨਾਲ ਉਸ ਦੇ ਉੱਤੇ ਫਾਂਸੀ ਦੇ ਰੱਸੇ ਨੂੰ ਗਲ 'ਚ ਪਾਉਂਦੇ ਨੇ, ਪਰ ਦੂਸਰੇ ਜਿਹੜੇ ਭਾਈ ਕੇਰ ਸਿੰਘ ਵੀ ਉਸ ਬਹਾਦਰੀ ਨਾਲ ਜਾਂਦੇ ਨੇ, ਲੇਕਿਨ ਉਹਨਾਂ ਦਾ ਮਰਡਰ ਜੁਡੀਸ਼ੀਅਲ ਮਰਡਰ ਹੈ, ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ ਇਸ ਨਾਲ। ਹਾਂ, ਇੰਨਾ ਜ਼ਰੂਰ ਹੈ ਕਿ ਉਹਨਾਂ ਨੇ ਸ਼ਹੀਦ ਬੇਅੰਤ ਸਿੰਘ ਹੋਰਾਂ ਨੂੰ ਇਹ ਪ੍ਰੇਰਨਾ ਜ਼ਰੂਰ ਕੀਤੀ ਸੀ। ਹਾਲਾਂਕਿ ਬੇਅੰਤ ਸਿੰਘ ਜਦੋਂ ਕਾਲਜ ਪੜ੍ਹਦੇ ਸੀ ਉਦੋਂ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ, ਫਿਰ ਲਾਈਫ ਸਟਾਈਲ ਦੂਸਰੀ ਕਿਸਮ ਦਾ ਹੋ ਜਾਂਦਾ ਜਦੋਂ ਤੁਸੀਂ ਜਿਸ ਸਰਕਲ 'ਚ ਜਾਂਦੇ ਹੋ। ਸੋ ਉਹਨਾਂ ਨੇ ਉਹਨੂੰ ਪ੍ਰੇਰਿਆ ਜ਼ਰੂਰ ਕਿ ਭਾਈ ਤੂੰ ਅੰਮ੍ਰਿਤ ਛਕ, ਔਰ ਜਿਹੜੇ ਸਿੱਖੀ ਦਾ ਪ੍ਰੈਕਟਿਸਿੰਗ ਸਿੱਖੀ ਵਾਲਾ, ਔਰ ਇਹੀ ਉਹਨਾਂ ਦਾ ਕਸੂਰ ਸੀ। ਔਰ ਇਸ ਲਈ ਜਦੋਂ ਟਰਾਇਲ ਚੱਲਿਆ CIA ਵਾਲੀ ਥਿਉਰੀ ਵੀ ਉਹਨਾਂ ਨੂੰ ਡ੍ਰੌਪ ਕਰਨੀ ਪਈ, ਹੋਰਨਾਂ ਨੂੰ ਵੀ ਉਹਨਾਂ ਨੇ ਇੰਪਲੀਸਿਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਅਖੀਰ ਉਹਨਾਂ ਨੇ ਇਹਨੂੰ ਇੱਕ ਕੰਸਪੀਰੇਸੀ ਬਣਾਇਆ ਜਿਹਦੇ 'ਚ ਕੇਰ ਸਿੰਘ ਜਿਹੜੇ ਕਿ ਇੱਕ ਚੰਗੇ ਅਹੁਦੇ ਦੇ ਉੱਤੇ ਤਾਇਨਾਤ ਸਨ, ਨੌਕਰੀ ਕਰਦੇ ਸਨ, ਔਰ ਦੂਰੋਂ ਜਿਹੜੇ ਉਹ ਰਿਸ਼ਤੇਦਾਰ ਸਨ, ਫੁੱਫੜ ਲੱਗਦੇ ਸੀ ਬੇਅੰਤ ਸਿੰਘ ਹੋਰਾਂ ਦੇ, ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਫਸਾਇਆ। ਔਰ ਭਾਈ ਬੇਅੰਤ ਸਿੰਘ ਜਿਵੇਂ ਮੈਂ ਦੱਸਿਆ ਮੌਕੇ ਤੇ ਉਹਨਾਂ ਦੀ ਸ਼ਹਾਦਤ ਹੋ ਗਈ ਸੀ। ਭਾਈ ਸਤਵੰਤ ਸਿੰਘ ਕੇਰ ਸਿੰਘ ਜਿਨ੍ਹਾਂ ਤੇ ਲਗਭਗ 5 ਸਾਲ ਇਹ ਮੁਕੱਦਮਾ ਚੱਲਿਆ, ਔਰ ਅੱਜ ਦੇ ਦਿਨ 6 ਜਨਵਰੀ 1999 ਨੂੰ ਤਿਹਾੜ ਜੇਲ੍ਹ ਦੇ ਵਿੱਚ ਇਹਨਾਂ ਦੋਨਾਂ ਸਿੰਘਾਂ ਨੂੰ ਫਾਂਸੀ ਦਿੱਤੀ ਗਈ। ਔਰ ਇਹ ਉਸ ਵੇਲੇ ਦੇ ਇੱਕ ਪ੍ਰੋਮੀਨੈਂਟ ਜੂਰਿਸਟ ਨੇ UK ਦੇ ਵਿੱਚ ਵੀ ਇਹਨੂੰ ਜੁਡੀਸ਼ੀਅਲ ਮਰਡਰ ਕਿਹਾ ਸੀ ਭਾਈ ਕੇਰ ਸਿੰਘ ਹੋਰਾਂ ਦੇ ਨੂੰ ਫਾਂਸੀ ਦੇਣ ਨੂੰ। ਔਰ ਦੋ ਵਾਕਿਆ ਮੈਂ ਇਹਦੇ ਨਾਲ ਜ਼ਰੂਰ ਜੋੜ ਕੇ ਕਨਕਲੂਡ ਕਰਾਂਗਾ ਸੈਗਮੈਂਟ ਨੂੰ, ਕਿਉਂਕਿ ਬਹੁਤ ਵਾਰ ਅਸੀਂ ਜਿਹੜਾ ਇੱਕ ਐਕਟ ਹੁੰਦਾ ਉਹਨੂੰ ਤਾਂ ਐਡਮਾਇਰ ਹੀ ਨਹੀਂ ਕਰਦੇ, ਉਹ ਤਾਂ ਇੱਕ ਇਤਿਹਾਸ ਦਾ ਹਿੱਸਾ ਬਣ ਗਿਆ। ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਜਿਹਦੇ ਬਾਰੇ ਇੱਕ ਆਮ ਸਿੱਖ ਦਾ ਕਹਿਣਾ ਸੀ ਕਿ ਇਹਨੇ ਸਿੱਖਾਂ ਦੀ ਡਿੱਗੀ ਪੱਗ ਸਾਡੇ ਸਿਰ ਤੇ ਇਹਨਾਂ ਯੋਧਿਆਂ ਨੇ ਰੱਖ ਦਿੱਤੀ, ਕਿ ਜੇ ਇੰਦਰਾ ਗਾਂਧੀ ਕੁਦਰਤੀ ਮੌਤੇ ਮਰਦੀ, ਭਾਵੇਂ ਕੋੜ ਨਾਲ ਹੀ ਮਰਦੀ, ਵਿਸ਼ਵਾਸ ਵਾਲੇ ਲੋਕ ਫੇਥ ਵਾਲੇ ਕਹਿੰਦੇ ਕਿ ਜੀ ਦੇਖੋ ਇਹ ਰੱਬ ਨੇ ਸਜ਼ਾ ਦਿੱਤੀ ਹੈ, ਪਰ ਇਤਿਹਾਸ ਦਾ ਤਾਰੀਖ ਦਾ ਜਸਟਿਸ ਨਹੀਂ ਸੀ ਹੋਣਾ। ਲੇਕਿਨ ਇਹਨਾਂ ਦੇ ਪਿੱਛੇ ਕਿੰਨੇ ਉਹ ਪ੍ਰੇਰਨਾ ਬਣ ਕੇ ਸਾਡੇ ਲਈ ਖਲੋਤੇ ਨੇ, ਲੇਕਿਨ ਕਿੰਨਿਆਂ ਨੇ ਫਿਰ ਸਫ਼ਰ ਕੀਤਾ ਜਾਂ ਕਿੰਨੇ ਸਫ਼ਰ ਕਰਦੇ ਨੇ। ਬੇਅੰਤ ਸਿੰਘ ਹੋਰਾਂ ਦੇ ਛੋਟੇ ਛੋਟੇ ਬੱਚੇ ਸੀ ਅਜੇ, ਉਹਨਾਂ ਦਾ 7-8 ਸਾਲ ਪਹਿਲਾਂ ਹੀ ਜਿਹੜਾ ਉਹ 8-10 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਭਾਈ ਸਤਵੰਤ ਸਿੰਘ ਜਿਨ੍ਹਾਂ ਦੀ ਮੰਗਣੀ ਹੋਈ ਸੀ, ਬੀਬੀ ਸੁਰਿੰਦਰ ਕੌਰ ਜਿਨ੍ਹਾਂ ਨੂੰ ਤੁਸੀਂ ਕਿਹਾ ਕਿ ਅਲੋਕਾਰ ਸੁਹਾਗਣ। ਹੁਣ ਜਦੋਂ ਅਸੀਂ ਰੋਲ ਦੀ ਗੱਲ ਕਰਦੇ ਤੇ ਫਿਰ ਬੀਬੀ ਸੁਰਿੰਦਰ ਕੌਰ ਜਿਨ੍ਹਾਂ ਨੂੰ ਬਾਰ-ਬਾਰ ਧਾਰਮਿਕ ਸ਼ਖਸੀਅਤਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਭਾਈ ਸਤਵੰਤ ਸਿੰਘ ਤਾਂ ਹੁਣ ਫਾਂਸੀ ਦੇ ਤਖਤੇ ਤੇ ਜਾਏਗਾ ਔਰ ਤੁਸੀਂ ਕਿਤੇ ਹੋਰ ਆਨੰਦ ਪੜ੍ਹਾ ਲਓ, ਉਹਨਾਂ ਕਿਹਾ ਵੀ ਨਹੀਂ, ਮੇਰੀ ਅਰਦਾਸ ਜੀਵਨ ਸਾਥੀ ਦੇ ਤੌਰ ਤੇ ਸਤਵੰਤ ਸਿੰਘ ਨਾਲ ਹੋਈ ਹੈ। ਮੈਂ ਔਰ ਜਦੋਂ ਬਹੁਤਿਆਂ ਨੇ ਇਨਸਿਸਟ ਕੀਤਾ ਤੇ ਬੀਬੀ ਨੇ ਜਿਹੜਾ ਇਹ ਕਰਕੇ ਕਿ ਉਹਨਾਂ ਨੇ ਸਤਵੰਤ ਸਿੰਘ ਦੀ ਫੋਟੋ ਦੇ ਨਾਲ ਜਿਹੜੀਆਂ ਨੇ 4 ਲਾਵਾਂ ਲੈ ਲਈਆਂ ਸੀ ਉਹਨਾਂ ਦੇ ਜਿਉਂਦੇ ਜੀ, ਔਰ ਇਹ ਦੱਸਣ ਦੇ ਲਈ ਕਿ ਭਾਈ ਮੈਂ ਸਤਵੰਤ ਸਿੰਘ ਦੀ ਸਿੰਘਣੀ ਹਾਂ, ਕੁਛ ਅਰਸਾ ਪਹਿਲਾਂ ਕੈਂਸਰ ਨਾਲ ਉਹ ਸਾਨੂੰ ਵਿਛੋੜਾ ਦੇ ਗਏ ਨੇ। ਪਰ ਇਹ ਵੀ ਸਿੱਖ ਇਤਿਹਾਸ ਦੀ ਇੱਕ ਯੂਨੀਕ, ਕਿਉਂਕਿ ਬਹੁਤ ਵਾਰ ਸਿੰਘਾਂ ਦੀ ਕੁਰਬਾਨੀਆਂ ਦੀ ਗੱਲ ਹੁੰਦੀ ਹੈ ਕਿ ਭਾਈ ਸਤਵੰਤ ਸਿੰਘ ਦੀ ਸਿੰਘਣੀ ਬੀਬੀ ਸੁਰਿੰਦਰ ਕੌਰ ਅਲੋਕਾਰ ਸੁਹਾਗਣ ਦੇ ਤੌਰ ਤੇ, ਔਰ ਦਰਸ਼ਕ ਉਹਨਾਂ ਦੀ ਪਿਕਚਰ ਸਕਰੀਨ ਤੇ ਦੇਖ ਸਕਦੇ ਨੇ ਕਿ ਉਹਨਾਂ ਨੇ ਕਿੰਨਾ ਵੱਡਾ ਰੁਤਬਾ ਪਾਇਆ। ਤੇ ਜੇ ਹੁਣ ਸਟੇਟ ਆਫ ਮਾਈਂਡ ਦੇਖਣੀ ਹੈ ਭਾਈ ਸਤਵੰਤ ਸਿੰਘ ਦੀ, ਔਰ ਇਹ ਗੱਲ ਉਹਨਾਂ ਦੇ ਪਿਤਾ ਬਾਪੂ ਤਰਲੋਕ ਸਿੰਘ ਜਿਨ੍ਹਾਂ ਨੇ ਅਖੀਰਲੀ ਮੁਲਾਕਾਤ ਉਹਨਾਂ ਨਾਲ 5 ਜਨਵਰੀ ਨੂੰ ਕੀਤੀ, ਔਰ ਉਹ ਉਹਨਾਂ ਨੇ ਇੱਕ ਦੀਵਾਨ ਦੇ ਵਿੱਚ ਗੱਲ ਸੁਣਾਈ। ਉਹਨਾਂ ਨੇ ਕਿਹਾ ਕਿ ਵੀ ਮੈਂ ਜਦੋਂ
ਉਹਨਾਂ ਨਾਲ ਆਪਣੇ ਪੁੱਤਰ ਨਾਲ ਅਖੀਰਲੀ ਮੁਲਾਕਾਤ ਕੀਤੀ। ਅਫਗਾਨ ਪਿੰਡ ਜ਼ਿਲ੍ਹਾ ਗੁਰਦਾਸਪੁਰ ਦਾ, ਜਿੱਥੋਂ ਦੇ ਰਹਿਣ ਵਾਲੇ ਸੀ। ਤੇ ਸਤਵੰਤ ਸਿੰਘ ਨੇ ਕਿਹਾ ਕਿ ਬਾਪੂ ਮੇਰੀ ਇੱਕ ਗੱਲ ਮੰਨੇਗਾ? ਉਹ ਕਹਿੰਦਾ ਕੀ? ਕਹਿੰਦਾ ਕਿ ਦੇਖ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਸੀ ਤੇ ਉਹਨਾਂ ਨੇ 10ਵੇਂ ਪਾਤਸ਼ਾਹ ਨੇ ਚਮਕੌਰ ਦੀ ਗੜੀ 'ਚ ਜਕਾਰਾ ਛੱਡਿਆ ਸੀ, ਤੇ ਤੂੰ ਜਦੋਂ ਹੁਣ ਮੁਲਾਕਾਤ ਕਰਕੇ, ਆਖਰੀ ਮੁਲਾਕਾਤ ਹੈ, ਕੱਲ ਸਵੇਰੇ ਮੈਨੂੰ ਫਾਂਸੀ ਹੋ ਜਾਣੀ ਹੈ, ਤੂੰ ਜਦੋਂ ਜੇਲ੍ਹ 'ਚੋਂ ਬਾਹਰ ਨਿਕਲੇਗਾ ਤੇ ਜਕਾਰਾ ਛੱਡਦੇ ਨਿਕਲੀ। ਔਰ ਉਹ ਤਰਲੋਕ ਸਿੰਘ ਕਹਿੰਦੇ ਨੇ ਕਿ ਵੀ ਮੈਂ ਜਦੋਂ ਜਕਾਰੇ ਛੱਡਦੇ, ਮੈਂ ਆਪਣੇ ਪੁੱਤਰ ਦੀ ਅਖੀਰਲੀ ਮੁਲਾਕਾਤ ਦੀ ਵਿਸ਼, ਤੇ ਕਹਿੰਦੇ ਕਿਉਂਕਿ ਮੀਡੀਆ ਉਦੋਂ ਇਹ ਸਾਰੀ ਨੂੰ ਬੜਾ ਕਲੋਜ਼ਲੀ ਚਾਰਜ ਫੇਰੇ ਸੀ, ਉਹ ਭੱਜੇ ਆਏ। ਕਹਿੰਦੇ ਕਿ ਸਤਵੰਤ ਸਿੰਘ ਦੀ ਰਿਹਾਈ ਹੋ ਗਈ ਹੈ? ਉਹ ਕਹਿੰਦੇ ਨਹੀਂ, ਸਤਵੰਤ ਸਿੰਘ ਕੱਲ ਮੌਤ ਲਾੜੀ ਨੂੰ ਵਿਆਹਣ ਚੱਲਿਆ ਤੇ ਮੈਂ ਉਹਦਾ ਬਾਪ ਹਾਂ, ਮੈਂ ਆਪਣੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਨਾ ਕਰਾਂ। ਹੁਣ ਇਹ ਹੈ ਜਦੋਂ ਅਸੀਂ ਚਮਕੌਰ ਦੀ ਗੜੀ, ਜਿਸ ਬਾਰੇ ਅਸੀਂ ਅੱਲਾ ਯਾਰ ਖਾਂ ਉਹਨਾਂ ਦੀ ਜਿਹੜਾ ਮਰਸੀਆ ਹੈ ਇਸ ਦੇ ਉੱਤੇ ਗੰਜੇ ਸ਼ਹੀਦਾਂ ਰੋਜ਼ਾਨਾ ਸ਼ੇਅਰ ਕਰਦੇ, ਕਿਉਂਕਿ ਇਹ ਇਤਿਹਾਸ ਤਾਰੀਖ ਬਹੁਤ ਇੰਪੋਰਟੈਂਟ ਹੁੰਦੀ ਹੈ ਜਿਹੜੀ ਤੁਹਾਨੂੰ ਮੋਟੀਵੇਟ ਕਰਦੀ। ਜੇ ਚਮਕੌਰ ਦੀ ਗੜੀ 'ਚ 40 ਸਿੰਘਾਂ ਨੇ, 2 ਸਾਹਿਬਜ਼ਾਦਿਆਂ ਨੇ ਜਿਹੜਾ ਉਹ ਜ਼ੋਰ ਦਿਖਾਏ, ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਫਿਰ ਇਤਿਹਾਸ ਰਚਿਆ, ਉਹ ਕਦੇ ਸਿੱਖ ਨੂੰ ਡੋਲਣ ਨਹੀਂ ਦਿੰਦਾ। ਸੋ ਇਹੀ ਜਦੋਂ ਅਸੀਂ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਔਰ ਉਹਨਾਂ ਦੇ ਨਾਲ ਅਸੀਂ ਸ਼ਹੀਦ ਬੇਅੰਤ ਸਿੰਘ ਨੂੰ ਵੀ ਯਾਦ ਕਰ ਰਹੇ ਹਾਂ, ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਨੂੰ ਵੀ ਯਾਦ ਕਰ ਰਹੇ, ਤੇ ਫਿਰ ਇਹ ਸਾਡੇ ਲਈ ਉਹ ਮੋਟੀਵੇਸ਼ਨ ਹੈ। ਅੱਜ ਪੰਜਾਬ ਦੇ ਵਿੱਚ ਹੀ ਨਹੀਂ, ਭਾਰਤ ਭਰ 'ਚ ਸਿੱਖਾਂ ਦੇ ਖਿਲਾਫ ਇੱਕ ਉਹ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਤੋਂ ਇਹ ਅੰਦੇਸ਼ਾ ਹੁੰਦਾ ਹੈ ਕਿ ਇੱਕ ਹੋਰ ਸਿੱਖ ਨਸਲਕੁਸ਼ੀ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਇਸ ਸਭ ਦੇ ਚੱਲਦੇ ਅਸੀਂ ਜਿਸ ਕੌਮ ਦਾ ਵਿਰਸਾ, ਇਤਿਹਾਸ ਘੱਲੂਘਾਰਿਆਂ ਚੋਂ ਨਿਕਲ ਕੇ, ਔਰ ਸਰ ਕਰਮ ਸਿੰਘ ਹਿਸਟੋਰੀਅਨ ਇੱਕ ਵੱਡੇ ਇਤਿਹਾਸਕਾਰ 20ਵੀਂ ਸਦੀ ਦੇ ਹੋਏ ਨੇ, ਉਹਨਾਂ ਨੇ ਕਿਹਾ ਵੀ ਇਹ ਵੀ ਅਜੀਬ ਕੌਮ ਹੈ ਜਿਹੜੀ ਗੁਰੂ ਸਾਹਿਬਾਨ ਨੇ ਸਾਜੀ, ਕਿ ਦੁਨੀਆ ਮੌਤ ਤੋਂ ਡਰਦੀ ਹੈ ਪਰ ਇਹ ਸਿੱਖ ਮੌਤ ਤੋਂ ਜ਼ਿੰਦਗੀ ਭਾਲਦੇ ਨੇ। ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਸਾਡੇ ਗੁਰੂ ਨੇ ਕਿਹਾ ਹੋਇਆ ਕਿ ਭਾਈ ਜੇ ਅਸੀਂ ਜਿਉਣਾ ਤੇ ਗੈਰਤ ਦੇ ਨਾਲ, ਅਣਖ ਦੇ ਨਾਲ। ਔਰ ਉਹਨਾਂ ਨੇ ਕਿਹਾ ਵੀ ਘੱਲੂਘਾਰਿਆਂ ਨੂੰ ਦੇਖ ਕੇ ਸਿੱਖ ਡੋਲੇ ਨਹੀਂ, ਘੱਲੂਘਾਰਿਆਂ ਚੋਂ ਗੁਜ਼ਰਦਿਆਂ ਵੀ ਉਹਨਾਂ ਦੇ ਅੰਦਰ ਉਹੀ ਜਿਹੜੀ ਹੈ ਮਸਤੀ ਸੀ, ਉਹਨਾਂ ਨੂੰ ਇਹ ਸੀ ਕਿ ਜਿਵੇਂ ਅਸੀਂ 18ਵੀਂ ਸਦੀ ਦਾ ਪੜ੍ਹਦੇ ਹਾਂ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਘੱਲੂਘਾਰਿਆਂ ਚੋਂ ਅਸੀਂ ਹੋਰ ਲਿਸ਼ਕ ਕੇ ਉਸ ਕੁਠਾਲੀ ਪ੍ਰੀਖਿਆ, ਜਿਵੇਂ ਸੋਨੇ ਦੀ ਪਰਖ ਲਈ ਫਾਈਨਲੀ ਐਸਿਡ ਦੇ ਵਿੱਚ, ਤੇਜ਼ਾਬ ਦੇ ਵਿੱਚ ਸੁਨਿਆਰ ਪਾਉਂਦਾ, ਖੋਟ ਝੜ ਜਾਂਦਾ ਤੇ ਸੋਨਾ ਹੋਰ ਨਿਖਰ ਕੇ ਆਉਂਦਾ। ਇਹੀ ਸਿੱਖਾਂ ਦਾ ਰਿਹਾ। ਔਰ ਅੱਜ ਦੇ ਹਾਕਮ ਇਹ ਸਮਝ ਲੈਣ ਕਿ ਜੇ ਉਹਨਾਂ ਨੇ ਪਿਛਲੀਆਂ 4 ਦਹਾਈਆਂ 'ਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕਰਕੇ ਜਿਹੜਾ ਉਹ ਸਾਨੂੰ ਉਹ ਕਮਜ਼ੋਰ ਨਹੀਂ ਕਰ ਸਕੇ, ਆਪਣੀ ਗੈਰਤ, ਅਣਖ ਔਰ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਸੰਕਲਪ ਤੋਂ ਡੁਲਾ ਨਹੀਂ ਸਕੇ, ਤੇ ਫਿਰ ਉਹ ਆਪਣੇ ਵੱਲ ਵੀ ਦੇਖ ਲੈਣ ਕਿ ਇਹ ਫਿਰ ਫਾਈਨਲ ਹੁਣ ਜਿਹੜੀ ਡੂ ਔਰ ਡਾਈ ਦੀ ਬੈਟਲ ਹੋਣ ਜਾ ਰਹੀ ਹੈ, ਇਸ 'ਚ ਸਰਵਨਾਸ਼ ਇਸ ਬ੍ਰਾਹਮਣਵਾਦੀ ਆਈਡੀਓਲੋਜੀ ਦਾ ਹੋਏਗਾ, ਇਹਨਾਂ ਚਣਕਿਆ ਪੁੱਤਰਾਂ ਪੁੱਤਰੀਆਂ ਦਾ ਹੋਏਗਾ ਜਿਨ੍ਹਾਂ ਨੇ ਇਹ ਮਿੱਥਿਆ ਹੋਇਆ। ਇਹ ਲੜਾਈ ਆਈਡੀਆਜ਼ ਦੀ ਹੁੰਦੀ ਹੈ, ਇੱਕ ਪਾਸੇ ਸਰਬੱਤ ਦੇ ਭਲੇ ਦਾ ਪੰਥ ਹੈ, ਔਰ ਅਸੀਂ ਤਾਂ ਕੱਲਾ ਜੇ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਉਸ ਸ਼ਾਨ ਦੇ ਨਾਲ ਜਿਹੜੇ ਉਸ ਜਿਹੜਾ ਉਹ ਕਤਲਗਾਹ ਦੇ ਵਿੱਚ ਗਏ, ਜਿਸ ਸ਼ਾਨ ਸੇ ਕੋਈ, जिस धज से कोई मक्तल में गया वो शान सलामत रहती है, इस जां की तो कोई बात नहीं, ये जां तो आनी जानी है, मौत की डरा सकती। और वही भाई हरजिंदर सिंह जिंदा, सुखदेव सिंह सुखा जिंदा सुखा, जिन्हों ने जनरल वैद्या नूं पूने जाके जिहड़ा सजा याफ्ता कीता सी, जदों जज ने उन्होंने मौत की सजा सुनाई और वो जो वापस अपने जिहड़ा वो पहुंचते हैं जेल दे विच और बर्फी और लड्डू वंडे जा रहे हैं, वो समझते हैं सारे खुश के क्या जिंदा भाई आप बरी हो गए, आप कहते नहीं असी जो मंगते सी सानू मिल गया जिहड़ी मौत की सजा। हुण ये है स्पिरिट, ये तुसी इस कौम नूं ये कोई समझण, ये बथेरे पहले आए कि भाई वो सानू झुका सकते ने, डुला सकते ने, जां सानू ये याद करवा के जी नवंबर 84 दोहरा देंगे, कोई नहीं आ जाओ। तो असी भी इंदिरा गांधी जनरल वैद्या वाला चैप्टर दोहरा देंगे जे
ਤੁਹਾਡੇ ਜਿਹੜੇ ਕੁਕਰਮ ਨੇ ਤੁਹਾਡੇ ਅੰਦਰ ਦੁਬਾਰਾ ਬੋਲ ਰਹੇ ਨੇ ਦਿੱਲੀ ਸਟੇਟ ਦੇ ਅੰਦਰ, ਤੇ ਖਾਲਸਾਈ ਅਣਖ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਜਿੰਦਾ ਸੁੱਖਾ, ਦਿਲਾਵਰ ਸਿੰਘ ਦੇ ਰੂਪ ਦੇ ਵਿੱਚ ਬਰਾਬਰ ਕਾਇਮ ਹੈ। ਤੇ ਜੇ ਤੁਸੀਂ ਸਾਡੀ ਅਣਖ ਸਪਿਰਿਟ ਨੂੰ ਟੈਸਟ ਕਰਨਾ ਤੇ ਜਗਤਾਰ ਸਿੰਘ ਹਵਾਰੇ ਦੇ ਨਾਲ ਹੀ ਜਾ ਕੇ ਇੱਕ ਵਾਰੀ ਮਿਲਾਓ, ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਡੀਆਂ ਹੱਥਕੜੀਆਂ ਬੇੜੀਆਂ ਸਾਨੂੰ ਡਰਾ ਨਹੀਂ ਸਕਦੀਆਂ। ਤੁਹਾਡੀ ਤਿਹਾੜ ਜੇਲ੍ਹ ਜਾਂ ਭਾਰਤ ਭਰ ਦੀਆਂ ਜੇਲ੍ਹਾਂ, ਉਹਨਾਂ 'ਚ ਅੱਜ ਵੀ ਸਾਡੇ ਯੋਧੇ ਸੂਰਮੇ ਉਵੇਂ ਹੀ ਬੁੱਕਦੇ ਨੇ, ਕਿਉਂਕਿ ਇਹ ਗੁਰੂ ਦੇ ਪਿਆਰੇ ਇਸ ਗੱਲ ਨੂੰ ਸਮਝਦੇ ਨੇ ਕਿ ਜੇ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਨੂੰ ਚੁਣਨਾ ਤੇ ਇਸ ਦੇ ਵਿੱਚ ਇਹ ਤਾਂ ਇਸ਼ਕ ਦਾ ਇੱਕ ਪੜਾਅ ਸਮਝੀ, ਆਪਣਾ ਪ੍ਰੀਤਮ ਜਿੱਥੇ ਰਿਝਾਈਦਾ ਏ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਪੰਜਾਬ ਵਿਚਲੀ ਜਿਹੜੀ ਰੈਲੀ ਹੈ ਪੂਰੀ ਤਰ੍ਹਾਂ ਫੇਲ ਹੋਈ। ਸੋ ਆਪਣੀ ਹੋਈ ਬੇਇੱਜ਼ਤੀ ਨੂੰ ਲੁਕਾਉਣ ਲਈ ਮੋਦੀ ਨੇ ਆਪਣੀ ਜਾਨ ਨੂੰ ਖਤਰਾ ਹੋਣ ਦੀ ਜਿਹੜੀ ਹੈ ਨੁਟੰਕੀ ਕੀਤੀ ਹੈ। ਸੋ ਭਾਰਤ ਸਰਕਾਰ, ਉਸ ਦਾ ਪਿੱਠੂ ਮੀਡੀਆ ਅਤੇ ਹੋਰ ਦਲਾਲ ਕਿਸਮ ਦੇ ਜਿਹੜੇ ਲੋਕ ਸਿੱਖਾਂ ਅਤੇ ਪੰਜਾਬ ਨੂੰ ਬਦਨਾਮ ਕਰਨ ਲਈ ਪੂਰੀ ਤਰ੍ਹਾਂ ਨਾ ਪੱਕੀ ਪ੍ਰੋਪੇਗੈਂਡਾ ਕਰ ਰਹੇ ਨੇ, ਜਿਵੇਂ ਕਿ ਪੰਜਾਬ ਨੇ ਮੋਦੀ ਦੇ ਖਿਲਾਫ ਕੋਈ ਸਾਜ਼ਿਸ਼ ਰਚੀ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ ਕੰਟਰਾਈਵ ਇਹ ਸਿਚੁਏਸ਼ਨ। ਇਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਉਹ ਮਾਹੌਲ ਸਿਰਜ ਰਹੇ ਹੋ, ਉਹ ਹਾਲਤ ਜਾਂ ਹਾਲਾਤ ਬਣਾ ਰਹੇ ਹੋ ਜਿਹਦੇ ਥੱਲੇ ਤੁਸੀਂ ਆਪਣਾ ਗੰਦਾ ਏਜੰਡਾ, ਨੈਫੀਰੀਅਸ ਏਜੰਡਾ, ਡਰਟੀ ਏਜੰਡਾ ਲਾਗੂ ਕਰਨਾ। ਅੱਛਾ, ਹੁਣ ਜੋ ਘਟਨਾ 5 ਜਨਵਰੀ ਜਦੋਂ ਕਿ ਇੱਕ ਨਵੀਂ ਕਿਸਮ ਦੀ ਨੌਟੰਕੀ ਮੋਦੀ ਨੇ ਆ ਕੇ ਕਰਨੀ ਸੀ, ਆਪਣੇ ਝੂਠੇ ਵਾਅਦਿਆਂ ਦੇ ਪਟਾਰੇ ਚੋਂ ਜਾਂ ਜੁਮਲਿਆਂ ਚੋਂ ਕੋਈ ਜੁਮਲਾ ਕੱਢਣਾ ਸੀ। ਜਿਵੇਂ ਅਮਿਤ ਸ਼ਾਹ ਨੇ ਜਦੋਂ ਹਰ ਇੱਕ ਦੇ ਅਕਾਊਂਟ 'ਚ 15-15 ਲੱਖ ਰੁਪਈਆ ਆਉਣ ਵਾਲੇ ਮੋਦੀ ਦੇ ਜੁਮਲੇ ਦੇ ਨਾ ਪੂਰਾ ਹੋਣ ਦੀ ਸ਼ਿਕਾਇਤ ਕੀਤੀ ਤਾਂ ਉਹਨੇ ਕਿਹਾ ਉਹ ਤਾਂ ਇੱਕ ਚੁਣਾਵੀ ਜੁਮਲਾ ਥਾ। ਸੋ ਇਸ ਕਿਸਮ ਦੀ ਉਹਨੇ ਜੁਮਲੇਬਾਜ਼ੀ ਔਰ ਆਪਣੀ ਉਹ ਪਟਾਰੀ ਖੋਲ੍ਹਣੀ ਸੀ, ਔਰ ਨਾਲ ਦੀ ਨਾਲ ਉਹਨੇ ਇਹ ਵੀ ਦੱਸਣਾ ਸੀ ਕਿ ਭਾਈ ਇਹ ਜਿਹੜੇ ਸਾਲ ਬਾਅਦ ਇਹ ਸੀ ਕਿ ਜੀ ਕਿਸਾਨ ਜਿੱਤ ਗਏ ਔਰ ਮੈਨੂੰ ਥੁੱਕਿਆ ਚੱਟਣਾ ਪਿਆ। ਦੇਖੋ,
ਵੱਡੀਆਂ ਵੱਡੀਆਂ ਪੱਗਾਂ ਵਾਲੇ ਮੇਰੇ ਖੱਬੇ ਸੱਜੇ ਤੇ ਸਾਹਮਣੇ 1 ਲੱਖ ਬੰਦਾ ਮੈਨੂੰ ਸੁਣਨ ਆਇਆ ਪੰਜਾਬ ਦਾ ਔਰ ਮੈਂ ਜਿੱਤਿਆ ਅਲਟੀਮੇਟਲੀ, ਇਹ ਨਹੀਂ। ਔਰ ਉਹ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ, ਉਹ ਕੁਦਰਤ ਨੇ ਐਸੀ ਪੁੱਠੇ ਹੱਥ ਦੀ ਚਪੇੜ ਮਾਰੀ ਔਰ ਜ਼ਾਹਰ ਹੈ ਪੰਜਾਬ ਦੇ ਲੋਕਾਂ ਦੀ ਖਾਸ ਤੌਰ ਤੇ ਔਰ ਸਿੱਖ ਕੌਮ ਔਰ ਉਹਨਾਂ ਚੋਂ ਵੀ ਅੱਗੇ ਜਿਵੇਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ 8-10 ਉਹ ਨੇ ਜਿਨ੍ਹਾਂ ਨੂੰ ਕੇਜਰੀਵਾਲ ਦੀ ਜਾਂ ਮੋਦੀ ਦੀ ਜਿਹੜੀ ਆਉਣ ਵਾਲੇ ਪੀਰੀਅਡ 'ਚ ਉਹਨਾਂ ਵੱਲੋਂ ਦਿੱਤੀ ਕੁਰਸੀ ਚੀਫ ਮਿਨਿਸਟਰੀ ਜਾਂ ਵਜ਼ੀਰੀ ਦੀ ਨਹੀਂ ਚੰਗੀ ਲੱਗੀ ਜਾਂ ਉਹਨਾਂ ਨੇ ਠੁੱਡ ਮਾਰਿਆ ਉਸ ਨੂੰ। ਉਹਨਾਂ ਨੇ ਕਿਹਾ ਕਿ ਭਾਈ ਇਹ ਅਜੇ ਤਾਂ ਸਾਡੀਆਂ ਮੰਗਾਂ ਉੱਥੇ ਹੀ ਅੜੀਆਂ ਹੋਈਆਂ ਨੇ ਔਰ ਉਹਨਾਂ ਨੇ ਆਲਮੋਸਟ 9 ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਕਿ ਵੀ ਅਸੀਂ ਜਿਹੜਾ ਵਿਰੋਧ ਦੇ ਵਿੱਚ ਪ੍ਰੋਟੈਸਟ ਕਰਾਂਗੇ। ਹਾਲਾਂ ਨਾ ਕਿਸੇ ਨੇ ਮੋਦੀ ਦੇ ਰਸਤੇ ਨੂੰ ਰੋਕਿਆ, ਨਾ ਕੋਈ ਇਸ ਕਿਸਮ ਦੀ ਪਲਾਨ। ਹੁਣ ਤਾਂ ਬਹੁਤ ਸਾਰੀਆਂ ਮਾਈਨਰ ਡਿਟੇਲਸ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਹੁਣ ਇਸ ਗੱਲ ਨੂੰ ਹਰ ਕੋਈ ਜਾਣਦਾ ਹੈ, ਉਹਨਾਂ ਨੇ ਕੋਈ ਡਿਨਾਈ, ਹਾਂ ਨੰਬਰ ਜ਼ਰੂਰ ਵੇਰੀ ਕਰ ਰਿਹਾ ਵੀ 1 ਲੱਖ ਜਿਹੜਾ ਇਕੱਠਾ ਹੋਣਾ ਸੀ, ਹੁਣ ਜਦੋਂ ਐਨ ਕੁਰਸੀਆਂ ਦੀ ਲਾਈਨ ਲੱਗੀ ਹੋਈ ਹੈ ਨਜ਼ਰ ਆ ਰਿਹਾ ਵੀ ਉੱਥੇ ਤਾਂ ਹੈ ਹੀ ਨਹੀਂ ਹੈ ਕੁਝ ਵੀ। ਔਰ ਇਹ ਖਾਲੀ ਕੁਰਸੀਆਂ ਨੂੰ ਅਮਰਿੰਦਰ ਸਿੰਘ ਵੀ ਐਡਰੈਸ ਕਰ ਰਿਹਾ ਹੈ ਔਰ ਦੂਸਰੇ ਵੀ ਜਿਹੜੇ ਇਸ ਕਿਸਮ ਦਾ ਫਤਿਹ ਜੰਗ ਬਾਜਵਾ ਔਰ ਹੋਰ ਜਿਹੜੇ 1-2 ਟੁੱਚੇ ਜਿਹੜਾ ਔਰ ਗੁਰਮੀਤ ਸੋਢੀ ਇਕੱਠੇ ਕੀਤੇ ਹੋਏ ਸੀ। ਔਰ ਇਹ ਇੱਕ ਇੰਨੀ ਵੱਡੀ ਇਹਨਾਂ ਦੇ ਲਈ ਐਮਬੈਰਸਮੈਂਟ ਹੀ ਨਹੀਂ, ਮਤਲਬ ਇਹਨਾਂ ਦੀ ਇੰਨੀ ਵੱਡੀ ਬੇਇੱਜ਼ਤੀ ਸੀ। ਔਰ ਗੱਲ ਤਾਂ ਇਹਨੂੰ ਰਿਅਲਾਈਜ਼ ਕਰਦੇ ਆ ਜਦੋਂ ਤੱਕ ਮੋਦੀ ਨੇ ਹਾਲਾਂ ਵਕਤ ਲੈਣਾ ਚਾਹਿਆ ਕਿ ਭਾਈ 2-3 ਘੰਟੇ, ਕਿਉਂਕਿ ਬਠਿੰਡੇ ਤੋਂ ਹੁਸੈਨੀਵਾੜਾ 2-2.5 ਘੰਟੇ ਦਾ ਬਾਈ ਰੋਡ ਸਫ਼ਰ ਸੀ ਕਿ ਵੀ ਜਦੋਂ ਤੱਕ ਵਾਪਸ ਮੈਂ ਆਇਆ ਉਦੋਂ ਤੱਕ ਸ਼ਾਇਦ ਭਾਰੀ ਜਾਏ ਪੰਡਾਲ ਮੈਂ ਆਵਾਂ। ਲੇਕਿਨ ਹੋਣਾ ਕੀ ਸੀ, ਪੰਡਾਲ ਕਿੱਥੋਂ, ਲੋਕ ਤਾਂ ਵੈਸੇ ਵੀ ਜਿਹੜੇ ਇਹ ਸਾਰੇ ਟੁੱਚੇ ਜੇ ਅਮਰਿੰਦਰ ਔਰ ਦੂਜੇ ਜਿਨ੍ਹਾਂ ਦੀ ਸਟਰੈਂਥ ਤੇ ਉਹ ਸਮਝਦੇ ਸੀ ਸੈਂਟਰ ਵਾਲੇ ਕਿ ਜੀ ਚਲੋ ਟੋਪੀਆਂ ਵਾਲੇ ਤਾਂ ਅਸੀਂ ਬੀਜੇਪੀ ਵਾਲੇ ਜਿਹੜੀਆਂ 300-400 ਜਾਂ 3-4 ਹਜ਼ਾਰ ਬੱਸਾਂ ਲਾਈਆਂ ਹੋਈਆਂ ਢੋ ਲਿਆਣਗੇ, ਇਹ ਪੱਗਾਂ ਵਾਲੇ ਵੀ ਲਿਆਣਗੇ, ਇਹਨਾਂ ਦੇ ਤਾਂ ਮੂੰਹ ਤੇ ਥੁੱਕ ਕੇ ਰਾਜੀ ਨਹੀਂ ਹੈ। ਹੁਣ ਉਹ ਜਿਹੜੀ ਸਾਰੀ ਫੇਲਿਅਰ ਸੀ ਔਰ ਇਹ ਗੱਲ ਬਿਲਕੁਲ ਠੀਕ ਹੈ ਜਦੋਂ ਹੁਣ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਜੇ ਤੁਸੀਂ ਡਾਈਸੈਕਟ ਕਰੋ ਹਰ ਪਲ ਨੂੰ ਕਿ ਉਹਦੇ ਵਾਪਸ ਮੁੜਨ ਦਾ ਕਾਰਨ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਜਿਸ ਦੇ ਸਿਰ ਦੇ ਉੱਤੇ ਲੱਗਦਾ ਹੈ ਕਿ ਜੀ ਉਹਨੇ ਫਿਰੋਜ਼ਪੁਰ 'ਚ ਫਲਾਣੀ ਥਾਂ ਇੱਕ ਪਾਸੇ ਸਾਰਾਗੜੀ ਦਾ ਗੁਰਦੁਆਰਾ ਹੈ ਜਾਂ ਉੱਥੇ ਉਹਨਾਂ ਨੇ ਰੋਕਿਆ ਔਰ ਇਸ ਹਵਾਲੇ ਨਾਲ ਅਸੀਂ ਗੱਲ ਕਰਾਂਗੇ ਕਿ ਕਿਵੇਂ ਸਿੱਖਾਂ ਨੂੰ, ਗੁਰਦੁਆਰਿਆਂ ਨੂੰ, ਪੰਜਾਬ ਨੂੰ ਬਦਨਾਮ ਕਰਨ ਦੀ ਪੂਰੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਮੋਦੀ ਜਾਂ ਉਹਨਾਂ ਦੇ ਜੋ ਵੀ ਅੰਦਰੂਨੀ ਫੈਸਲਾ ਲੈਣ ਵਾਲੇ ਨੇ ਉਹਨਾਂ ਨੇ ਉਸ ਐਮਬੈਰਸਮੈਂਟ ਨੂੰ ਬਚਾਉਣ ਦੇ ਲਈ ਕਿ ਭਾਈ ਜੋ ਉੱਥੇ ਜਲੂਸ ਰੈਲੀ 'ਚ ਨਿਕਲਿਆ ਉਹਨੇ ਵਾਪਸ ਮੁੜਨ ਦਾ ਫੈਸਲਾ ਕੀਤਾ। ਔਰ ਇਹ ਵੀ ਗੱਲ ਅਜੇ ਤੱਕ ਉਹ ਅਫੀਸ਼ੀਅਲ ਸਾਹਮਣੇ ਨਹੀਂ ਹੈ ਕਿ ਜਿਹਨੂੰ ਮੋਦੀ ਨੇ ਕਿਹਾ ਕਿ ਜੀ ਆਪਣੇ ਚੀਫ ਮਿਨਿਸਟਰ ਨੂੰ ਥੈਂਕ ਯੂ ਕਹਿ ਦੇਣਾ, ਮੈਂ ਬਠਿੰਡਾ ਜ਼ਿੰਦਾ ਆ ਗਿਆ। ਹੁਣ ANI ਜਿਹੜੀ ਆ ਉਹ ਰਾਹ ਦੀ ਫਰੰਟ ਏਜੰਸੀ ਹੈ, ਖਬਰ ਤਾਂ ANI ਨੇ ਬ੍ਰੇਕ ਕੀਤੀ। ਕਿਹਨੂੰ ਉਹਨੇ ਕਿਹਾ, ਕਿਹਦੇ ਸਾਹਮਣੇ ਕਿਹਾ ਔਰ ਉਹਦੇ ਤੇ ਕਿਹੜਾ ਹਮਲਾ ਹੋਇਆ? ਜੇ ਇੱਕ ਦੇਖਣ ਵਾਲੀ ਗੱਲ ਇਹ ਹੈ ਵੀ ਕਿਹੜਾ ਹਮਲਾ ਹੋਇਆ ਕਿ ਜਿਹਦੇ ਚੋਂ ਬਚ ਕੇ ਆ ਗਿਆ। ਹੁਣ ਉਹਦੇ ਤੋਂ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਜਦੋਂ ਤੁਸੀਂ ਇਹਨਾਂ ਚਾਣਕਿਆ ਪੁੱਤਰਾਂ ਦਾ ਦੇਖਦੇ ਹੋ ਤੇ ਗੱਲ ਇਹ ਨਹੀਂ ਹੁੰਦੀ। ਔਰ ਮੈਂ ਅਕਸਰ ਇਹਦੇ ਤੇ ਬੇਸਡ ਇੱਕ ਗੱਲ ਜ਼ਰੂਰ ਸੁਣਾਵਾਂਗਾ ਕਿ ਵੀ ਕੁੱਲੂ ਤੋਂ ਮਨਾਲੀ ਨੂੰ ਜਾਂਦੇ ਆ, ਇਹ ਕਾਫੀ ਪੁਰਾਣੀ ਗੱਲ ਹੈ ਔਰ ਇਸ ਨੂੰ ਜਿਹੜਾ ਉਹ ਸਾਡੇ ਇੱਕ ਰਿਟਾਇਰਡ ਡਾਇਰੈਕਟਰ ਸੀ ਹੈਲਥ ਦੇ, ਉਹ ਸੁਣਾਉਂਦੇ ਹੁੰਦੇ ਸੀ ਕਿ ਭਾਈ ਉਹਨਾਂ ਨੇ ਕਿਹਾ ਕਿ ਜੀ ਕਿਉਂਕਿ ਕੁੱਲੂ ਉਦੋਂ ਪੰਜਾਬ ਦਾ ਹਿੱਸਾ ਸੀ, ਸਾਰਾ ਕਾਂਗੜਾ ਜ਼ਿਲ੍ਹੇ ਦਾ ਹਿੱਸਾ ਸੀ। ਉਹਨੇ ਕਿਹਾ ਜੀ ਉਹ ਨਿਕਲ ਰਹੇ ਸੀ ਸਾਰਾ ਵੀਕਐਂਡ ਦੇ ਉੱਤੇ ਮਨਾਲੀ ਜਾਣ ਦੇ ਲਈ ਔਰ ਉਸ ਬੱਸ ਦੇ ਵਿੱਚ ਜਿੰਨੇ ਆਫੀਸਰਸ, ਕੋਈ SDM, DFO, ਡਾਕਟਰ, SDO, ਉਹਨਾਂ ਸਾਰਿਆਂ ਦੀਆਂ ਫੈਮਿਲੀਜ਼ਾਂ ਦੂਜੀਆਂ ਵੀ ਸੀ ਤੇ ਇੱਕ ਬ੍ਰਾਹਮਣ ਵੀ ਜਿਹੜਾ ਹੈ ਜਿਹਨੇ ਤਿਲਕ ਤੁਲਕ ਲਾਇਆ, ਉੱਥੋਂ ਦੇ ਪਹਾੜੀ ਬ੍ਰਾਹਮਣ, ਪੱਗ ਵੀ ਬੰਨ੍ਹਦੇ ਨੇ ਸਿਰ ਤੇ ਔਰ ਉਹ ਸਾਰੇ ਜਿਹੜੇ ਨੇ ਉਹ ਵੀ ਆ ਕੇ ਵਿੱਚ ਬੈਠ ਕੇ ਬੱਸ ਪਬਲਿਕ ਬੱਸ ਸੀਗੀ। ਔਰ ਉਹਨੇ ਕਿਹਾ ਕਿ ਜੀ ਉਹ ਜਦੋਂ ਅੱਧੇ ਇੱਕ ਰਾਤ 'ਚ ਬੱਸ ਜਾ ਰਹੀ ਸੀ ਔਰ ਬੜੀ ਤੰਗ ਉਹ ਸੜਕ ਹੁੰਦੀ ਹੈ, ਤੁਸੀਂ ਕੁੱਲੂ ਮਨਾਲੀ ਜਾਂਦੇ ਹੋ ਤੇ ਉਹਦੇ 'ਚ ਕਿਸੇ ਜਿਵੇਂ ਔਰਤਾਂ ਦੀ ਆਦਤ ਹੁੰਦੀ ਹੈ, ਉਹ SDM ਦੀ ਵਾਈਫ ਨੇ ਕਿ ਕਿਸੇ ਨੇ ਉਹਨੂੰ ਪੁੱਛਿਆ ਕਿ पंडित जी आज सफर के लिए दिन कैसा है? तो उसने कहा कि शुभ है, बहुत अच्छा दिन है। और उन्होंने कहा जे 10 मिनट नहीं सी बीते ऑपोजिट तो एक होर बस आ रही सी, वो बस उन्हें ब्रेक मारी, टक्कर हुंदे तो बच गई, थोड़ा जिहा लगी एक दूजे नूं
ਸਾਰੇ ਇੱਕ ਦੂਜੇ ਨੂੰ ਜਾ ਕੇ ਸਵਾਰੀ ਕੋਈ ਇੱਧਰਲੀ ਉੱਧਰ ਡਿੱਗੀ, ਉੱਧਰ ਵੀ ਪੰਡਤ ਦੀ ਵੀ ਪੱਗ ਹੋ ਗਈ, ਮੱਥੇ ਤੇ ਲਹੂ ਲੁਹਾਨ ਵੱਜਿਆ ਉਹਦੇ ਸੀਟ 'ਚੋਂ, ਜਿੰਨੇ ਕੁ ਸੀ ਉਹ ਜ਼ਖਮੀ ਵੀ ਹੋਏ। ਉਹ ਕਹਿੰਦਾ ਵੀ ਜਦੋਂ 15-20 ਮਿੰਟ ਬਾਅਦ ਸਾਰੇ ਸੰਭਲ ਕੇ ਚੱਲਣ ਲੱਗੇ ਤੇ ਉਹ ਸਤੀ ਪਈ ਜਨਾਨੀ ਨੇ ਪੰਡਤ ਵੱਲ ਮੂੰਹ ਕਰਕੇ ਕਿਹਾ, पंडित जी आपने तो कहा था यात्रा करिए दिन शुभ है। तो पंडित कहता है अरे तभी तो बच गए। ਹੁਣ ਇਹ ਹੈ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਵੀ ਇਹਨਾਂ ਦੀ ਇੱਕ ਪਲਾਨ ਦਾ ਹਿੱਸਾ ਜੇ ਫੇਲ ਹੁੰਦਾ ਔਰ ਰੈਲੀ ਤਾਂ ਫਲॉप ਹੋ ਗਈ। ਅੱਛਾ, ਹੁਣ ਉਹਨੂੰ ਵਾਪਸ ਮੁੜਦੇ ਆ, ਉਹਨੇ ਆਪਣੇ ਰਾਜ ਜੋਤਸ਼ੀ ਰਾਜ ਕੁਲ ਬ੍ਰਾਹਮਣ ਔਰ ਉਹਨਾਂ ਨੂੰ ਪੁੱਛਿਆ ਹੋਣਾ ਕਿ ਵੀ ਇਹ ਤਾਂ ਬਿਸਤੀ ਨੂੰ, ਉਹਨੇ ਕਿਹਾ ਜੀ ਬਾਤ ਹੀ ਕੋਈ ਨਹੀਂ, ਇਸ ਹਾਰ को हम जीत में बदल देते हैं। ਔਰ ਉਹਨਾਂ ਨੇ ਉੱਥੇ ਪਹੁੰਚਦੇ ਆ ਇਹ ਜੁਮਲਾ ANI ਰਾਹੀਂ ਜਿਹੜਾ ਉਹਨੂੰ ਟੈਲੀਕਾਸਟ ਕੀਤਾ। ਔਰ ਅਗਲੇ ਤੁਸੀਂ 24-48 ਘੰਟਿਆਂ 'ਚ ਜੇ ਇਸ ਵੇਲੇ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ ਤੋਂ ਲੈ ਕੇ, ਮਿਨਿਸਟਰਾਂ ਤੋਂ ਲੈ ਕੇ, ਸੋਸ਼ਲ ਮੀਡੀਆ ਤੋਂ ਲੈ ਕੇ, ਪ੍ਰਿੰਟ ਮੀਡੀਆ ਤੋਂ ਲੈ ਕੇ, ਡਿਸਕਸ਼ਨ ਗਰੁੱਪ 'ਚ ਕਿ ਜੀ ਮੈਂ ਔਰ ਹੈਡਲਾਈਨ ਇਹ ਲਾ ਕੇ ਕਿ ਮੈਂ ਜ਼ਿੰਦਾ ਵਾਪਸ ਆ ਗਿਆ ਦੇਖੋ ਹੁਣ ਮਤਲਬ ਇਹ ਸਾਰੇ ਨੂੰ ਇਹ ਬਣਾਇਆ ਕਿ ਜਿਵੇਂ ਬਹੁਤ ਵੱਡੀ ਸਾਜ਼ਿਸ਼ ਉਹਨੂੰ ਜਿਹੜਾ। ਔਰ ਇਹ ਜਿਹੜੀ ਗੱਲ ਹੈ ਕਿ ਜੀ 15-20 ਮਿੰਟ ਫਲਾਈਓਵਰ ਦੇ ਉੱਤੇ ਉਹਦਾ ਕਾਫਲਾ, ਔਰ ਇਹ ਵੀ ਸਾਹਮਣੇ ਆਇਆ ਕਿ ਵੀ ਉਹਨੇ ਜਾਣਾ ਤਾਂ ਹੈਲੀਕਾਪਟਰ ਰਾਹੀਂ ਸੀ। ਹੁਣ ਹੈਲੀਕਾਪਟਰ ਰਾਹੀਂ ਵਾਪਸ ਆਣਾ ਸੀ, ਉਹ ਤਾਂ ਰੈਲੀ ਤਾਂ ਖਾਲੀ ਸੀ। ਉਹਨੇ ਕਿਹਾ ਜੀ ਚਲੋ ਬਾਈ ਦੂਜਾ ਜਾਓ। ਹੁਣ ਜ਼ਾਹਰ ਹੈ ਕਿ ਵੀ ਇਸ ਦੇ ਲਈ ਕੋਈ ਉਹਦਾ ਜਿਹੜਾ ਪਹਿਲਾਂ ਵੀ ਸਕੈਜੂਅਲ ਜਿਹੜਾ ਇਹਨਾਂ ਦਾ ਆਂਦਾ ਉਹਦੇ 'ਚ ਉਹਦੀ ਹੁਸੈਨੀ ਵਾਲਾ ਵਿਜ਼ਿਟ ਨਹੀਂ ਸੀ। ਔਰ ਚੀਫ ਮਿਨਿਸਟਰ ਵੀ ਇਹ ਕਹਿ ਰਿਹਾ ਵੀ ਮੌਕੇ ਤੇ ਇਹ ਕਿਹਾ ਗਿਆ ਟ੍ਰੈਫਿਕ ਦੇ ਵਿੱਚ ਵੈਸੇ ਵੀ ਜੈਮ ਲੱਗ ਜਾਂਦੇ ਨੇ। ਹੁਣ 15-20 ਮਿੰਟ 'ਚ ਕੋਈ ਕਿਸਾਨ ਉਹਦੀ ਗੱਡੀ ਦੇ ਨੇੜੇ ਗਿਆ ਹੋਏ, ਕਿਸੇ ਨੇ ਵੱਟਾ ਮਾਰਿਆ ਹੋਏ, ਕਿਸੇ ਨੇ ਕੋਈ ਗਾਲ ਕੱਢੀ, ਕੁਛ ਐਸਾ ਨਹੀਂ ਉਹ ਤੇ ਨੇੜੇ ਤੇੜੇ ਵੀ ਨਹੀਂ ਆਏ ਉਹਦੇ ਕਾਫਲੇ ਦੇ। ਇਸ ਦੇ ਉਲਟ ਰਾਦਰ ਬੀਜੇਪੀ ਦੇ ਇੱਕ ਥਾਂ ਤੋਂ ਲੰਘਦਿਆਂ ਉਹਦੇ ਝੰਡੇ ਵਾਲੇ ਲੋਕ ਉਹਨੂੰ ਗ੍ਰੀਟ ਕਰ ਰਹੇ ਨੇ, ਫੋਟੋਆਂ ਵੀ ਉਹ ਖਿਚਾ ਰਿਹਾ, ਗਾਰਡ ਉਹਦੇ ਬਾਹਰ ਨਿਕਲ ਕੇ ਖੜੇ ਨੇ ਔਰ ਮੋਦੀ ਵਿੱਚ ਬੈਠਾ ਹੋਇਆ, ਫੋਟੋਗ੍ਰਾਫਰ ਕਿਵੇਂ ਨੇੜੇ ਤੱਕ ਆ ਗਿਆ। ਹੁਣ ਇਹ ਸਾਰੇ ਦੇ ਬਾਵਜੂਦ ਇਸ ਨੈਰੇਟਿਵ ਨੂੰ ਇੰਨਾ ਪ੍ਰਚਾਰਿਆ ਗਿਆ ਕਿ ਜਿਵੇਂ ਪੰਜਾਬ ਵਾਲਿਆਂ ਨੇ ਇਹਨੂੰ ਮਾਰ ਦੇਣਾ ਸੀ। ਔਰ ਹੁਣ ਜੇ ਤੁਹਾਨੂੰ ਇਹ ਲੱਗੇ ਕਿ ਵੀ ਇਹ ਕਿਉਂ ਨੌਟੰਕੀ ਹੈ ਕਿ ਇਹਨੂੰ ਇੱਕ ਸਟੈਪ ਅੱਗੇ ਲਿਜਾਂਦੇ ਆ, ਇਹ ਪਹਿਲੀ ਵਾਰ ਉਹਨੇ ਗਵਰਨਰ ਸਤਪਾਲ ਮਲਿਕ ਨੇ ਇਹ ਵਾਕਿਆ ਸੁਣਾਇਆ ਸੀ ਕਿ ਭਾਈ ਮੈਨੂੰ ਇਹ ਦੱਸਿਆ ਗਿਆ ਸੀ ਵੀ ਇੰਦਰਾ ਗਾਂਧੀ ਨੇ ਜਦੋਂ ਜੂਨ 84 ਨੂੰ ਹਮਲਾ ਕੀਤਾ ਉਸ ਤੋਂ ਬਾਅਦ ਉਹਨੇ ਜਿਹੜਾ ਉਹਨੂੰ ਸੀ ਵੀ ਸਿੱਖਾਂ ਨੇ ਮੈਨੂੰ ਮਾਰ ਦੇਣਾ, ਤੇ ਉਸ ਨੇ ਮਰਤਿੰਜੂ ਯੱਗਿਆ ਵੀ ਕਰਵਾਇਆ। ਔਰ ਬਹੁਤਿਆਂ ਨੇ ਜਾ ਕੇ ਫਿਰ ਡਿਕਸ਼ਨਰੀ 'ਚ ਦੇਖਿਆ ਜਾਂ ਐਨਸਾਈਕਲੋਪੀਡੀਆ ਹਿੰਦੂਆਂ ਦਾ ਕਿ ਜੀ ਮਰਤਿੰਜੂ ਕੀ ਹੈ। ਇਹ ਆਇਆ ਕਿ ਜੀ ਇਹ ਮੌਤ ਤੋਂ ਬਚਣ ਦੇ ਲਈ ਸ਼ਿਵ ਜੀ ਦਾ ਜਿਹੜਾ ਉਹ ਯੱਗ ਹੁੰਦਾ ਕਰਵਾਇਆ ਜਾਂਦਾ। इंदिरा गांधी ने करवाया, उन्हें कहा इंदिरा गांधी ने मृत्युंजय यज्ञ भी कर, फिर भी सिखों ने नहीं छोड़ा, उसको मार दिया। हुण वो तो चलो इस किस्म का कारा करके उन्होंने जिहड़ा है वो डर सी और ज़ाहिर है उन्होंने सजा मिली। लेकिन ये जिउंदे मोदी जिहदे ते कोई हमला नहीं हुंदा, कोई इस दे च रीठ नहीं आंदी। हुण मध्य प्रदेश का चीफ मिनिस्टर शिवराज चौहान वो मृत्युंजय यज्ञ करवा रहा कि मोदी जी बच गए है, और वो आप भी उहदे च मंत्र ब्राह्मण बिठाए हुए ने, पूजा हो रही है दिल्ली च भी, और सारे बीजेपी के लीडरां दी ड्यूटियां लग गई हैं भी किने कित्थे कित्थे पहुंचना। सो एक पासे सरकारी तौर पर प्रोपेगेंडा, क्योंकि जो ही ये जुमला उन्हें बोलिया एकदम कोविंद जिहड़ा इन्हां दा प्रेजिडेंट है उहदी स्टेटमेंट आ गई कि जी मोदी जी की सुरक्षा को लेकर हमें चिंता है। फिर खबर आ गई मोदी निकलदे जिहड़ा वो प्रेजिडेंट नूं दिल्ली पहुंच के मिल गया, उन्हें उन्होंने ब्रीफ किया कि जी मेरे नाल जिहड़ा मैं तो किवें बच के आया, और नाल दी नाल मिनिस्ट्री हैल्थ दी दूजियां दी। और इत्थे तुसीं देखो किस लैवल दी नौटंकी, जदों एक तो बाद एक होए समझो कि वकीलां दी टीम सुप्रीम कोर्ट च पहुंच जाती है एक कि जी ये चूक हो गई, चूक मोदी की सुरक्षा में चूक। वो चूक नहीं जो सिख करन फिर वो चुकते होंगे ने, चूक नहीं करते हो, उन्होंने पता होंगे भी चुकना किवें है। और इहदे बावजूद और तुसी देखो सुप्रीम कोर्ट जुडिशरी जिहदे कोल 36 साल तो जिहड़ी नस्लकुशी दे करन वाले ने उन्हां नूं सज़ा देण दे लई कोई उन्हां दी हीयरिंग नहीं हुंदी, कोई होर नहीं हुंदा। कश्मीर दा मुद्दा 5 अगस्त 2019 का स्टेटस खत्म किया होया, 200 पटीशनां पईआं, सुप्रीम कोर्ट कोल कोई वक्त नहीं है। जो ही ये रिट पटीशन हुंदी है सुप्रीम कोर्ट का चीफ जस्टिस 2 बेंच नाल होर जज करके वो हीयरिंग करदा, पता नहीं हुण किदन दी तरीक पाई है जी मोदी जी की सुरक्षा।
ਔਰ ਉਹ ਚਰਨਜੀਤ ਚੰਨੀ ਔਰ ਉਹ ਵੀ ਇੱਕ ਕਮੇਟੀ ਬਣਾ ਦਿੰਦਾ। ਹਾਲਾਂ ਮੈਂ ਸਮਝਦਾ ਵੀ ਇਹਨਾਂ ਦੋਨਾਂ ਨੇ, ਚਰਨਜੀਤ ਚੰਨੀ ਨੇ ਵੀ ਔਰ ਨਵਜੋਤ ਸਿੱਧੂ ਨੇ ਵੀ ਔਰ ਕਾਂਗਰਸ ਨੇ ਵੀ, ਕਾਂਗਰਸ ਤਾਂ ਹੁਣ ਕਾਂਗਰਸ ਨੂੰ ਨਜ਼ਰ ਆ ਰਿਹਾ ਹੈ ਕਿ ਵੀ ਇਹ ਇੱਕ ਮਾਹੌਲ, ਸਾਨੂੰ ਤਾਂ ਨਹੀਂ ਫਰਕ ਪੈਂਦਾ ਕਿ ਪ੍ਰੈਜ਼ੀਡੈਂਟ ਰੂਲ ਆ ਦੇਣ ਪੰਜਾਬ 'ਚ ਕਿ ਚੰਨੀ ਰਹਿ ਜਾਏ ਕਿ ਕੱਲ ਨੂੰ ਕੋਈ ਹੋਰ ਆ ਜਾਏ, ਕੀ ਫਰਕ ਪੈਂਦਾ? ਸਿਸਟਮ ਤਾਂ ਉਹੀ ਆਪਰੇਟ ਕਰਦਾ ਹੈ। ਪਰ ਕਾਂਗਰਸ ਨੂੰ ਇਹ ਸਮਝ ਆ ਗਈ ਕਿ ਵੀ ਇਹ ਤਾਂ ਇਹਨਾਂ ਨੇ ਇੰਨਾ ਕਰਤਾ ਵੀ ਇਹਨਾਂ ਨੇ ਪ੍ਰੈਜ਼ੀਡੈਂਟ ਰੂਲ ਆ ਦੇਣਾ ਪੰਜਾਬ 'ਚ, ਇਹ ਉਹਨੂੰ ਕਾਂਗਰਸ ਨੂੰ ਚੱਲਦਾ ਕਰਨ ਦੇ ਲਈ ਹੈ। ਔਰ ਉਹ ਠੀਕ ਕਿਹਾ ਉਹਨੇ, ਚੰਨੀ ਨੇ, ਉਹਨੇ ਉਹ ਕਿਹਾ ਕਿ PM ਮੋਦੀਜ਼ ਲਾਈਫ ਥ੍ਰੈਟ ਗਿਮਿਕ ਏਮਡ ਐਟ ਟੋਪਲਿੰਗ ਡੈਮੋਕ੍ਰੈਟਿਕਲੀ ਇਲੈਕਟਡ ਪੰਜਾਬ ਗਵਰਨਮੈਂਟ। ਉਹਨੇ ਕਿਹਾ ਜੀ ਇਹ ਜਿਹੜੀ ਜਮਹੂਰੀ ਤਰੀਕੇ ਨਾਲ ਬਣੀ ਸਰਕਾਰ ਹੈ ਉਹਨੂੰ ਤੋੜਨ ਦੇ ਲਈ ਇਹ ਗਿਮਿਕ ਕਰ ਰਿਹਾ। ਉਹਨੇ ਕਿਹਾ ਜੀ ਕੋਈ ਉਹਦੇ ਨੇੜੇ ਨਹੀਂ ਆਇਆ, ਉਹਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ। ਔਰ ਨਵਜੋਤ ਸਿੱਧੂ ਨੂੰ ਕਿਹਾ ਇਫ PM ਮੋਦੀ ਹੈਜ਼ ਟੂ ਸਟਾਪ ਫॉर 15 ਮਿੰਟਸ ਵਾਈ BJP ਇਜ਼ ਸੋ ਸਕੇਅਰਡ। ਜੇ 15 ਮਿੰਟ ਰੁਕਣਾ ਵੀ ਪਿਆ, ਪਹਿਲਾਂ ਕਿਹੜਾ ਜਿਹੜਾ ਉਹ ਟ੍ਰੈਫਿਕ 'ਚ ਨਹੀਂ ਫਸਦੇ, ਪਹਿਲਾਂ ਵੀ ਫਸਦੇ ਨੇ। ਔਰ ਇਵਨ ਅੱਜ ਮੈਂ ਮੀਡੀਆ 'ਚ ਦੇਖ ਰਿਹਾ ਸੀ ਕਿ ਵੀ 2009 'ਚ ਜਦੋਂ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਸੀ ਔਰ ਇਹ ਗੁਜਰਾਤ ਦਾ ਚੀਫ ਮਿਨਿਸਟਰ ਸੀ, ਮਨਮੋਹਨ ਸਿੰਘ ਜਦੋਂ ਅਹਿਮਦਾਬਾਦ ਗਏ ਤੇ ਉਹਦੇ ਤੇ ਜੁੱਤੀ ਸੁੱਟੀ ਗਈ ਸੀ। ਉਦੋਂ ਤਾਂ ਨਹੀਂ ਮਨਮੋਹਨ ਸਿੰਘ ਨੇ ਕੋਈ ਚੀਖ ਝਾੜਾ ਪਾਇਆ ਕਿ ਜੀ ਇਹ ਮੇਰੀ ਜਾਨ ਨੂੰ ਖਤਰਾ, ਕੋਈ ਮਰਤੰਜੋ ਯੱਗਿਆ ਨਹੀਂ ਕਰਾਇਆ ਜਾਂ ਕੋਈ ਉਸ ਕਿਸਮ ਦੀਆਂ ਧਮਕੀਆਂ ਜਾਂ ਦੂਜਾ ਨਹੀਂ ਦਿੱਤਾ। ਔਰ ਇਸੇ ਤਰ੍ਹਾਂ ਕਿੰਨੇ ਹੋਰ ਮੌਕੇ ਨੇ। ਔਰ ਡਾਕਟਰ ਧਰਮਵੀਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਰਹੇ ਨੇ ਪਟਿਆਲੇ ਤੋਂ, ਉਹਨਾਂ ਨੇ ਟਵੀਟ ਕੀਤਾ ਕਿ ਇਹ PM ਮੋਦੀ ਦੀ ਸੁਰੱਖਿਆ ਕੁਤਾਹੀ ਨੂੰ ਲੈ ਕੇ 80ਵਿਆਂ ਦੀ ਤਰਜ਼ ਤੇ ਪੰਜਾਬ ਤੇ ਪੰਜਾਬੀਆਂ ਖਿਲਾਫ ਦੇਸ਼ ਭਰ ਵਿੱਚ ਸਿਰਜਿਆ ਜਾ ਰਿਹਾ ਵਿਸ਼ੇਸ਼ ਮਾਹੌਲ। ਸਾਵਧਾਨ ਪੰਜਾਬ ਕਿ ਬਾਮੁਲਾਜ਼ਾ ਹੋਸ਼ਿਆਰ, ਇਹ ਜਿਵੇਂ 80s ਦੇ ਵਿੱਚ ਮਾਹੌਲ ਸਿਰਜਿਆ ਗਿਆ ਸੀ ਇਵੇਂ ਸਿਰਜਿਆ ਜਾ ਰਿਹਾ। ਫਿਰ ਨਾਲ ਦੀ ਨਾਲ ਧਰਮਵੀਰ ਗਾਂਧੀ ਨੇ ਦੂਸਰਾ ਟਵੀਟ ਕੀਤਾ, ਪ੍ਰਧਾਨ ਮੰਤਰੀ ਜੀ ਦੇ ਕਾਫਲੇ ਨੂੰ ਜ਼ਿਆਦਾ ਅਸੁਵਿਧਾ ਨਹੀਂ ਹੋਈ, ਇਹ ਵੀ ਨਾ ਹੁੰਦੀ ਚੰਗਾ ਹੁੰਦਾ। ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਗੱਲ ਨੂੰ ਰੈਲੀ ਵਿੱਚ ਮੀਂਹ ਜਾਂ ਹੋਰ ਕਾਰਨਾਂ ਕਰਕੇ ਵੱਡੀ ਪੱਧਰ ਤੇ ਕੁਰਸੀਆਂ ਖਾਲੀ ਹੋਣ ਕਰਕੇ ਨਮੋਸ਼ੀ ਤੋਂ ਬਚਣ ਲਈ ਬਹਾਨੇ ਤੇ ਦੂਸ਼ਣਬਾਜ਼ੀ ਲਈ ਵਰਤਿਆ ਜਾ ਰਿਹਾ? ਹੁਣੇ ਖੁਦ MP ਹੈ, ਹਿੰਦੂ ਸੱਜਣ ਨੇ, TV 84 ਤੇ ਵੀ ਵਨਸ ਇਨ ਅ ਵਾਈਲ ਇਹਨਾਂ ਦੇ ਇੰਟਰਵਿਊ ਹੁੰਦੇ ਨੇ। ਹੁਣ ਉਹ ਇਹ ਕਹਿ ਰਹੇ ਨੇ ਕਿ ਵੀ ਉਹ ਜਿਹੜੀ ਪੰਜਾਬੀ ਦਾ ਫਿਰ ਉਹ ਅਖਾਣ, ਹਾਲਾਂ ਕੋਈ ਅਸੀਂ ਘੁਮਿਆਰਾਂ ਨੂੰ ਜਾਂ ਕਿਸੇ ਦੇ ਲਈ ਇਹ ਕੋਈ ਨਹੀਂ ਹੈ ਉਹਨਾਂ ਦੀ ਇਨਸਲਟ, ਅਖਾਣ ਹੈ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੋਂ। ਉਹਦਾ ਵਿਚਾਰੇ ਦਾ ਕੀ ਕਸੂਰ ਹੈ? ਖੋਤੇ ਤੋਂ ਡਿੱਗੀ ਜਿਹੜੀ ਹੈ ਗੁੱਸਾ ਘੁਮਿਆਰ ਤੋਂ। ਵੀ ਰੈਲੀ 'ਚ ਲੋਕ ਨਹੀਂ ਆਏ, ਹੁਣ ਕਰੋ ਤੁਸੀਂ ਆਪਣੇ ਅਮਰਿੰਦਰ ਦੂਜਿਆਂ ਤੀਜਿਆਂ ਨੂੰ ਜਿਨ੍ਹਾਂ ਦੇ ਤੁਸੀਂ ਟੇਕ ਰੱਖੀ ਸੀ ਜਾਂ ਆਪਣੇ, ਲੇਕਿਨ ਉਹਨਾਂ ਨੇ ਇਸ ਸਾਰੇ ਨੂੰ ਵੀ, ਜਿਵੇਂ ਉਹ ਪੰਡਤ ਜੀ ਨੇ ਕਿਹਾ ਸੀ ਕੁੱਲੂ ਵਾਲਿਆਂ ਨੇ, ਤਬੀ ਤੋਂ ਬਚ ਗਏ। ਉਹਨੇ ਕਿਹਾ ਵੀ ਇਧਰ ਜੇ ਹੋਇਆ। ਔਰ ਤੁਸੀਂ ਦੇਖੋਗੇ ਕਿ ਇਸ ਸਾਰੀ ਡਿਬੇਟ 'ਚ ਹੁਣ ਉਹ ਜਿਹੜਾ ਨੈਰੇਟਿਵ ਹੈ ਉਹ ਗਾਇਬ ਹੋ ਗਿਆ ਵੀ ਰੈਲੀ ਤਾਂ ਬਿਲਕੁਲ ਟੋਟਲ ਫਲॉप ਹੋਈ, ਉਹਦੇ 'ਚ ਕੋਈ ਨਹੀਂ ਹੈ। ਔਰ ਬਿਲਕੁਲ ਅਮਰਿੰਦਰ, ਢੀਂਡਸਾ, ਇਹ ਸਾਰੇ ਜਿਹੜੇ ਨੇ ਉਹ ਇੱਕੋ ਵਾਰ ਦੇ ਵਿੱਚ ਚਿੱਤ ਹੋ ਜਾਂਦੇ ਨੇ। ਲੇਕਿਨ ਇਸ ਸਾਰੇ ਦੇ ਨਾਲ ਨਾਲ ਅਸੀਂ ਇਹ ਵੀ ਦੇਖ ਰਹੇ ਕਿ ਭਾਈ ਕਾਂਗਰਸ ਵੀ ਇਹ ਮਹਿਸੂਸ ਕਰ ਰਹੀ ਹੈ। ਔਰ ਇਹ ਗੱਲ ਜਿਹੜੀ ਹੈ ਉਹਨਾਂ ਦਾ ਜਿਹੜਾ ਸਪੋਕਸਮੈਨ ਹੈ ਕਾਂਗਰਸ ਦਾ, ਉਹਨੇ ਵੀ ਇਹ ਗੱਲ ਕਹੀ ਹੈ। ਸਪੋਕਸਪਰਸਨ ਪਵਨ ਖਹਿਰਾ, ਉਹਨਾਂ ਨੇ ਕਿਹਾ ਕਿ ਵੀ ਇਹ ਕਾਂਗਰਸ ਐਕਿਊਜ਼ਸ ਪ੍ਰਾਈਮ ਮਿਨਿਸਟਰ ਮੋਦੀ BJP ਆਫ ਡੀਫੇਮਿੰਗ ਇਨਸਲਟਿੰਗ ਪੰਜਾਬੀਅਤ ਓਵਰ ਸਿਕਿਉਰਿਟੀ ਲੈਪਸ ਇਸ਼ੂ। ਹਾਲਾਂਕਿ ਸਿੱਖ ਕਹਿਣ ਤੋਂ ਗੁਰੇਜ਼ ਕਰਦੇ ਨੇ, ਉਹ ਤਾਂ ਈਵਨ ਕਿਸ ਹੱਦ ਤੱਕ ਜਾ ਕੇ ਉਹਨਾਂ ਦਾ ਇੱਕ ਜਿਹੜਾ BJP ਦਾ ਪ੍ਰੋਮਿਨੈਂਟ ਉਹ ਕਹਿ ਰਿਹਾ ਹੈਂਗ CM ਚੰਨੀ ਕਿ ਜੀ ਇਹ ਜਿਹੜਾ ਦੂਜਾ ਕੀਤਾ। ਔਰ ਇਹ ਅਸਲੀਅਤ ਹੁਣ ਸੁਪਰੀਮ ਕੋਰਟ ਵੀ ਉਹਦੀ ਸੁਣਵਾਈ ਤੇ ਆ ਗਿਆ, 3 ਮੈਂਬਰੀ ਪੈਨਲ ਵੀ ਬਣਾ ਦਿੱਤਾ ਹੋਮ ਮਿਨਿਸਟਰੀ ਨੇ। ਹੋਮ ਮਿਨਿਸਟਰੀ ਕੰਸਟੀਟਿਊਟਸ 3 ਮੈਂਬਰ ਪੈਨਲ ਟੂ ਪ੍ਰੋਬ PM ਸਿਕਿਉਰਿਟੀ ਬ੍ਰੀਚ। ਪੰਜਾਬ ਨੇ ਵੀ ਕਮੇਟੀ ਬਣਾ ਦਿੱਤੀ। ਔਰ SSP ਫਿਰੋਜ਼ਪੁਰ ਜਿਹੜਾ ਉਹਨੂੰ ਵੈਸੇ ਹੀ ਸਸਪੈਂਡ ਕਰਤਾ ਕਿ ਜੀ ਉਹਨੇ ਨਹੀਂ ਜਿਹੜਾ ਕੀਤਾ ਪਾਰਟ। ਲੇਕਿਨ ਇਸ ਸਾਰੇ ਚੋਂ ਜਿਹੜਾ ਇੱਕ ਪਾਰਟ ਦੇਖਣ ਚ ਆਏਗਾ ਕਿ ਜਿਹੜੇ ਫੇਅਰ ਮਾਈਂਡਡ ਨੇ ਉਹ ਤਾਂ ਸਮਝ ਰਹੇ ਨੇ ਕਿ ਭਾਈ ਇਹ ਸਾਰੀ ਖੇਡ ਹੈ। ਲੇਕਿਨ ਪੰਜਾਬ ਦੇ ਵਿੱਚ ਕਿਵੇਂ ਬਾਦਲਾਂ ਨੇ ਵੀ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਉਹਨਾਂ ਨੇ ਬਜਾਏ ਇਸ ਦੇ ਉੱਤੇ ਸਵਾਲ ਚੁੱਕਣ ਦੇ ਕਿ ਭਾਈ ਰੈਲੀ ਫਲॉप ਸੀ ਔਰ ਇਹ ਸਾਰਾ ਜਿਹੜਾ, ਔਰ ਈਵਨ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਜਿਹੜੀ ਹੈ ਉਹ ਤਾਂ ਉਹਨਾਂ ਦੀ ਆਪਣੇ ਨੈਸ਼ਨਲ ਸਿਕਿਉਰਿਟੀ ਗਾਰਡਸ ਔਰ ਹਫ਼ਤਾ ਪਹਿਲਾਂ ਉਹਨਾਂ ਦੇ ਜ਼ੇਰ ਹੁੰਦੀ ਹੈ, ਉਹਦੇ 'ਚ ਤਾਂ ਸਟੇਟ ਦਾ ਦਖਲ ਹੀ ਨਹੀਂ ਹੁੰਦਾ।
ਲੇਕਿਨ ਉਹ ਬਾਦਲ ਹੋਏ, ਉਹ ਭਗਵੰਤ ਮਾਨ ਹੋਏ, ਔਰ ਤੁਸੀਂ ਇਹ ਦੇਖੋਗੇ ਕਿ ਤੁਹਾਨੂੰ ਇਹ ਨਜ਼ਰ ਆ ਗਿਆ ਇਸ ਸਾਰੇ 'ਚ ਕਿ ਕਿਵੇਂ ਸਾਰੀਆਂ ਜਿਹੜੀਆਂ ਨੇ ਉਹ RSS ਦੀਆਂ ਟੀਮਸ ਹੀ ਨੇ ਕਿ ਉਹ ਪੰਜਾਬ ਗਵਰਨਮੈਂਟ ਤੇ ਆਪਣਾ ਤੌੜਾ ਝਾੜ ਰਹੀਆਂ ਕਿ ਜੀ ਦੇਖੋ ਲਾਅ ਐਂਡ ਆਰਡਰ ਟੋਟਲ ਕਲੈਪਸ। ਅਮਰਿੰਦਰ ਤਾਂ ਹੈ ਹੀ ਹੈ ਉਹਨਾਂ ਦਾ, ਉਹ ਤਾਂ ਹੁਸ਼ ਕਰਕੇ ਜਦੋਂ ਮਰਜ਼ੀ ਜਿੱਧਰ ਮਰਜ਼ੀ ਨੂੰ ਪਵਾ ਦੇਣ। ਉਹ ਤਾਂ ਇਸ ਕੰਮ ਲਈ ਉਹਨਾਂ ਨੇ ਹੁਣ ਪੱਕੇ ਤੌਰ ਤੇ ਰੱਖ ਲਿਆ, ਔਰ ਜੇ ਗਵਰਨਰੀ ਰੂਲ ਲਾਇਆ ਤੇ ਅਮਰਿੰਦਰ ਨੂੰ ਗਵਰਨਰ ਦਾ ਐਡਵਾਈਜ਼ਰ ਵੀ ਲਾਇਆ ਜਾਏਗਾ। ਪਰ ਮੈਨੂੰ ਹੈਰਾਨੀ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ, ਬੇਸ਼ੱਕ ਅਸੀਂ ਕੋਈ ਸਿੱਖ ਹਿੰਦੂ ਇਸ਼ੂ ਖੜਾ ਕਰਨ ਦੇ ਹੱਕ 'ਚ ਨਹੀਂ। ਕਾਂਗਰਸ ਦਾ ਸਪੋਕਸਮੈਨ ਕੀ ਕਹਿ ਰਿਹਾ? ਉਹ ਕਹਿ ਰਿਹਾ ਜੀ ਪੰਜਾਬੀਅਤ ਨੂੰ ਬਦਨਾਮ ਕਰਨ ਦੇ ਲਈ। ਚੀਫ ਮਿਨਿਸਟਰ ਚੰਨੀ ਕਹਿ ਰਿਹਾ ਇਹ ਗਿਮਿਕ ਹੈ। ਹੁਣ ਦੋ ਪ੍ਰੋਮੀਨੈਂਟ ਹਿੰਦੂ ਚਿਹਰੇ ਨੇ ਕਾਂਗਰਸ ਦੇ ਪੰਜਾਬ ਦੇ ਵਿੱਚ। ਇੱਕ ਨੂੰ ਤਾਂ ਈਵਨ ਜਿਹੜਾ ਉਹਨਾਂ ਨੇ ਚੋਣ ਮੁਹਿੰਮ ਦਾ ਇੰਚਾਰਜ ਲਾਇਆ ਬਲਰਾਮ ਜਾਖੜ ਦਾ ਮੁੰਡਾ ਸੁਨੀਲ ਜਾਖੜ, ਤੇ ਦੂਸਰਾ ਮਨੀਸ਼ ਤਿਵਾੜੀ ਜਿਹੜਾ ਸਪੋਕਸਪਰਸਨ ਹੁਣ ਤੱਕ ਰਿਹਾ MP ਹੈ ਅਨੰਦਪੁਰ ਸਾਹਿਬ ਤੋਂ। ਦੋਨੋਂ ਹੀ ਜਿਹੜੇ ਨੇ ਬਜਾਏ ਕਿ ਇਹ ਗੱਲ ਕਹਿਣ ਦੇ ਕਿ ਇਹ ਗਿਮਿਕ ਹੈ BJP ਜਾਂ ਦੂਜਾ, ਉਹ ਸਿਕਿਉਰਿਟੀ ਲੈਪਸ ਦੱਸ ਰਹੇ ਨੇ। ਸੋ ਅਲਟੀਮੇਟਲੀ ਜਾਂ ਤਾਂ ਇਹ ਦੋਵੇਂ ਆਲਰੇਡੀ BJP ਨੇ ਤਿਆਰ ਕਰ ਲਏ ਹੋਏ ਨੇ, ਇਹਨਾਂ ਨੇ BJP 'ਚ ਜਾਣਾ, ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਸੁਨੀਲ ਜਾਖੜ ਦਾ ਪਿਓ ਬਲਰਾਮ ਜਾਖੜ ਜਿਹੜਾ ਸਪੀਕਰ ਸੀ ਭਾਰਤੀ ਪਾਰਲੀਮੈਂਟ ਦਾ इंदिरा गांधी ਦੇ ਬਹੁਤ ਕਰੀਬ, ਉਹਦਾ ਔਨ पब्लिक रिकॉर्ड ਉਹਦਾ ਬਿਆਨ है कि अगर भारत की सुरक्षा के लिए हमें 2 करोड़ सिखों को मारना भी पड़ा तो हम इससे हिचकिचाएंगे नहीं। ये बलराम जाखड़ ਉਹਦਾ ਹੀ ਮੁੰਡਾ ਹੈ। ਹਾਲਾਂ ਜਦੋਂ ਚੇਸਟ ਪੰਜਾਬੀ ਬੋਲਦਾ ਜਾਂ ਕੁਝ ਮੁੱਦਿਆਂ ਤੇ ਲੱਗਦਾ ਹੈ ਵੀ ਬਾਕੀਆਂ ਨਾਲੋਂ ਅਕਲਮੰਦ ਹੈ। ਪਰ ਹੁਣ ਇਸ ਮੁੱਦੇ 'ਚ ਬਜਾਏ ਕਿ ਆਪਣੀ ਪਾਰਟੀ ਦੀ ਹਕੂਮਤ ਨੂੰ ਡਿਫੈਂਡ ਕਰਨ ਦੇ, ਉਹ ਲੱਗਾ ਹੋਇਆ BJP ਦੀ ਲਾਈਨ ਨੂੰ ਟੋ ਕਰਨ। ਮਨੋਜ ਤਿਵਾੜੀ ਇਹਦਾ ਪਿਓ ਵਿਸ਼ਵਨਾਥ ਤਿਵਾੜੀ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੈੱਡ ਆਫ ਦਾ ਪੰਜਾਬੀ ਡਿਪਾਰਟਮੈਂਟ ਸੀ, इंदिरा गांधी ਦੇ ਬਹੁਤ ਕਰੀਬ ਸੀ, ਉਹਨੂੰ ਇੰਡੀਅਨ ਏਜੰਸੀਆਂ ਨੇ ਹੀ ਮਾਰ ਦਿੱਤਾ। ਹਾਲਾਂਕਿ ਵਿਸ਼ਵਨਾਥ ਤਿਵਾੜੀ ਸੰਤ ਪਿੰਡਾਂ ਵਾਲਿਆਂ ਨੂੰ ਵੀ ਮਿਲਦਾ ਰਹਿੰਦਾ ਸੀ ਔਰ ਕਈ ਵਾਰੀ ਇਹ ਕਿਹਾ ਜਾਂਦਾ ਸੀ ਕਿ ਜੀ ਉਹ ਸੁਨੇਹਾ ਦਾ ਆਦਾਨ ਪ੍ਰਦਾਨ ਕਰਦਾ, ਪਰ ਉਹਦਾ ਮਰਡਰ ਹੋ ਜਾਂਦਾ ਵਿਸ਼ਵਨਾਥ ਤਿਵਾੜੀ ਦਾ, ਜਿਹਨੂੰ ਈਵਨ ਸੰਤ ਪਿੰਡਾਂ ਵਾਲਿਆਂ ਨੇ ਵੀ ਕੰਡੈਮ ਕੀਤਾ ਸੀ ਔਰ ਕਿਹਾ ਸੀ ਵੀ ਇਹਦੇ 'ਚ ਕੋਈ ਸਾਡੇ ਕਿਸੇ ਦਾ ਹੱਥ ਨਹੀਂ ਹੈ। ਔਰ ਉਹ ਉਸ ਦਾ ਇੱਕ ਉਸ ਪੀਰੀਅਡ ਦੇ, ਔਰ ਇਹ 84 ਤੋਂ ਪਹਿਲਾਂ ਦੀ ਗੱਲ ਹੈ, ਜ਼ਾਹਰ ਹੈ ਜਦੋਂ ਸੰਤ ਧਰਮਯੁੱਧ ਮੋਰਚਾ ਲੀਡ ਕਰ ਰਹੇ ਸੀ। ਲੇਕਿਨ ਜੋ ਰਵੱਈਆ ਇਸ ਮਨੀਸ਼ ਤਿਵਾੜੀ ਦਾ ਹੈ, ਉਸ ਤੋਂ ਤੁਸੀਂ ਅੰਦਾਜ਼ਾ ਲਾ ਲਓ। ਰਿਪਰੈਜ਼ੈਂਟ ਵੀ ਅਨੰਦਪੁਰ ਸਾਹਿਬ ਦੀ ਸੀਟ ਕਰਦਾ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ, ਔਰ ਉਹ ਵੀ ਇਹਨੂੰ ਸਿਕਿਉਰਿਟੀ ਲੈਪਸ ਨਾਲ ਜੋੜ ਰਿਹਾ। ਸੋ ਅਸੀਂ ਜਿੰਨਾ ਮਰਜ਼ੀ ਇਹਨੂੰ ਪੰਜਾਬੀਅਤ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰੀਏ, ਅਲਟੀਮੇਟਲੀ ਪੰਜਾਬ ਦੇ ਸਾਡੇ ਹਿੰਦੂ ਵੀਰ ਭੈਣਾਂ ਜਿਨ੍ਹਾਂ ਨੇ 1951 ਤੋਂ ਲੈ ਕੇ ਹੁਣ ਤੱਕ ਆਪਣੀ ਮਾਂ ਬੋਲੀ ਪੰਜਾਬੀ ਵੱਲ ਪਿੱਠ ਕੀਤੀ, ਪੰਜਾਬੀ ਬੋਲ ਕੇ ਹਿੰਦੀ ਲਿਖਵਾਉਂਦੇ ਰਹੇ। ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆਈ, ਇਹ ਹਮੇਸ਼ਾ ਦਿੱਲੀ ਦੀ ਜਿਹੜੀ ਆਵਾਜ਼ ਬਣ ਕੇ ਆਏ। ਔਰ ਹੁਣ ਦੇ ਦੌਰ 'ਚ ਵੀ ਤੁਸੀਂ ਦੇਖ ਲਓ ਵੀ ਸਰਕਾਰ ਉਹਨਾਂ ਦੀ ਆਪਣੀ ਆ ਕਾਂਗਰਸ। ਜੇ ਤਾਂ ਬਾਦਲਾਂ ਦੀ ਜਾਂ ਕਿਸੇ ਹੋਰ ਦੀ ਹੁੰਦੀ ਫਿਰ ਤਾਂ ਲੱਗਦਾ ਕਿ ਭਾਈ ਫਿਰ ਵੀ ਇਹ ਦੋਨੋਂ ਚਿਹਰੇ ਜਿਹੜੇ ਨੇ, ਜਿਹੜੇ ਪ੍ਰੈਜ਼ੈਂਟੇਬਲ ਹਿੰਦੂ ਫੇਸਿਸ ਨੇ, ਜਿਨ੍ਹਾਂ ਰਾਹੀਂ ਉਹਨਾਂ ਨੇ ਜਿਹੜੀ ਹੈ ਹਿੰਦੂ ਵੋਟ ਲੈਣੀ ਹੈ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ। ਇਹ ਵੈਸੇ ਵੀ ਸੁਨੀਲ ਜਾਖੜ ਯਾਰ ਰਿਹਾ ਅਮਰਿੰਦਰ ਦਾ, ਕਿਸੇ ਵੇਲੇ ਅਮਰਿੰਦਰ ਇਹਨੂੰ ਚੀਫ ਮਿਨਿਸਟਰ ਫੇਸ ਦੇ ਤੌਰ ਤੇ ਪ੍ਰੈਜ਼ੈਂਟ ਕਰ ਰਿਹਾ ਸੀ। ਔਰ ਮਨੀਸ਼ ਤਿਵਾੜੀ ਉਹ ਤਾਂ ਵੈਸੇ ਹੀ ਇਸ ਵੇਲੇ ਗੁੱਡ ਬੁੱਕਸ 'ਚ ਨਹੀਂ ਹੈਗਾ, ਉਹ ਕਾਂਗਰਸ ਲੀਡਰਸ਼ਿਪ ਦੇ ਔਰ ਜਿਹੜਾ ਉਹਨਾਂ ਦਾ 22 23 ਦਾ ਬਾਗੀ ਗਰੁੱਪ ਹੈ ਉਹਦਾ ਹਿੱਸਾ ਹੈ, ਪਰ ਇਹ BJP 'ਚ ਜਾਣ ਦੀ ਤਿਆਰੀ 'ਚ ਨੇ। ਸੋ ਤੁਸੀਂ ਆਪਣੀ ਲੜਾਈ ਸਿੱਖ ਕੌਮ ਨੂੰ ਖੁਦ ਲੜਨੀ ਪਏਗੀ ਔਰ ਇਹ ਅਲਟੀਮੇਟਲੀ ਜਿਹੜਾ ਹੈ ਉਹ ਦੁਸ਼ਮਣ ਦੇ ਹੱਕ 'ਚ ਭੁਗਤਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸਵੀਟ ਨੰਬਰ 204,
ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦਾ ਹਿੰਦੂਤਵੀ ਤੰਤਰ ਇਸ ਵੇਲੇ ਸਿੱਖ ਕੌਮ ਅਤੇ ਗੁਰਦੁਆਰਿਆਂ ਦੇ ਖਿਲਾਫ ਨਾ ਪੱਖੀ ਪ੍ਰੋਪੇਗੈਂਡਾ ਵਿੱਚ ਲੱਗਿਆ ਹੋਇਆ ਹੈ ਔਰ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਸਿੱਖਾਂ ਨੂੰ ਨਵੰਬਰ 1984 ਦੀ ਸਿੱਖ ਨਸਲ ਕੁਸ਼ੀ ਦੌਰਾਨ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਇਉਂ ਜਾਪਦਾ ਹੈ ਕਿ ਇੱਕ ਹੋਰ ਸਿੱਖ ਨਸਲ ਕੁਸ਼ੀ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰ? ਦੇਖੋ, 5 ਜਨਵਰੀ ਨੂੰ ਜਦੋਂ ਕਿ ਮੋਦੀ ਬੈਰੰਗ ਵਾਪਸ ਜਾਂਦਾ ਹੈ, ਕਿਉਂਕਿ ਉਸ ਦਾ ਫਲੋਪ ਸ਼ੋਅ ਹੈ ਰੈਲੀ ਦਾ, ਅੱਛਾ, ਔਰ ਕਿਵੇਂ ਉਹਨੂੰ ਟਵਿਸਟ ਦਿੱਤੀ ਜਾਂਦੀ ਹੈ, ਉਹਦੀ ਆਪਣੀ ਜ਼ਬਾਨੀ ਜਿਹਨੂੰ ਉਹਨਾਂ ਦੀ ਨਿਊਜ਼ ਏਜੰਸੀ ਜਿਹੜੀ ਰਾਹ ਦਾ ਮਾਊਥਪੀਸ ਹੈ ANI, ਉਹਨੂੰ ਕਿਸੇ ਹੋਰ ਮੀਡੀਆ ਜਾਂ ਕਿਹੜੇ ਆਫੀਸਰ ਨੂੰ ਕਿਹਾ ਪੰਜਾਬ ਦੇ ਕਿ ਜੀ ਆਪਣੇ ਚੀਫ ਮਿਨਿਸਟਰ ਨੂੰ ਸ਼ੁਕਰੀਆ ਕਰ ਦੇਣਾ, ਮੈਂ ਜ਼ਿੰਦਾ ਬਠਿੰਡਾ ਪਹੁੰਚ ਗਿਆ, ਜਿਵੇਂ ਵਰਦੀਆਂ ਗੋਲੀਆਂ ਜਾਂ ਟੈਂਕਾਂ ਦੇ ਗੋਲਿਆਂ ਚੋਂ ਨਿਕਲ ਕੇ ਆਇਆ ਹੋਏ। ਲੇਕਿਨ ਕਿਵੇਂ ਇਹਨਾਂ 24 ਘੰਟਿਆਂ ਦੇ ਵਿੱਚ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ, ਰਿਪਬਲਿਕ TV ਔਰ ਗੋਸਵਾਮੀ ਔਰ ਉਹ ਸਾਰੇ ਫਰਾਡੀਏ ਹੋਣ ਜਿਹੜੇ, ਔਰ ਉਹਨਾਂ ਦੀਆਂ 3-3 ਫੁੱਟੀਆਂ ਐਂਕਰਾਂ ਜਿਹੜੀਆਂ 6-6 ਫੁੱਟ ਉੜਕਦੀਆਂ, ਉਹ ਆਪਣਾ ਕੰਮ ਕਰ ਰਹੀਆਂ। ਸੋਸ਼ਲ ਮੀਡੀਆ ਦੇ ਉੱਤੇ ਕਿੰਨੀ ਨਫ਼ਰਤ ਸਿੱਖ ਕੌਮ ਪੰਜਾਬ ਔਰ ਉਹਦੇ ਲਈ ਪਸਾਰੀ ਜਾ ਰਹੀ ਹੈ। ਕਿਵੇਂ ਉਹਨਾਂ ਦੀ ਜਿਹੜੀ ਸਿਆਸੀ ਲੀਡਰਸ਼ਿਪ ਮਰਤਿੰਜੋ ਯੱਗਿਆ ਜਿਹੜਾ ਮੱਧ ਪ੍ਰਦੇਸ਼ ਤੋਂ ਕਰਵਾ ਕੇ ਜਿਹੜਾ ਕਿ ਔਰ ਸਾਰੇ ਪਾਸੇ ਪੂਜਾ ਦਿੱਲੀ 'ਚ ਵੀ ਹੋ ਰਹੀ ਹੈ ਔਰ ਸਾਰੇ ਭਾਰਤ 'ਚ ਉਹਨਾਂ ਨੇ ਡਿਊਟੀਆਂ ਲਾਤੀਆਂ ਵੀ ਫਲਾਣੀ ਥਾਂ ਪੂਜਾ ਮੋਦੀ ਦੀ ਲੰਬੀ ਜ਼ਿੰਦਗੀ ਲਈ ਜਾਂ ਦੂਜੇ ਲਈ, ਜਿਵੇਂ ਸਮੁੰਦਰ 'ਚੋਂ ਉਹਨੂੰ ਕੱਢ ਕੇ ਲਿਆਂਦਾ ਡੁੱਬੇ ਹੋਏ ਨੂੰ। ਸੋ ਇਸ ਕਿਸਮ ਦਾ ਮਾਹੌਲ। ਲੇਕਿਨ ਤੁਹਾਨੂੰ ਇਹ ਅੰਦਾਜ਼ਾ ਹੋ ਜਾਏਗਾ ਕਿ ਵੀ ਇਹ ਇਹਨਾਂ ਨੇ ਜਿਹੜੀ ਇਹਨਾਂ ਦੀ ਨੀਤੀ ਸਿੱਖੀ ਨੂੰ, ਸਿੱਖਾਂ ਨੂੰ ਆਪਣੇ ਆਪ 'ਚ ਜਜ਼ਬ ਕਰਨ ਦੀ ਸੀ, ਉਹਦੀ ਨਾਕਾਮਯਾਬੀ ਤੋਂ ਬਾਅਦ ਇਹ ਲੱਗਦਾ ਹੈ ਕਿ ਉਸ ਫਾਈਨਲ ਸਟੈਪ ਵਾਲੀ ਵੱਧ ਰਹੇ ਨੇ ਜੋ ਇੰਦਰਾ ਗਾਂਧੀ ਨੇ, ਜਿਹਨੇ ਦੇਖਿਆ ਕਿ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, ਉਹ ਪਾਣੀ ਲੁੱਟਣ ਦੇ ਲਈ SYL ਕਨਾਲ ਦਾ ਟੱਕ ਲਾਉਣ ਦੇ ਲਈ ਜਿਹੜੀ ਹੈ ਉਹ ਕਪੂਰੀ ਥਾਂ ਤੇ ਆਈ, ਜਦੋਂ ਇਹੀ ਬਦ ਇਖਲਾਕ, ਬਦ ਕਲਾਮ, ਬਦ ਜ਼ਬਾਨ, ਬਦ ਸ਼ਕਲ ਕੈਪਟਨ ਅਮਰਿੰਦਰ, ਉਦੋਂ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੀ, ਇਹ ਚਾਂਦੀ ਦੀ ਲੈ ਕੇ ਕਈਆਂ ਜਿਹੜਾ ਉਹਦੇ ਅੱਗੇ ਹੋਇਆ ਸੀ। 1981 ਦੀ ਗੱਲ ਹੈ, ਉਦੋਂ ਵੀ ਸਿੱਖਾਂ ਨੇ ਮੋਰਚਾ ਲਾਇਆ, ਫਿਰ ਧਰਮ ਯੁੱਧ ਮੋਰਚਾ, ਔਰ ਇੰਦਰਾ ਗਾਂਧੀ ਇਸ ਕਨਕਲੂਜਨ ਤੇ ਪਹੁੰਚੀ ਸੀ ਵੀ ਇਹਨਾਂ ਨੂੰ ਸਬਕ ਸਿਖਾਓ ਫਾਈਨਲੀ, ਔਰ ਉਹ ਟੈਂਕਾਂ ਤੋਪਾਂ ਨਾਲ ਹਮਲਾ। ਇਹ ਵੱਖਰੀ ਗੱਲ ਹੈ ਕਿ ਉਹ ਸਬਕ ਸਿਖਾਉਂਦੀ ਖੁਦ ਜਿਹੜੀ ਹੈ ਉਹ ਦੋਜ਼ਖ ਦੀ ਅੱਗ ਦੇ ਵਿੱਚ ਸੜ ਰਹੀ ਹੈ ਅੱਜ ਵੀ, ਔਰ ਉਸੇ ਅੱਗ ਦੇ ਵਿੱਚ ਸੜਨ ਲਈ ਫਿਰ ਉਹਦਾ ਮੁੰਡਾ ਵੀ ਤੁਰ ਗਿਆ ਉਹਦੇ ਪਿੱਛੇ। ਲੇਕਿਨ ਇਹ ਲੱਗਦਾ ਹੈ ਵੀ ਅਲਟੀਮੇਟਲੀ ਫਿਰੌਨੀਅਤ ਕੀ ਹੁੰਦੀ ਹੈ। ਜਦੋਂ ਅਸੀਂ ਫਿਰੌਨ ਦੀ ਗੱਲ ਕਰਦੇ ਹਾਂ, ਸਾਰੀਆਂ ਮਜ਼ਹਬੀ ਟ੍ਰੈਡੀਸ਼ਨਸ ਉਸ ਦਾ ਜ਼ਿਕਰ ਕਰਦੀਆਂ ਕਿ ਕਿਵੇਂ ਉਹਨੇ ਇੱਕ ਸਟੇਜ ਦੇ ਉੱਤੇ ਇਹ ਸਮਝ ਲਿਆ ਕੋਈ ਰੱਬ ਨਹੀਂ, ਉਹ ਖੁਦ ਹੀ ਰੱਬ ਬਣਿਆ ਹੋਇਆ ਸੀ, ਆਪਣੇ ਮੰਦਰ ਬਣਵਾਏ ਹੋਏ ਸੀ, ਔਰ ਅਲਟੀਮੇਟਲੀ ਫਿਰ ਫਿਰੌਨ ਦਾ ਐਂਡ ਕੀ ਹੋਇਆ। ਇਹੀ ਫਿਰੌਨੀਅਤ ਇੰਦਰਾ ਗਾਂਧੀ ਦੇ ਉੱਤੇ ਸੀ ਭਰਪਾ ਛਾਈ ਹੋਈ ਸੀ, ਉਹੀ ਅੱਜ ਮੋਦੀ ਦੇ ਉੱਤੇ ਹੈ। ਔਰ ਜੇ ਮੋਦੀ ਨੇ ਕੋਈ ਇਸ ਕਿਸਮ ਦੀ ਲਾਈਨ, ਕਿਉਂਕਿ ਜੋ ਮਾਹੌਲ ਇਹਨਾਂ 24 ਘੰਟਿਆਂ 'ਚ ਹੈ, ਔਰ ਜਿਹੜੇ ਸੀਨੀਅਰ ਕਿਸਮ ਦੇ ਆਪਣੇ ਆਪ ਨੂੰ ਪੈਟਰੀਓਟਿਕ ਵੀ ਗਿਣਨ ਵਾਲੇ ਨੇ ਉਹ ਵੀ ਘਬਰਾਏ ਹੋਏ ਨੇ, ਔਰ ਉਸ ਤੋਂ ਕੀ ਮਾਹੌਲ ਐਵੇਂ ਜੇ ਬਹੁਤ ਸਾਰੀ ਡਿਟੇਲ 'ਚ ਗਿਆ ਤਾਂ ਵਕਤ ਲੱਗੇਗਾ। ਪਹਿਲਾਂ ਤਾਂ ਇਹਨਾਂ ਦੀ RSS ਦੀ ਪੋਸਟਲ ਗਰਲ ਜਿਹੜੀ ਹੈ ਕੰਗਣਾ ਰਣੌਤ, ਕਿਉਂਕਿ ਇਹ ਜਿਹੜੇ ਸਿਗਨਲ ਹੁੰਦੇ ਨੇ ਉਹ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਉਹਨੇ ਟਵੀਟ ਕੀਤਾ, what happened in Punjab is shameful, ਪਹਿਲਾਂ ਹੀ ਉਹਨੂੰ ਪੰਜਾਬ ਨਾਲ ਜੋੜ ਕੇ, what happened in Punjab is shameful, honorable prime minister is democratically elected leader,
ਤੇ ਡੈਮੋਕ੍ਰੇਸੀ ਦੇ ਵਿੱਚ ਵਿਖਾਵਾ ਕਰਨ ਦਾ, ਮੁਜ਼ਾਹਰਾ ਕਰਨ ਦਾ ਹੱਕ ਵੀ ਲੋਕਾਂ ਕੋਲ ਹੁੰਦਾ ਹੈ। ਇੱਥੇ ਤਾਂ ਜਿਹੜਾ ਉਹ ਆਂਡੇ ਵੀ ਮਾਰਦੇ ਨੇ, ਟਮਾਟਰ ਵੀ ਮਾਰਦੇ ਨੇ, ਔਰ ਇਹ ਵੀ ਜਮਹੂਰੀਅਤ ਦਾ ਹਿੱਸਾ ਹੈ। Honorable Prime Minister is a democratically elected leader, representative, voice of 1.4 billion people। ਤੁਸੀਂ ਦੇਖੋ ਦਿਮਾਗ ਕਿੱਥੇ ਚੜਿਆ ਹੋਇਆ ਤੇ 1.4 ਬਿਲੀਅਨ ਲੋਕਾਂ ਦੀ ਉਹ ਆਵਾਜ਼ ਹੈ। An attack on him is an attack on every single Indian। ਹੁਣ ਇਹ ਮਾਹੌਲ ਕਿ ਉਹਦੇ ਤੇ ਹਮਲਾ, ਕਿਹਨੇ ਹਮਲਾ ਕੀਤਾ ਬਾਈ ਬੀਬੀ? ਲੇਕਿਨ ਤੁਸੀਂ ਜੇ ਝੂਠ ਹੀ ਬੋਲਣਾ, ਇੰਨਾ ਵੱਡਾ ਝੂਠ ਬੋਲੋ ਜਿਵੇਂ ਉਹਨੇ ਬੋਲਿਆ ਵੀ ਮੈਂ ਜਾਨ ਬਚਾ ਕੇ ਆਇਆ, ਅੱਗੋਂ ਸਾਰਿਆਂ ਨੇ ਉਹਨੂੰ ਅਟੈਕ ਬਣਾ ਦਿੱਤਾ ਜਿਹਦਾ ਕੋਈ ਤਾਲੁਕ ਹੀ ਨਹੀਂ ਹੈ। ਇਟਸ ਐਨ ਅਟੈਕ ਔਨ ਐਵਰੀ ਸਿੰਗਲ ਇੰਡੀਅਨ। ਇਟ ਇਜ਼ ਐਨ ਅਟੈਕ ਔਨ ਆਵਰ ਡੈਮੋਕ੍ਰੇਸੀ ਇਟਸੈਲਫ, ਕਿ ਸਾਡੀ ਜਮਹੂਰੀਅਤ ਤੇ ਅਟੈਕ ਹੋ ਗਿਆ। ਪੰਜਾਬ ਇਜ਼ ਬਿਕਮਿੰਗ ਏ ਹੱਬ ਫਾਰ ਟੈਰਰਿਸਟਿਕ ਐਕਟੀਵਿਟੀਜ਼, ਕਿ ਪੰਜਾਬ ਜਿਹੜਾ ਹੈ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਦਾ ਕੇਂਦਰ ਬਣਦਾ ਜਾ ਰਿਹਾ। ਇਫ ਵੀ ਡੋਂਟ ਸਟਾਪ them ਨਾਓ, ਨੇਸ਼ਨ ਵਿਲ ਹੈਵ ਟੂ ਪੇ ਏ ਬਿਗ ਪ੍ਰਾਈਸ, ਕਿ ਜੇ ਅਸੀਂ ਹੁਣ ਉਹਨਾਂ ਨੂੰ ਨਾ ਰੋਕਿਆ ਤੇ ਮੁਲਕ ਨੂੰ ਇਸ ਦੀ ਬਹੁਤ ਕੀਮਤ ਅਦਾ ਕਰਨੀ। ਹੁਣ ਇਹ ਕੀ ਕਾਲ ਹੈ? ਜ਼ਾਹਰ ਹੈ ਕਿ ਭਾਈ ਇਹ ਉਸ ਪਾਸੇ ਵੱਲ ਜਾ ਰਹੇ ਨੇ। ਔਰ ਇਸ ਦੇ ਉੱਤੇ ਟਾਈਮਜ਼ ਆਫ ਇੰਡੀਆ ਦੇ ਸੀਨੀਅਰ ਪੱਤਰਕਾਰ ਨੇ ਮਿਸਟਰ IP ਸਿੰਘ, ਉਹਨਾਂ ਦੀ ਸਟੋਰੀ ਟਾਈਮਜ਼ ਆਫ ਇੰਡੀਆ 'ਚ ਹੈ, ਆਫਟਰ ਮੋਦੀ ਰਿਟਰਨਸ ਰਿਪੀਟ ਆਫ 1984 ਥ੍ਰੈਟਸ ਔਨ ਸੋਸ਼ਲ ਮੀਡੀਆ। ਇਹ ਹੈਡਲਾਈਨ ਹੈ ਉਹਨਾਂ ਦੇ ਮੀਡੀਆ ਦੀ ਸਟੋਰੀ ਦਾ ਕਿ ਵੀ ਜਦੋਂ ਦਾ ਮੋਦੀ ਜਿਹੜਾ ਵਾਪਸ ਆਇਆ ਦਿੱਲੀ, ਇਹੀ ਚੱਲ ਰਿਹਾ ਹੈ ਕਿ ਅਸੀਂ 1984 ਯਾਦ ਕਰਾ ਦੇਵਾਂਗੇ ਸਿੱਖਾਂ ਨੂੰ। ਔਰ ਮੈਂ ਉਸ ਸਟੋਰੀ ਨੂੰ ਸ਼ੇਅਰ ਕਰਨਾ ਚਾਹੁੰਦਾ ਜਿਹੜੀ ਉਹਨਾਂ ਨੇ ਕਹੀ ਹੈ ਕਿ ਇਹ ਜਦੋਂ ਦਾ ਮੋਦੀ ਵਾਪਸ ਆਇਆ, ਉਹ ਮੋਗਾ ਫਿਰੋਜ਼ਪੁਰ ਹਾਈਵੇ ਦੇ ਉੱਤੇ ਜਿਹੜਾ ਉਸ ਫਲਾਈਓਵਰ ਦੇ ਉੱਤੇ ਫਸ ਗਿਆ ਸੀ। The threat of genocide and repeat of 1984 massacre of Sikhs were openly given on social media, not on veiled handles on Twitter have been used for posting hate messages against Sikh community. Even from genuine Facebook accounts, the threats of repeat of 84 have been given. ਇੱਕ ਤਾਂ ਸੀ ਜਿਵੇਂ ਉਹਨਾਂ ਨੇ ਸੁਲੀ ਐਪ ਔਰ ਬੁਲੀ, ਤੇ ਉਹਦੇ 'ਚ ਹੁਣ ਸਾਹਮਣੇ ਆ ਗਿਆ ਕਿ ਭਾਈ ਉਹ ਸਾਰੇ ਹਿੰਦੂ 4-5 ਕੰਪਿਊਟਰ ਔਰ ਦੂਜਿਆਂ ਦੇ ਸਟੂਡੈਂਟ ਨੇ, ਉਹ ਤਾਂ ਹੀਡੀਅਸ ਢੰਗ ਨਾਲ ਸੀ। ਇਹ ਜਿਹੜੇ ਉਹਨਾਂ ਦੇ ਓਪਨ ਅਕਾਊਂਟ ਨੇ ਜਿਹੜੇ ਵੈਲ ਵਿਜ਼ੀਬਲ, ਉਹਨਾਂ ਰਾਹੀਂ ਵੀ ਇਹ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਇਹ ਹੈਸ਼ਟੈਗ ਬਤਾ ਨਹੀਂ ਚੇਤਾ ਰਹਾ ਹੂੰ, ਇਹ ਹੈਸ਼ਟੈਗ ਉਹਨਾਂ ਨੇ ਸ਼ੁਰੂ ਕੀਤਾ ਹੈ, ਵਾਜ਼ ਰਨ ਇਨ ਦੇਵਨਾਗਰੀ ਹਿੰਦੀ ਦੇ ਵਿੱਚ। ਵਿਦ ਦਿਸ ਮੈਸੇਜ ਸ਼ਿਕੋਹਾਬਾਦ UP ਬੇਸਡ ਅਜੇ ਸਿੰਘ ਪੋਸਟਡ ਇਨ ਹਿੰਦੀ 'ਚ ਉਹਦੀ 84 ਵਿਲ ਸਟਾਰਟ appearing as a minor incident, ਕਿ ਹੁਣ ਜੋ ਅਸੀਂ ਸਿੱਖਾਂ ਨਾਲ ਕਰਨਾ ਹੈ 1984 ਬਹੁਤ ਉਹਦੇ ਸਾਹਮਣੇ ਪੇਤਲਾ ਹੋਏਗਾ। ਇੰਦਰਾ ਗਾਂਧੀ only had admirers of supporters. He, I mean Modi, Narendra Damodar Modi, Lord of hearts of crores of Bhagats. Even if he would get a gash, neither you race would be visible, ਕਿ ਜੇ ਉਹਨੂੰ ਇੱਕ ਸਕ੍ਰੈਚ ਵੀ ਆਇਆ ਤੇ ਤੁਹਾਡੀ ਸਾਰੀ ਅਸੀਂ ਰੇਸ ਜਿਹੜੀ ਹੈ ਉਹ ਕਰੋੜਾਂ ਦਿਲਾਂ ਦਾ ਹਿਰਦੇ ਸਮਰਾਟ ਹੈ, ਉਹਨੂੰ ਅਸੀਂ ਖਤਮ ਕਰ ਦੇਵਾਂਗੇ। nor your race would be visible, nor any history would remain. It will not be seen who is innocent or who is culprit. Stay in your limits. Punjab government should also note, and so should Pindranwale's illicit progeny, कि पिंडरांवाले ਦੀ ਨਾਜਾਇਜ਼ ਔਲਾਦ ਵੀ ਇਹ ਦੇਖ ਲੈ ਔਰ ਪੰਜਾਬ ਗਵਰਨਮੈਂਟ ਵੀ ਸਮਝ ਲੈ ਵੀ ਅਸੀਂ ਨਾਮੋ ਨਿਸ਼ਾਨ ਤੁਹਾਡਾ ਮਿਟਾ ਦੇਵਾਂਗੇ, ਤੁਹਾਡਾ ਇਤਿਹਾਸ ਵੀ ਨਹੀਂ ਰਹਿਣ ਦੇਵਾਂਗੇ। This message was widely shared by other Facebook users with the hashtag and several others posted similar comment. ਇਹ hashtag ਬਣਾਇਆ ਔਰ ਉਹਦੇ ਨਾਲ ਬਹੁਤਿਆਂ ਨੇ ਹੋਰ comment ਲਿਖੇ। Some tweaked or added something more on this message, but idea remained the same. Threaten a genocide. One Abraham Cha Kashyap, claiming to be assistant teacher in education department of Bihar, ਇਹ ਨੌਕਰੀਆਂ ਦੇ ਉੱਤੇ ਬੈਠੇ ਲੋਕ ਜਿਹਦਾ ਇਹ ਨਾਂ ਕਸ਼ਪ ਦਿੱਤਾ ਹੈ, also shared this message with the addition, now it appears what happened in 84 was correct, ਕਿ ਜੋ 84 ਚ ਹੋਇਆ ਉਹ ਬਿਲਕੁਲ ਠੀਕ ਹੋਇਆ। In a reference to massacre of Sikhs in November 84, one Suresh Mistry, apart from posting abuses, added, if there had been any gash or there would be one, then we shall not see who is responsible. Then weapons will be used from one side only
and these would continue till last impression of your race will be eliminated। कि जे ਅਸੀਂ ਫਿਰ ਇਹ ਨਹੀਂ ਦੇਖਾਂਗੇ ਕੌਣ ਗੁਨਾਹਗਾਰ, ਅਸੀਂ ਅਖੀਰ ਤੱਕ ਤੁਹਾਡਾ ਇੱਕ ਵੀ ਜਦੋਂ ਤੱਕ ਬੰਦਾ ਨਹੀਂ ਬਚੇਗਾ ਉਦੋਂ ਤੱਕ ਇਹ ਸਾਡੇ ਹਥਿਆਰ ਚੱਲਣਗੇ। ਔਰ ਹੋਰ ਵੀ ਉਹਨਾਂ ਨੇ ਦਿੱਤਾ ਔਰ ਇਸ ਦੇ ਉੱਤੇ ਹੀ ਸਾਨੂੰ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਵੀ ਡਿਟੇਲ ਦੇ ਵਿੱਚ 2-3 ਲਿਖਤਾਂ ਨੇ ਉਹਨਾਂ ਦੀਆਂ। ਇੱਕ ਦਾ ਤਾਂ ਉਹਨਾਂ ਨੇ ਹੈਡਿੰਗ ਹੀ ਦਿੱਤਾ ਕਿ ਅੱਜ ਗੁਲਾਮੀ ਦਾ ਅਹਿਸਾਸ ਹੋਇਆ ਕਿ ਨਹੀਂ, ਉਸ ਦੇ ਉੱਤੇ ਉਹਨਾਂ ਨੇ ਸਵਾਲੀਆ ਨਿਸ਼ਾਨ ਲਾਇਆ ਕਿ ਭਾਈ ਅੱਜ ਕੀ ਹੈ। ਉਹਨਾਂ ਨੇ ਕਿਹਾ ਵੀ ਭਾਰਤ ਦੇ ਵਿੱਚ ਸਿੱਖ ਔਰ ਗੁਰਦੁਆਰੇ ਇਹ ਜਿਹੜੇ ਨੇ ਉਹ ਅੰਡਰ ਥ੍ਰੈਟ ਨੇ। ਬੀਜੇਪੀ IT cell had trended names of Indira and Rajiv Gandhi and RSS BJP supporters have threatened to repeat 1984 in last 7 years। Yesterday again they trended a hashtag threatening a repeat of 1984। पूरा hashtag चलाया कि ਅਸੀਂ रिपीट करांगे। उन्होंने टाइम्स ऑफ इंडिया की रिपोर्ट का भी हवाला दिता है। कंगना रनौत ने पंजाब ਨੂੰ हब ऑफ टेररिस्ट एक्टिविटीज किया। इवन साइना नेहवाल is also openly tweeting lies about attack on Prime Minister when there was no attack at all। और इसी तरह मोदी is full on creating anti-Sikh narrative and spreading lies on so-called plot to assassinate him। ਉਹਨੂੰ ਕਹਾਣੀ ਹੈ ਜੀ ਮੋਦੀ ਨੂੰ ਤਾਂ ਮਾਰ ਦੇਣਾ ਸੀ। ਜਦੋਂ ਉਹਨੇ ਕਿਹਾ ਕਿ ਵੀ ਮੈਂ ਜਾਨ ਬਚਾ ਕੇ ਆਇਆ, ਫਿਰ ਅਰਨਾਬ ਗੋਸਵਾਮੀ ਔਰ ਉਹਨਾਂ ਦਾ ਹਿੰਦੀ ਚੈਨਲ are running drama claiming Modi is Mrityunjay who won against death। He is खतरों का खिलाड़ी who escaped alive from Punjab। ਜਿਵੇਂ ਕਿ ਉਹ ਉਸ ਵੋਲਕੈਨੋ ਚੋਂ ਨਿਕਲ ਕੇ ਆਇਆ ਹੋਏ ਔਰ and showed visuals of prayers for long life। अब ਚਾਰ ਚੁਫੇਰੇ ਪੂਜਾ ਹੋ ਰਹੀ ਹੈ ਮੋਦੀ ਔਰ ਦੂਸਰੇ ਦੀ। ਪੰਜਾਬੀ should never forget this betrayal by ਆਮ ਆਦਮੀ ਪਾਰਟੀ, SAD and many rogues from Indian National Congress। ਅਸੀਂ ਜ਼ਿਕਰ ਕੀਤਾ ਕਿ ਵੀ ਕਿਵੇਂ ਬਾਦਲ ਵੀ, ਆਮ ਆਦਮੀ ਪਾਰਟੀ ਵੀ ਤੇ ਇਹੀ ਮਨੀਸ਼ ਤਿਵਾੜੀ ਔਰ ਜਾਖੜ ਇਹ ਸਭ ਬੀਜੇਪੀ ਦਾ ਹੀ ਗੀਤ ਜਿਹੜੇ ਨੇ ਗਾ ਰਹੇ ਨੇ। ਕੇਰਲਾ ਹੈਡ ਆਲਸੋ ਫੋਰਸਡ ਮੋਦੀ ਟੂ ਟਰਨ ਅਵੇ ਐਂਡ ਸੋ ਡਿਡ ਤਮਿਲਨਾਡੂ। ਕਿ ਇਸ ਤੋਂ ਪਹਿਲਾਂ ਕੇਰਲਾ ਦੇ ਲੋਕਾਂ ਨੇ ਵੀ ਭਜਾਇਆ ਸੀ ਮੋਦੀ ਨੂੰ, ਤਮਿਲਨਾਡੂ ਵਾਲਿਆਂ ਨੇ ਵੀ। ਦੇ ਈਵਨ ਲਾਂਚਡ ਲੈਕਸ ਆਫ ਬਲੈਕ ਬੈਲੂਨਸ ਇਨ ਸਕਾਈ ਟੂ ਬਲੌਕ ਵਿਊ ਆਫ ਮੋਦੀਜ਼ ਜੈਟ ਵਿਚ ਫੋਰਸਡ ਪਾਇਲਟ ਟੂ ਚੇਂਜ ਦਾ ਰਾਊਟ ਐਂਡ ਮੇਕ ਐਮਰਜੈਂਸੀ ਲੈਂਡਿੰਗ। ਉਹਨਾਂ ਨੇ ਹਜ਼ਾਰਾਂ ਕਾਲੇ ਗੁਬਾਰੇ ਤਾਂ ਕਿ ਉਹ ਪਾਇਲਟ ਵੀ ਜਿਹੜਾ ਉਹਨੇ ਆਪਣਾ ਰੂਟ ਬਦਲਣਾ ਪਿਆ ਸੀ। But no one called these states terrorists nor accused them of assassination plot or threatened genocide of their people। ਕਿਸੇ ਨੇ ਵੀ ਉਹਨਾਂ ਦੇ ਲੋਕਾਂ ਦੀ ਨਸਲਕੁਸ਼ੀ ਦਾ ਨਹੀਂ ਕਿਹਾ। Why only Sikhs and Punjab get these threats? That too when nothing happened at all। Now we all will be blamed even when nothing happens। ਵੀ ਕੁਝ ਵੀ ਨਹੀਂ ਹੋਇਆ ਫਿਰ ਵੀ blame ਹੈ। If even this constant slander, fake news, ignominy does not make Sikhs realize their slavery then nothing will। ਕਿ ਜੇ ਇਸ ਸਭ ਦੇ ਚਲਦਿਆਂ ਵੀ ਸਿੱਖਾਂ ਨੂੰ ਇਹ ਰਿਅਲਾਈਜ਼ ਨਾ ਹੋਏ ਕਿ ਗੁਲਾਮੀ ਕੀ ਹੈ, ਫਿਰ ਕੋਈ ਚੀਜ਼ ਵੀ ਉਹਨਾਂ ਨੂੰ ਇਹ ਅਹਿਸਾਸ ਨਹੀਂ ਕਰਵਾ ਸਕੇਗੀ। ਫਿਰ ਉਹਨਾਂ ਨੇ ਮੋਦੀਜ਼ ਡਰਾਮਾ ਐਂਡ ਭਗਤ ਹੇਟ ਫਾਰ ਸਿੱਖਸ ਕਿ ਵੀ ਕਿਵੇਂ ਇਹ ਸਾਰੀ ਨਫ਼ਰਤ ਫੈਲਾਈ ਹੋਈ ਹੈ। ਸੋ ਅਸੀਂ ਭੈਣ ਜੀ ਅਮਨਜੋਤ ਕੌਰ ਜੀ ਦਾ ਸ਼ੁਕਰੀਆ ਵੀ ਅਦਾ ਕਰਦੇ ਕਿ ਉਹ ਸਾਨੂੰ ਵੈਲ ਇਨਫੋਰਮਡ ਰੱਖ ਰਹੇ ਨੇ ਉੱਥੋਂ ਦੇ ਮੀਡੀਆ ਚੈਨਲਸ ਔਰ ਉਹਨਾਂ ਉੱਥੋਂ ਦੇ सोशल मीडिया की चल रहे हैं इस बारे। बहुत बहुत शुक्रिया। साथ लेने ब्रेक व्यूअर्स तुसाने जितने बने रहना, मिलते हैं आफ्टर दिस शॉर्ट ब्रेक। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ।
ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਵਿਊਅਰਸ ਨੂੰ ਜਾਪਦਾ ਹੈ ਕਿ ਭਾਰਤ ਦਾ ਇੱਕ ਵਾਰ ਫਿਰ ਦਿਲ ਕਰ ਰਿਹਾ ਹੈ ਚੀਨ ਤੋਂ ਕੁੱਟ ਖਾਣ ਦਾ। ਭਾਰਤ ਸਰਕਾਰ ਭਾਰਤ ਵਿੱਚ ਰਹਿ ਰਹੇ ਤਿੱਬਤੀਅਨ ਲੋਕਾਂ ਨੂੰ ਅੱਗੇ ਕਰਕੇ ਚੀਨ ਦੇ ਖਿਲਾਫ ਜ਼ੋਰਦਾਰ ਪ੍ਰੋਪੇਗੈਂਡਾ ਕਰ ਰਹੀ ਹੈ। ਪਿਛਲੇ ਦਿਨੀ ਦਲਾਈ ਲਾਮੇ ਦੇ ਹੈੱਡਕੁਆਰਟਰ ਧਰਮਸ਼ਾਲਾ ਵਿੱਚ ਤਿੱਬਤੀਅਨ NGOs ਵੱਲੋਂ ਇੱਕ ਪ੍ਰੋਟੈਸਟ ਕਰਵਾਇਆ ਗਿਆ, ਜਿਸ ਵਿੱਚ ਇਹ ਮੰਗ ਕੀਤੀ ਗਈ ਕਿ ਚੀਨ ਵਿੱਚ ਵਿੰਟਰ ਓਲੰਪਿਕਸ ਨਹੀਂ ਹੋਣੀਆਂ ਚਾਹੀਦੀਆਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਚਾਈਨਾ ਜਿਸ ਨੂੰ ਇੱਥੋਂ ਵਾਲੇ ਉਹ ਟਰਮ ਯੂਜ਼ ਕਰਦੇ ਹੁੰਦੇ ਨੇ ਕਿ ਭਾਈ ਚਮਕ ਰਿਹਾ ਔਰ ਰੌਕ ਕਰ ਰਿਹਾ, ਔਰ ਉਹਨਾਂ ਨੇ ਜਿੱਥੇ ਲੋਕਲ ਲੈਵਲ ਦੇ ਉੱਤੇ ਉਹਨਾਂ ਨੇ ਏਸ਼ੀਆ ਦੇ ਵਿੱਚ ਆਪਣੀ ਥਾਂ ਬਣਾਈ, ਅਫਰੀਕਾ 'ਚ ਫੁੱਟ ਹੋਲਡ, ਮਿਡਲ ਈਸਟ 'ਚ ਔਰ ਅਮਰੀਕਾ ਦੇ ਨਾਲ ਵੀ ਜਿਹੜਾ ਹੁਣ ਤੁਹਾਨੂੰ ਕੋਈ ਪਬਲਿਕ ਬਿਆਨਬਾਜ਼ੀ ਨਜ਼ਰ ਨਹੀਂ ਆਏਗੀ ਕਿਉਂਕਿ ਅਮਰੀਕਾ ਨੂੰ ਵੀ ਟੋਨ ਡਾਊਨ ਕਰਨਾ ਪਿਆ ਹੈ। ਗਰਾਊਂਡ ਸਿਚੁਏਸ਼ਨ ਦੇਖਦੇ ਹਾਂ ਰਸ਼ੀਆ ਦੇ ਨਾਲ ਵੀ, ਔਰ ਈਵਨ ਇੰਡੀਆ ਨੂੰ ਉਹਨਾਂ ਨੇ ਰਿਪੀਟਡਲੀ ਜਿਵੇਂ ਅੱਖਾਂ ਦਿਖਾਈਆਂ ਨੇ। ਅਸੀਂ ਗਲਵਾਨ ਵੈਲੀ ਤੋਂ ਜਿਹੜਾ ਗੱਲ ਕਰਦੇ ਹਾਂ, ਗਲਵਾਨ 'ਚ ਉਹਨਾਂ ਨੇ ਨਿਊ ਈਅਰ ਈਵ ਦੇ ਉੱਤੇ ਆਪਣਾ ਜਿਹੜਾ ਝੰਡਾ ਵੀ ਲਹਿਰਾਇਆ ਔਰ ਉਹਨਾਂ ਦੇ ਫੌਜੀ ਜਿਨ੍ਹਾਂ 'ਚ ਫੌਜਣਾ ਵੀ ਨੇ ਉਹ ਆਪਣਾ ਨੈਸ਼ਨਲ ਐਂਥਮ ਗਾ ਰਹੀਆਂ ਨੇ, ਔਰ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਆਪਣਾ ਨਿਊਕਲੀਅਰ ਆਰਸੈਨਲ ਵੀ ਜਿਹੜਾ ਉਹ ਅਪਡੇਟ ਕਰ ਰਹੇ ਨੇ। ਇਹਨਾਂ ਦਿਨਾਂ 'ਚ ਖਬਰਾਂ ਹੀ ਇਹ ਸੀ ਕਿ ਇਸ ਵੇਲੇ ਉਹਨਾਂ ਦਾ ਜਿਹੜਾ ਨਿਊਕਲੀਅਰ ਸਟਾਕ ਪਾਇਲ ਹੈ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ। ਔਰ ਭਾਰਤ ਨੂੰ ਉਹਨਾਂ ਨੇ ਨਿਊ ਈਅਰ ਦੇ ਉੱਤੇ ਹੀ ਇਹ ਮੈਸੇਜ ਵੀ ਦਿੱਤਾ ਜਦੋਂ ਆਪਣੇ ਸਾਊਥ ਤਿੱਬਤ ਜਿਹਨੂੰ ਇਹ ਅਰੁਣਾਚਲ ਕਹਿੰਦੇ ਨੇ, ਉਹਨਾਂ ਨੇ 15 ਥਾਵਾਂ ਦਾ ਨਾਂ ਜਿਹੜਾ ਉਹ ਚਾਈਨੀਜ਼ ਮੈਂਡਰਿਨ ਜ਼ਬਾਨ ਦੇ ਵਿੱਚ ਰੱਖਿਆ। ਔਰ ਇੱਕ ਖਬਰ ਜਿਹੜੀ ਹੈ ਪਹਿਲਾਂ ਡਿਨਾਇਲ ਮੋਡ ਸੀ, ਪਰ ਜਦੋਂ ਹੁਣ ਉਸ ਦੇ ਗੂਗਲ ਮੈਪ ਔਰ ਅਦਰਵਾਈਜ਼ ਸੈਟੇਲਾਈਟ ਇਮੇਜਿਸ ਹੀ ਆ ਗਏ ਕਿ ਕਿਵੇਂ ਪੈਂਗੋਂਗ ਸੋ ਦੇ ਨੇੜੇ ਜਿਹੜਾ ਹੈ ਇੱਕ ਪੁਲ ਜਿਹੜਾ ਸਟ੍ਰੈਟੇਜਿਕਲੀ ਇੰਪੋਰਟੈਂਟ ਸੀ ਕਿਉਂਕਿ ਪੈਂਗੋਂਗ ਸੋ ਦਾ ਉਹ ਏਰੀਆ ਜਿਹੜਾ ਚੀਨ ਨੇ ਖੋਇਆ ਇਹਨਾਂ ਤੋਂ ਪਿਛਲੀਆਂ ਝੜਪਾਂ ਦੇ ਦੌਰਾਨ, ਉੱਥੇ ਉਹ ਇੱਕ ਪੁਲ ਬਣਾ ਰਹੇ ਨੇ। ਔਰ ਪਹਿਲਾਂ ਇਹ ਬਿਲਕੁਲ ਚੁੱਪ ਰਹੇ, ਹੁਣ ਇਹਨਾਂ ਨੇ ਮੰਨਿਆ ਔਰ ਇਹਨਾਂ ਨੇ ਕਿਹਾ ਜੀ ਇਹ ਇਲੀਗਲ ਆਕੂਪੇਸ਼ਨ ਟੈਰੀਟਰੀ 'ਚ ਬਣਾ ਰਹੇ। ਔਰ ਇਹ ਜਦੋਂ ਇਹਨਾਂ ਨੇ ਚੁੱਪੀ ਰੱਖੀ, ਰਾਹੁਲ ਗਾਂਧੀ ਕੁਐਸਚਨਸ PM ਸਾਇਲੈਂਸ ਔਨ ਚਾਈਨੀਜ਼ ਬ੍ਰਿਜ ਐਟ ਪੈਂਗੋਂਗ ਸੋ, ਗਵਰਨਮੈਂਟ ਬਿਜ਼ੀ ਇਨ ਇਲੈਕਸ਼ਨਸ ਵੈਨ ਐਨਮੀਜ਼ ਐਟ ਇੰਡੀਆਜ਼ ਗੇਟ ਸੇਜ਼ ਕਾਂਗਰਸ। ਉਹਨੇ ਜਿਹੜਾ ਰਾਹੁਲ ਨੇ ਕਿਹਾ ਕਿ PM ਸਾਇਲੈਂਸ ਇਜ਼ ਡੈਫਨਿੰਗ, ਆਵਰ ਲੈਂਡ, ਆਵਰ ਪੀਪਲ, ਆਵਰ ਬਾਰਡਰਸ ਡਿਜ਼ਰਵ ਬੈਟਰ, ਕਿ ਭਾਈ ਇਹ ਬਿਲਕੁਲ ਚੁੱਪ ਕਰਕੇ ਬੈਠਾ ਹੈ। China is busy building a bridge on Pangong Tso to make it easier to deploy troops. Meanwhile, Beijing Janata Party leaders led by Modi and Home Minister are busy in election rallies. Enemy is at our gates. PM Modi is taking a siesta. ਦੁਪਹਿਰ ਦਾ ਜਿਹੜਾ ਨੈਪ ਹੁੰਦਾ ਹੈ ਉਹਨੂੰ ਇਹ ਸਿਸਤਾ ਲਫ਼ਜ਼ ਕਿਹਾ ਜਾਂਦਾ। One has to open their eyes to show the promised ਲਾਲ ਅੱਖ। ਉਹਨੇ ਕਿਹਾ ਤੁਹਾਡੀ ਲਾਲ ਅੱਖ ਕਿੱਥੇ ਆ? ਉਹ ਲਾਲ ਅੱਖ ਤਾਂ ਹੁਣ ਪਹਿਲਾਂ ਮੁਸਲਮਾਨਾਂ ਨੂੰ ਦਿਖਾਉਂਦੇ ਰਹੇ ਨੇ ਕਸ਼ਮੀਰ 'ਚ, ਪਾਕਿਸਤਾਨ ਹੁਣ ਸਿੱਖਾਂ ਨੂੰ ਦਿਖਾ ਰਹੇ ਨੇ, ਉਧਰ ਉਹਨਾਂ ਨੇ ਅੱਖ ਕੀ ਕਰਨੀ ਹੈ। ਲੇਕਿਨ ਇਹ ਠੀਕ ਹੈ ਕਿ ਵੀ ਇਹ ਸਾਹਮਣੇ ਕਿਉਂਕਿ ਇਹ ਸ਼ੈਤਾਨ ਜਿਹੜਾ ਕਮੀਨਗੀ ਦਾ ਬਾਦਸ਼ਾਹ ਹੈ ਤੇ ਕਮੀਨਾ ਬੰਦਾ ਕਦੇ ਵੀ ਉਹਦੇ 'ਚ ਹਿੰਮਤ ਤਾਂ ਹੁੰਦੀ ਨਹੀਂ ਉਹ ਸਾਹਮਣੇ ਕਰੇ, ਪਰ ਉਹ ਸ਼ਰਾਰਤ ਕਰ ਰਿਹਾ ਹੁੰਦਾ। ਹੁਣ ਉਹ ਸ਼ਰਾਰਤ ਦੇ ਲਈ ਔਰ ਜ਼ਾਹਰ ਹੈ ਥਾਪੀ ਅਮਰੀਕਾ ਦੇ ਵੀ ਨਾਲ ਹੈ। ਅਸੀਂ ਪਿਛਲੇ ਦਿਨ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜੀ ਤਿੱਬਤਨਸ ਦੀ ਜਿਹੜੇ ਲਾਮੇ ਉੱਥੇ ਬਿਠਾਏ ਹੋਏ ਨੇ ਤਿੱਬਤੀ, ਇੱਕ ਉਹਨਾਂ ਨੂੰ ਜਨਰਲਾਂ ਨੂੰ ਵੀ ਜਿਹੜੇ ਉਹਨਾਂ ਦੇ ਰਿਲੀਜੀਅਸ ਮੰਕ ਹੁੰਦੇ ਨੇ ਉਹਨਾਂ ਨੂੰ ਲਾਮੇ ਕਹਿੰਦੇ ਨੇ। ਵੱਡਾ ਮੰਦਿਰ ਹੈ ਮੈਕਲੋਡਗੰਜ 'ਚ ਨਾ ਤਿੱਬਤੀਅਨਸ ਦਾ, ਜਿਹਦੇ 'ਚ ਵੱਡੀ ਗਿਣਤੀ 'ਚੋਂ ਪੂਰੇ ਸਿਰ ਜਿਹੜੇ ਨੇ ਉਹਨਾਂ ਨੇ ਅਦਵਾਣੇ ਵਰਗੇ ਕਰਾਏ ਹੁੰਦੇ ਨੇ ਤੇ ਉਹ ਇੱਕ ਹੱਥ ਦੇ ਵਿੱਚ ਉਹ ਯੂੰ ਪੜ੍ਹ ਰਹੇ ਹੁੰਦੇ ਨੇ ਔਰ ਉਹ ਚੱਲ ਰਿਹਾ ਹੁੰਦਾ ਉਹਨਾਂ ਦੇ ਮੰਕ ਨੇ, ਉਹਨਾਂ ਨੂੰ ਵੀ ਲਾਮਾ ਕਹਿੰਦੇ ਨੇ। ਤੇ ਇਹਨਾਂ ਦਾ ਜਿਹੜਾ ਵੱਡਾ ਹੈ ਉਹਨੂੰ ਦਲਾਈ ਲਾਮਾ ਕਹਿੰਦੇ ਨੇ, ਜਿਹੜਾ ਮੇਨ ਉਹਦਾ ਟਾਈਟਲ ਹੈ ਦਲਾਈ ਲਾਮਾ। ਨਾਂ ਤਾਂ ਇਹਨਾਂ ਦੇ ਉਸ ਕਿਸਮ ਦੇ ਨੇ ਜਿਹੜੇ ਉਹਨਾਂ ਦੇ ਆਪਣੇ ਕਲਚਰ ਦਾ ਹਿੱਸਾ ਨੇ। ਹੁਣ ਉਹਦੇ 'ਚ ਉਹਨਾਂ ਨੇ ਇੱਕ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ ਔਰ ਜਿਹਨੂੰ ਪਿਛਲੇ 60 ਸਾਲ 'ਚ ਕਦੇ ਕਿਸੇ ਨੇ ਮਾਨਤਾ ਨਹੀਂ ਦਿੱਤੀ।
ਅਮਰੀਕਾ ਨੇ ਜਦੋਂ ਟਰੰਪ ਨੇ ਜਾਂਦੇ ਜਾਂਦੇ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਦੇ ਇੱਕ ਜਿਹੜਾ ਆਫਿਸ ਬੀਰਰ ਸੀ ਉਹਨੂੰ ਵਾਈਟ ਹਾਊਸ ਸੱਦਿਆ। ਹੁਣ 2 ਐਨਵॉय ਅਮਰੀਕਾ ਨੇ ਬਣਾਏ ਨੇ ਉੱਥੇ, ਔਰ ਇੰਡੀਆ ਨੇ ਵੀ ਲੇਟਲੀ ਉਹਨਾਂ ਦਾ ਜਿਹੜਾ ਪਾਰਲੀਮੈਂਟਰੀ ਗਰੁੱਪ ਹੈ 6 MP ਉਹਦੇ 'ਚ ਨੇ, ਜਿਹੜਾ ਜ਼ਾਹਰ ਹੈ BJP ਦਾ MP ਵੀ ਹੈ ਔਰ ਦੂਸਰੀਆਂ 1-2 ਪਾਰਟੀਆਂ ਵੀ ਨੇ, ਉਹਨਾਂ ਨੇ ਜਿਹੜੀ ਮੁਲਾਕਾਤ ਵੀ ਕੀਤੀ। ਹੁਣ ਇਹ ਜਿਹੜੀ ਸ਼ਰਾਰਤ ਕਰਵਾ ਰਹੇ ਨੇ, ਜਿਹੜੀ ਕੱਲ ਦੀ ਖਬਰ ਸੀ, ਤਿੱਬਤੀਅਨ NGOs ਹੋਲਡ ਪ੍ਰੋਟੈਸਟ ਓਵਰ ਵਿੰਟਰ ਓਲੰਪਿਕਸ ਇਨ ਚਾਈਨਾ। ਹੁਣ ਜਿਹੜੀਆਂ ਵਿੰਟਰ ਦੇ ਵਿੱਚ ਓਲੰਪਿਕਸ ਹੁੰਦੀਆਂ ਨੇ ਉਹ ਇਸ ਵਾਰ ਚਾਈਨਾ 'ਚ ਹੋ ਰਹੀਆਂ। ਅਮਰੀਕਾ, UK, 1-2 ਹੋਰ ਕੰਟਰੀਜ਼ ਨੇ ਕਿਹਾ ਕਿ ਜੀ ਅਸੀਂ ਸਾਡੇ ਖਿਡਾਰੀ ਤਾਂ ਜਾਣਗੇ, ਪਲੇਅਰਸ ਤਾਂ ਜਾਣਗੇ, ਪਰ ਸਾਡਾ ਸਟਾਫ ਨਹੀਂ ਜਾਏ, ਮਤਲਬ ਇੱਕ ਡਿਪਲੋਮੈਟਿਕ ਬਾਈਕਾਟ ਕੀਤਾ ਔਨ ਦਾ ਗਰਾਊਂਡ ਉਹਦੀ ਪਾਰਟਿਸਿਪੇਸ਼ਨ ਹੈ। ਹੁਣ ਗਵਰਨਮੈਂਟ ਇਨ ਐਗਜ਼ਾਈਲ ਵਾਲੇ ਜਿਹੜੇ ਤਿੱਬਤੀਅਨ ਧਰਮਸ਼ਾਲਾ ਬੈਠੇ ਨੇ ਉਹਨਾਂ ਤੋਂ ਇਹ ਕਰਵਾ ਰਹੇ ਨੇ। ਤਿੱਬਤੀਅਨ NGOs today carried out a protest in McLeodganj against the hosting of 2022 Winter Olympics in China. Protesters raised slogans against Chinese government and alleged that human rights of Tibetan and other minorities in China were being violated. ਉਹਨਾਂ ਨੇ ਮੰਗ ਕੀਤੀ ਹੈ ਕਿ ਓਲੰਪਿਕ ਕਮੇਟੀ ਤੋਂ, ਇੰਟਰਨੈਸ਼ਨਲ ਓਲੰਪਿਕ ਐਸੋਸੀਏਸ਼ਨ ਤੋਂ ਕਿ ਜੀ ਇਹ ਕੈਂਸਲ ਕਰੋ ਜਿਹੜੀਆਂ ਤੁਸੀਂ ਵਿੰਟਰ ਓਲੰਪਿਕਸ ਉੱਥੇ ਤਿੱਬਤ 'ਚ ਕਰਾ ਰਹੇ ਹੋ, ਔਰ ਇਹ ਸਾਰਾ ਜਿਹੜਾ ਕਿਉਂਕਿ ਚਾਈਨਾ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰ ਰਿਹਾ ਹੈ। ਉਹ ਜਿਸ ਮੁਲਕ 'ਚ ਤੁਸੀਂ ਬੈਠੇ ਹੋਏ ਹੋ ਉੱਥੇ ਤੁਹਾਨੂੰ ਧਰਮਸ਼ਾਲਾ ਤੋਂ ਜਿਹੜਾ ਉਹ ਹਿਮਾਚਲ 'ਚ ਤੁਸੀਂ ਦੇਖ ਲਓ ਔਰ ਪੰਜਾਬ 'ਚ ਉਤਰ ਕੇ ਦੇਖੋ 90 ਕਿਲੋਮੀਟਰ ਤੁਹਾਡੇ ਤੋਂ ਅੰਮ੍ਰਿਤਸਰ ਹੈ। ਪੰਜਾਬ 'ਚ ਕੀ ਹੋ ਰਿਹਾ ਹੈ, 300 ਮੀਲ ਜਿਹੜਾ ਤੁਹਾਡੇ ਤੋਂ ਜਿਹੜਾ ਜੰਮੂ ਔਰ ਅੱਗੋਂ ਸ੍ਰੀਨਗਰ ਔਰ ਦੂਸਰਾ ਹੋਏਗਾ, ਤੁਹਾਨੂੰ ਉੱਥੇ ਨਹੀਂ ਨਜ਼ਰ ਆਉਂਦਾ ਕਿ ਭਾਈ ਹਿਊਮਨ ਰਾਈਟ ਵਾਇਓਲੇਟ ਹੋ ਰਹੇ ਨੇ, ਮਾਈਨੋਰਟੀਜ਼ ਨਾਲ ਕੀ ਹੋ ਰਿਹਾ। ਖੁਦ ਇਹਨਾਂ ਤਿੱਬਤੀਆਂ ਦੇ ਖਿਲਾਫ ਕੁਝ ਸਾਲ ਪਹਿਲਾਂ ਮੈਕਲੋਡਗੰਜ ਦੇ ਵਿੱਚ ਲੋਕਲ ਆਬਾਦੀ ਨੇ ਹਮਲਾ ਕੀਤਾ ਸੀ। ਉਦੋਂ ਫਰਸਟ੍ਰੇਸ਼ਨ 'ਚ ਦਲਾਈ ਲਾਮੇ ਨੇ ਕਿਹਾ ਸੀ ਕਿ ਜੀ ਜੇ ਇਦਾਂ ਦੀ ਘਟਨਾ ਇੱਕ ਅੱਧੀ ਹੋਰ ਹੋਈ ਤਾਂ ਮੈਂ ਛੱਡ ਕੇ ਕਿਤੇ ਹੋਰ ਚਲੇ ਜਾਵਾਂਗਾ। ਹੁਣ ਉਹਨਾਂ ਨੂੰ ਆਪਣਾ ਨਜ਼ਰ ਨਹੀਂ ਆ ਰਿਹਾ ਵੀ ਉੱਥੇ ਕੀ ਹੋ ਰਿਹਾ, ਪਰ ਅਸੀਂ ਇਹ ਸਮਝਦੇ ਹਾਂ ਵੀ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਦਾ ਇੱਕ ਵਾਰ ਫਿਰ ਕੁੱਟ ਖਾਣ ਨੂੰ ਜੀ ਕਰਦਾ। ਬਿਲਕੁਲ ਤਿੱਬਤੀਅਨਸ ਨੂੰ ਅੱਗੇ ਕਰ ਰਹੇ ਨੇ, ਪਰ ਅਸੀਂ ਸਮਝਦੇ ਹਾਂ ਵੀ ਚੀਨ ਦੇ ਲਈ ਵੀ ਇਹ ਓਪਰਚੁਨਿਟੀ ਹੋਏਗੀ ਕਿ ਜਿਹੜੀਆਂ ਭਾਰਤ ਦੇ ਨਕਸ਼ੇ 'ਚ ਕੈਦ ਕੌਮੀਅਤਾਂ ਆਪਣੀ ਆਜ਼ਾਦੀ ਲਈ ਲੜ ਰਹੀਆਂ ਨੇ, ਉਹ ਖਾਲਿਸਤਾਨ ਦੀ ਸਟਰਗਲ ਲਈ ਸਿੱਖ ਹੋਣ, ਕਸ਼ਮੀਰੀ ਹੋਣ, ਭਾਰਤ ਦੇ ਨਕਸ਼ੇ ਤੋਂ ਆਜ਼ਾਦ ਹੋਣ ਲਈ, ਜਾਂ ਨਾਗੇ ਔਰ ਮੀਜ਼ੇ ਹੋਣ, ਮੀਜ਼ੋ ਚਾਈਨੀਜ਼ ਜਿਹੜੇ ਨੇ ਖੁੱਲ੍ਹ ਕੇ ਉਹਨਾਂ ਦੀ ਮਦਦ ਕਰਨ, ਇਹੀ ਦਾ ਜਵਾਬ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਫਰਵਰੀ ਮਹੀਨੇ ਦੇ ਸ਼ੁਰੂ ਦੇ ਵਿੱਚ ਚੀਨ ਦੇ ਦੌਰੇ ਤੇ ਜਾ ਰਹੇ ਹਨ ਔਰ ਆਪਣੇ ਦੌਰੇ ਤੋਂ ਪਹਿਲਾਂ ਉਹ CPEC ਨਾਲ ਸੰਬੰਧਿਤ ਸਾਰੇ ਇਸ਼ੂਜ਼ ਨੂੰ ਰਿਜ਼ੋਲਵ ਕਰਨਾ ਚਾਹੁੰਦੇ ਹਨ। ਸੋ ਦੂਸਰੇ ਪਾਸੇ ਭਾਰਤ ਨੇ ਪਾਕਿਸਤਾਨ ਵੱਲੋਂ ਇਸਲਾਮਾਬਾਦ ਵਿਚਲੇ ਸਾਰਕ ਦੇਸ਼ਾਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਠੁਕਰਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਨੇ ਤਾਂ ਉਹੀ ਕਮੀਨਗੀ ਕੀਤੀ ਜਿਹਦਾ ਅਸੀਂ ਜ਼ਿਕਰ ਵੀ 2 ਦਿਨ ਪਹਿਲਾਂ ਕੀਤਾ ਸੀ ਕਿ ਭਾਈ ਜਦੋਂ ਫੋਰਨ ਮਿਨਿਸਟਰ ਪਾਕਿਸਤਾਨ ਦੇ ਮਿਸਟਰ ਕੁਰੈਸ਼ੀ ਨੇ ਇਹ ਕਿਹਾ ਕਿ ਜੀ ਇਹ ਜਿਹੜੇ ਨੇ ਜੇ ਇੰਡੀਆ ਨੇ ਸਾਰਕ ਦੇ ਵਿੱਚ ਆਪਣਾ ਨੁਮਾਇੰਦਾ ਨਹੀਂ ਭੇਜਣਾ ਤੇ ਘੱਟੋ ਘੱਟ ਜਿਹੜਾ ਹੈ ਉਹ ਵਰਚੁਅਲੀ ਜੁਆਇਨ ਕਰ ਲੈਣ। ਅਸੀਂ ਉਦੋਂ ਕਿਹਾ ਸੀ ਵੀ ਤੁਸੀਂ ਕਿਉਂ ਇਹ ਸੌਫਟ ਅਪਰੋਚ ਰੱਖ ਰਹੇ ਹੋ, ਤੁਸੀਂ ਕਿਉਂ ਬੇਇੱਜ਼ਤੀ ਕਰਵਾ ਰਹੇ ਹੋ, ਔਰ ਉਹਨਾਂ ਨੇ ਕਰ ਦਿੱਤੀ। ਅੱਜ ਇੰਡੀਆ ਨੇ
India turns down Pak proposal for SAARC summit. After Uri attacks, India boycotted 2014 summit in Islamabad, leading to its indefinite postponement. ਹੁਣ 2014 ਤੋਂ ਹੁਣ ਤੱਕ 6 ਸਾਲ ਲੰਘ ਚੁੱਕੇ ਨੇ ਜੀ ਔਰ ਇਹਦੇ ਬਾਵਜੂਦ ਕਿ ਇੰਡੀਆ ਖੁਦ ਇੱਕ ਦਹਿਸ਼ਤਗਰਦ ਮੁਲਕ ਹੈ ਜਿਹੜਾ ਗਵਾਂਢੀਆਂ ਦੇ ਗਵਾਂਢ ਦੇ ਮੁਲਕਾਂ 'ਚ ਦਹਿਸ਼ਤਗਰਦੀ ਫੈਲਾ ਰਿਹਾ ਹੈ, ਪਰ ਉੜੀ ਦਾ ਬਹਾਨਾ ਬਣਾ ਕੇ ਇਹਨਾਂ ਨੇ ਜਿਹੜਾ ਹੈ ਉਹ ਸਾਰਕ ਦਾ ਬੇੜਾ ਗਰਕ ਕਰ ਦਿੱਤਾ, ਕਿਉਂਕਿ ਇਹਨਾਂ ਨੂੰ ਲੱਗਦਾ ਸੀ ਵੀ ਇਹਨਾਂ ਨਾਲ ਤਾਂ ਇੱਕ ਵੀ ਮੁਲਕ ਨਹੀਂ ਹੈ। ਬੰਗਲਾਦੇਸ਼ ਵੀ ਉਹ ਵੀ ਹੌਲੀ ਹੌਲੀ ਚੀਨ ਵੱਲ ਜਾ ਰਿਹਾ ਔਰ ਪਾਕਿਸਤਾਨ ਹੁਣ ਤਾਂ ਅਫਗਾਨਿਸਤਾਨ 'ਚ ਤਾਲਿਬਾਨ ਹਕੂਮਤ ਹੈ। ਔਰ ਇਸ ਸਭ ਦੇ ਚਲਦਿਆਂ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੀ ਵੀਕਨੈਸ ਹੈ ਕਿ ਜੇ ਉਹ ਇਸ ਕਿਸਮ ਦੇ ਤਰਲੇ ਕਰਦੇ ਨੇ। ਰਾਦਰ ਪਾਕਿਸਤਾਨ ਨੂੰ ਇੰਡੀਆ ਨੂੰ ਪਾਸੇ ਕਰਕੇ ਜਿਹੜੇ ਗਵਾਂਢੀ ਸਾਊਥ ਏਸ਼ੀਆ ਦੇ ਦੇਸ਼ ਸਣੇ ਅਫਗਾਨਿਸਤਾਨ ਔਰ ਨੇਪਾਲ ਔਰ ਦੂਸਰੇ ਨੇ ਉਹਨਾਂ ਦੀ ਮੀਟਿੰਗ ਕਿਉਂਕਿ ਡਿਊ ਨੈਕਸਟ ਇਸਲਾਮਾਬਾਦ 'ਚ ਹੋਣੀ ਹੈ। ਸ਼੍ਰੀਲੰਕਾ ਦਾ ਜਿਹੜਾ ਉਹ ਉਹਨੂੰ ਕੋਆਰਡੀਨੇਟ ਕਰ ਰਿਹਾ ਹੈ, ਫੋਰਨ ਮਿਨਿਸਟਰ ਪਾਕਿਸਤਾਨ ਵੀ ਆਇਆ, ਮਾਈਨਸ ਇੰਡੀਆ ਕਰਕੇ ਤੁਸੀਂ ਇਹਨੂੰ ਕਰੋ, ਨਹੀਂ ਹੈ ਤਾਂ ਕੋਈ ਹੋਰ ਫੋਰਮ ਬਣਾ ਲਓ, ਛੱਡੋ ਇਹਦਾ ਖਹਿੜਾ, ਕਿਉਂ ਤੁਸੀਂ ਬੇਇੱਜ਼ਤੀ ਕਰਵਾ ਰਹੇ ਹੋ ਬਾਰ-ਬਾਰ। ਹਾਲਾਂਕਿ ਦੂਸਰੇ ਪਾਸੇ ਅਸੀਂ ਸਮਝਦੇ ਹਾਂ ਵੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਦੀ ਫਰਵਰੀ ਦੀ ਬਿਗਨਿੰਗ ਦੇ ਵਿੱਚ ਚਾਈਨਾ ਵਿਜ਼ਿਟ ਹੈ ਸੀਪੈਕ ਦੇ ਹਵਾਲੇ ਨਾਲ, ਔਰ ਸੀਪੈਕ ਪ੍ਰੋਜੈਕਟ ਜਿਸ ਦੇ ਉੱਤੇ ਆਲਰੇਡੀ ਮੈਂ ਅੱਜ ਹੀ ਦੇਖ ਰਿਹਾ ਸੀ ਕਿ 25 ਬਿਲੀਅਨ ਜਿਹੜਾ ਇਨਵੈਸਟ ਹੋ ਚੁੱਕਾ ਹੈ ਔਰ ਆਲਰੇਡੀ ਪਾਕਿਸਤਾਨ ਦੇ ਵਿੱਚ 75,000 ਦੇ ਕਰੀਬ ਜੌਬ ਜਨਰੇਟ ਹੋਏ ਨੇ ਔਰ 5,555 ਕਿਲੋਵਾਟ ਇਲੈਕਟ੍ਰਿਸਿਟੀ ਔਰ 500 ਕਿਲੋਮੀਟਰ ਰੋਡਸ ਐਂਡ ਹਾਈਵੇਜ਼। ਇਹ ਇੱਕ ਫੰਕਸ਼ਨ ਜਿਹੜਾ ਸੀਪੈਕ ਦੇ ਹਵਾਲੇ ਨਾਲ ਇਸਲਾਮਾਬਾਦ 'ਚ ਹੋਇਆ। ਚਾਈਨਾ ਦੇ ਜਿਹੜੇ ਐਂਬੈਸਡਰ ਨੇ ਪਾਕਿਸਤਾਨ ਦੇ ਵਿੱਚ ਮਿਸਟਰ ਨੌਂਗ ਰੌਂਗ ਉਹ ਉਹਦੇ 'ਚ ਆਏ ਔਰ ਆਲਰੇਡੀ ਥਾਰ ਕੋਲ ਐਨਰਜੀ ਦੇ ਉੱਤੇ ਵੀ ਚਾਈਨਾ ਦੀ ਹੈਵੀ ਇਨਵੈਸਟਮੈਂਟ ਹੈ। ਉਹਨਾਂ ਦੀਆਂ 100 ਦੇ ਕਰੀਬ ਕੰਪਨੀਆਂ ਚਾਈਨੀਜ਼ ਜਿਹੜੀਆਂ ਨੇ ਉਹ ਆਲਰੇਡੀ ਆਪਰੇਸ਼ਨਲ ਨੇ ਔਰ ਇਹ ਖਬਰ ਹੀ ਹੈ ਕਿ ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਟੂ ਵਿਜ਼ਿਟ ਚਾਈਨਾ ਫॉर ਬਾਈਲੇਟਰਲ ਟਾਕਸ। ਪਰ ਉਸ ਮੁਲਾਕਾਤ ਲਈ ਜਾਣ ਤੋਂ ਪਹਿਲਾਂ ਉਹ ਜਿੰਨੀਆਂ ਵੀ ਕੋਈ ਇਨਵੈਸਟਮੈਂਟ ਦੇ ਮਾਮਲੇ 'ਚ ਜਿਹਨੂੰ ਬੋਟਲਨੈਕਸ ਕਹਿੰਦੇ ਨੇ, ਕੋਈ ਰੁਕਾਵਟਾਂ ਹੁੰਦੀਆਂ ਨੇ, ਉਹਨੂੰ ਦੂਰ ਕਰ ਰਹੇ ਨੇ। ਔਰ ਇਹ ਜਿਹੜੀ ਉਹਨਾਂ ਦੀ ਮੀਟਿੰਗ ਹੁੰਦੀ ਹੈ ਜਿਹਦੇ 'ਚ ਪ੍ਰਾਈਮ ਮਿਨਿਸਟਰ ਨੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੇ ਲਈ ਜਿਹੜੇ ਸਪੈਸ਼ਲ ਅਸਿਸਟੈਂਟ ਖਾਲਿਦ ਮਨਸੂਰ ਮੁਕਰਰ ਕੀਤੇ ਹੋਏ ਨੇ ਉਹਨਾਂ ਦੀ ਵੀ ਬਰੀਫਿੰਗ ਹੈ ਮੀਡੀਆ ਨੂੰ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਚਾਈਨਾ ਜਾਣ ਤੋਂ ਪਹਿਲਾਂ ਇਮਰਾਨ ਖਾਨ ਹੀ ਵਾਂਟਸ ਟੂ ਰਿਮੂਵ ਆਲ ਬੋਟਲਨੈਕਸ ਫॉर ਇਨਵੈਸਟਰਸ ਔਰ ਇਹ ਜਿਹੜਾ 37 ਦੇ ਕਰੀਬ ਰੈਗੂਲੇਸ਼ਨਸ ਜਿਹੜੀਆਂ ਕਾਈਂਡ ਆਫ ਬੋਟਲਨੈਕਸ ਬਣੀਆਂ ਹੋਈਆਂ ਸੀ ਉਹ ਵਨ ਵਿੰਡੋ ਆਪਰੇਸ਼ਨ ਦੇ ਥੱਲੇ ਫੋਰਨ ਇਨਵੈਸਟਮੈਂਟ ਨੂੰ ਈਜ਼ੀ ਕਰਨ ਲਈ ਉਹਨਾਂ ਨੂੰ ਈਜ਼ ਆਊਟ ਕੀਤਾ ਜਾ ਰਿਹਾ ਔਰ ਇਹ ਜਿਹੜਾ 15 ਦਿਨਾਂ ਦੇ ਵਿੱਚ ਇਮਰਾਨ ਖਾਨ ਹੋਰੀ ਇਹ ਕਹਿੰਦੇ ਨੇ ਕਿ ਵੀ ਇਹ ਜਿਹੜੇ ਸੀਪੈਕ ਦੇ ਪ੍ਰੋਜੈਕਟ ਨੇ ਉਹਦੇ ਤੇ 15 ਦਿਨ ਦੇ ਵਿੱਚ ਬਰੀਫਿੰਗ ਦਿਓ। ਸੋ ਇਹ ਪੋਜ਼ਿਟਿਵ ਡਿਵੈਲਪਮੈਂਟ ਹੈ। ਪਰ ਕੁੱਲ ਮਿਲਾ ਕੇ ਇੰਡੀਆ ਪ੍ਰਤੀ ਮੈਨੂੰ ਲੱਗਦਾ ਹੈ ਕਿ ਵੀ ਪਾਕਿਸਤਾਨ ਦੀ ਜਿਹੜੀ ਡਿਪਲੋਮੈਟਿਕ ਪਹੁੰਚ ਹੈ ਕਦੇ ਠੀਕ ਹੁੰਦੀ ਹੈ ਜਦੋਂ ਵੰਗਾਰ ਰਹੇ ਹੁੰਦੇ ਨੇ ਤੇ ਕਦੇ ਉਹਨਾਂ ਨੂੰ ਲੱਗਦਾ ਪਤਾ ਨਹੀਂ ਅਮਰੀਕਾ ਦੀਆਂ ਅੱਖਾਂ 'ਚ ਠੀਕ ਲੱਗਣਾ ਚਾਹੁੰਦੇ ਨੇ ਕਿ ਕੀ ਹੈਗਾ, ਪਰ ਇਹ ਕਮਜ਼ੋਰੀ ਸੀ। ਮੈਨੂੰ ਜਦੋਂ ਇਹਨਾਂ ਨੇ ਕਿਹਾ ਹੀ ਸੀ ਮੈਂ ਕਿਹਾ ਵੀ ਇਹ ਇੰਡੀਆ ਜਿਹੜਾ ਉਹ ਠੁੱਡ ਮਾਰੇਗਾ ਔਰ ਬੇਇੱਜ਼ਤ ਕਰੇਗਾ। ਔਰ ਅਖੀਰ 'ਚ ਅਸੀਂ ਜਿਵੇਂ ਜਿਹੜਾ ਮਰਸੀਆ ਗੰਜੇ ਸ਼ਹੀਦਾਂ ਅੱਲਾ ਯਾਰ ਖਾਂ ਯੋਗੀ ਔਰ ਸਾਡੇ ਇੱਕ ਵਿਊਅਰ ਨੇ ਲਿਖਿਆ, ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦੀ ਹੋਰ ਪੋਇਟਰੀ ਵੀ ਅਵੇਲੇਬਲ ਹੈ। ਉਹਨਾਂ ਨੇ ਅੱਲਾ ਯਾਰ ਖਾਂ ਯੋਗੀ ਬਾਰੇ ਲਿਖਿਆ ਕਿ ਉਹ ਇੱਕ ਸੂਫੀ ਫਕੀਰ ਸੀ, ਉਹਨਾਂ ਦਾ ਹੋਰ ਵੀ ਕਲਾਮ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਹੈ। ਸੋ ਅਸੀਂ ਐਪਰੀਸ਼ੀਏਟ ਕਰਾਂਗੇ ਜੇ ਸਾਨੂੰ ਕੋਈ ਹੋਰ ਵੀ ਜਿਹੜੀ ਉਹਨਾਂ ਦੀ ਰੂਹਾਨੀਅਤ ਦੀ ਲਿਖਤ ਹੋਏ ਉਹ ਸਾਡੇ ਤੱਕ ਪਹੁੰਚਾ ਸਕਣ। ਹੁਣ ਜਿਹੜਾ ਜਿੱਥੋਂ ਤੱਕ ਅੱਲਾ ਯਾਰ ਖਾਂ ਪਹੁੰਚੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਲਿਸ਼ਕ ਦੀ ਤਲਵਾਰ ਜੰਗ ਦੇ ਮੈਦਾਨ 'ਚ ਉਤਰੇ ਹੋਏ ਨੇ ਚਮਕੌਰ ਦੇ ਔਰ ਕਿਵੇਂ ਦੁਸ਼ਮਣ ਨੂੰ ਭਾਂਜ ਪਈ ਹੋਈ ਹੈ ਔਰ ਇਸ ਦੇ ਉੱਤੋਂ ਅੱਗੇ ਕਹਿੰਦੇ ਨੇ इसको कुचल आया कभी उसको कुचल आया सदहा की लकद कोबी से हैयत बदल आया ठोकर जहां मारी वहां पानी निकल आया शेर आ गया घर सामने बोला संभल आया तेजी में हवा को भी था वो कान कतरता था सुम से कभी फूल कभी ਪਾਨ ਕਤਰਤਾ। ਸੁਮ ਘੋੜੇ ਦੇ ਪੈਰ ਨੂੰ ਕਹਿੰਦੇ ਨੇ ਕਿ ਇੰਨੀ ਤੇਜ਼ੀ ਨਾਲ ਉਹ ਘੋੜੇ ਤੇ ਸਵਾਰ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਜੌਹਰ ਦਿਖਾ ਰਹੇ ਨੇ,
ਕਦੇ ਉਹਨੂੰ ਲਤਾੜ ਦਿੱਤਾ ਹੈ, ਲਕਦ ਕੋ ਵੀ ਲਤਾੜਨਾ ਹੁੰਦਾ ਹੈ, ਔਰ ਕਦੇ ਇੱਧਰ ਕਦੇ ਉੱਧਰ ਵੀ ਸ਼ੇਰ ਦੀ ਮਾਨੰਦ ਉਹ ਜਿਹੜੇ ਨੇ ਉਸ ਮੈਦਾਨ ਦੇ ਵਿੱਚ ਆਪਣੇ ਜੌਹਰ ਦਿਖਾ ਰਹੇ ਨੇ। जी कहते थे सभी असप नहीं है ये छलावा, असप घोड़े ਨੂੰ ਕਹਿੰਦੇ ਨੇ ਕਿ ਸਾਰੇ ਕਹਿਣ ਲੱਗੇ ਕਿ कहते थे सभी असप नहीं है ये छलावा, ताकत भी बला की है नजाकत के अलावा, करते थे नजरबाज उसे देख के दावा, ऐसा ना कदम ही है किसी का ना कावा, घोड़े ਦੀ ਟਾਪ ਨੂੰ ਕਾਵਾ ਕਹਿੰਦੇ ਨੇ। जी पुट्ठा है अलग इसकी कनौती ही जुदा है, सीमाब लहू की जगह रग रग में भरा है। सीमाब ਹੁੰਦਾ ਹੈ ਪਾਰਾ। ਹੁਣ ਪਾਰਾ ਇੱਕਦਮ ਕਿ ਵੀ ਜਿੰਨੀ ਤੇਜ਼ੀ ਨਾਲ ਉਹ ਜਾ ਰਹੇ ਨੇ ਉਹ ਕਹਿੰਦੇ ਨੇ ਵੀ ਇਹ ਅਜੀਤ ਸਿੰਘ ਦੀਆਂ ਰਗਾਂ ਦੇ ਵਿੱਚ ਖੂਨ ਨਹੀਂ ਹੈ, ਇਹਦੇ ਵਿੱਚ ਪਾਰਾ ਭਰਿਆ ਹੋਇਆ ਹੈ, ਕਿਉਂਕਿ ਜਿਸ ਪਾਸੇ ਵੀ ਉਹ ਜਾਂਦੇ ਨੇ ਬਲਾ ਦੀ ਤਾਕਤ। ਉਹਨੂੰ ਕਿਹਾ ਜੀ ਘੋੜਾ ਵੀ ਇਵੇਂ ਹੈ ਕਿ ਅਸਪ ਨਹੀਂ ਹੈ, ਇਹ ਤਾਂ ਜਿਵੇਂ ਛਲਾਵਾ ਹੋਏ कि चार चफेरे घूम रहा है। जी ताऊस सी दुम चांद से सुम, मार की सूरत बेपर है मगर उड़ता है परदार की सूरत, कस शेर की बल फील का रहवार की सूरत, फिरता है इशारे से ही प्रकार की सूरत, जिस समत गया रन का ये नक्शा बदल आया, पलटन पलट आया ये रसाला कुचल आया। ਹੁਣ ਘੋੜਾ ਕੀ ਹੈ? ਉਹ ਕਹਿੰਦੇ ਨੇ ਤਾਊਸ ਸੀ ਧੁਮ, ਕਿ ਉਸ ਦੀ ਪੂੰਛ ਮੋਰ ਵਰਗੀ ਹੈ। ਤਾਊਸ ਜਿਹੜਾ ਮੋਰ ਨੂੰ ਕਹਿੰਦੇ ਨੇ। ਚਾਂਦ ਸੇ ਸੁਮ, ਸੁਮ ਐਵੇਂ ਨੇ ਜਿਵੇਂ ਚੰਦਰਮਾ ਵਰਗੇ ਹੋਣ। ਮਾਰ ਕੀ ਸੂਰਤ, ਮਾਰ ਸੱਪ ਨੂੰ ਕਹਿੰਦੇ ਨੇ ਕਿ ਸੱਪ ਵਰਗੀ ਸ਼ਕਲ, ਮੋਰ ਵਰਗੀ ਦੁਮ ਔਰ ਚੰਦਰਮਾ ਵਰਗੇ ਉਹਨਾਂ ਦੇ ਸੁਮ। ਬੇਪਰ ਹੈ, ਭਾਵੇਂ ਉਹਦੇ ਖੰਭ ਨਹੀਂ ਲੱਗੇ ਹੋਏ, ਮਗਰ ਉੜਤਾ ਹੈ ਪਰਦਾਰ ਕੀ ਸੂਰ, ਜਿਵੇਂ ਪੰਛੀ ਉੱਡਦਾ ਹੈ ਇਵੇਂ ਇੱਕ ਤੋਂ ਇੱਕ ਜਿਹੜਾ ਚਾਰੇ ਪਾਸੇ ਉਹ ਉੱਡਣ ਵਾਂਗ ਜਾ ਰਿਹਾ ਹੈ। ਕਸ ਸ਼ੇਰ ਕੀ, ਕਸ ਹੁੰਦਾ ਪਕੜ, ਕਿ ਸ਼ੇਰ ਵਰਗੀ ਪਕੜ ਹੈ। ਬਲ ਫੀਲ ਕਾ, ਫੀਲ ਹੁੰਦਾ ਹਾਥੀ, ਕਿ ਹਾਥੀ ਵਰਗੀ ਤਾਕਤ ਹੈ। ਰਹਿਵਾਰ ਕੀ ਸੂਰਤ, ਤੇਜ਼ ਘੋੜੇ ਵਰਗੀ ਉਹ ਸੂਰਤ ਹੈ। ਫਿਰਤਾ ਹੈ ਇਸ਼ਾਰੇ ਸੇ ਹੀ ਪ੍ਰਕਾਰ ਕੀ ਸੂਰਤ, ਜਿਸ ਸਮਤ ਗਿਆ ਰਨ ਕਾ ਇਹ ਨਕਸ਼ਾ ਬਦਲ ਆਇਆ, ਕਿ ਜਿਹੜੇ ਪਾਸੇ ਗਿਆ ਉਹਦਾ ਜੰਗ ਦਾ ਨਕਸ਼ਾ ਹੀ ਬਦਲ ਦਿੱਤਾ ਹੈ। पलटन पलट आया ये रसाला कुचल आया, पकड़े जिस गर्दन से ये पूरा उसे कर दे, हो कामिले फन भी तो अधूरा उसे कर दे, पैरों में तुफंग आए तो बुरा उसे कर दे, जिस तोप पे दे टाप ये चूरा उसे कर दे, जी में कदरे अंदाज डरे ओपची घागे, ਤੋਪੋਂ ਕੀ ਗਰਜ਼ ਛੋੜ ਕੇ ਸਭੀ ਤੋਪਚੀ ਭਾਗੇ। ਇਹ ਹੈ ਸ਼ਾਇਰੀ ਦੀ ਕਮਾਲ, ਕਿ ਭਾਈ ਜਿਸ ਧੌਣ ਨੂੰ ਫੜਿਆ ਉਹਨੂੰ ਪੁੱਠਾ ਕਰ ਦਿੱਤਾ ਹੈ। ਜੇ ਕੋਈ ਕਾਮਲੇ ਫਨ ਵੀ ਸੀ ਜਿਹੜਾ ਬੜਾ ਯੋਧਾ ਸੀ ਉਹਨੂੰ ਵੀ ਅਧੂਰਾ ਕਰ ਦਿੱਤਾ ਹੈ। ਜੇ ਪੈਰਾਂ ਦੇ ਵਿੱਚ ਬੰਦੂਕ ਆਏ, ਪੈਰੋਂ ਮੇ ਤੁਫੰਗ ਆਏ, ਤੋ ਬੁਰਾ ਉਸੇ ਕਰਦੇ, ਉਹਨੂੰ ਵੀ ਜਿਹੜਾ ਉਹਦਾ ਚੂਰਾ ਕਰਨ ਵਾਂਗ ਹੈ। ਜਿਸ ਤੋਪ ਪੇ ਦੇ ਟਾਪ ਇਹ ਚੂਰਾ ਉਸੇ ਕਰਦੇ, ਤੁਫੰਗ ਵੀ ਤੋਪ ਵੀ। ਔਰ ਜੇ ਜੀ में कदर अंदाज डरे, कदर अंदाज ਹੁੰਦਾ ਪੱਕਾ ਤੀਰਬਾਜ਼, ਤੀਰ ਅੰਦਾਜ਼ ਜਿਹੜਾ ਉਹ ਵੀ ਡਰ ਰਿਹਾ ਵੀ ਮੈਂ ਕਿਵੇਂ ਸਾਹਮਣਾ ਕਰਾਂ। ਓਪਚੀ ਦਾ ਹਥਿਆਰਬੰਦ ਯੋਧੇ ਵੀ ਡਰਦੇ ਨੇ। ਤੋਪੋਂ ਕੋ ਗਰਜ਼ ਛੋੜ ਕੇ ਸਭੀ ਤੋਪਸੀ ਵਾ, ਤੋਪਾਂ ਗਰਜ ਰਹੀਆਂ ਪਰ ਤੋਪਚੀ ਦੌੜ ਗਏ। ਇਸ ਕਦਮ ਦਾ ਕਿਸਮ ਦਾ ਕਹਿਰ ਉਹਨਾਂ ਨੇ ਜੰਗ ਦੇ ਮੈਦਾਨ 'ਚ ਭਰਪਾ ਕੀਤਾ। ਔਰ ਅਖੀਰਲਾ ਮੈਂ ਸ਼ੇਰ ਪੜ੍ਹ ਕੇ ਫਿਰ ਕਲੋਜ਼ ਕਰਦਾ। ਸ਼ਹਿਜ਼ਾਦੇ ਜੀ ਸ਼ਾਹ ਨੇ भागड़ सी मचा दी, उच्ची शान वाला साहबजादा। शहजादे जी शाह ने भागड़ सी मचा दी, ये फौज भगा दी कभी वो फौज भगा दी, बढ़ चढ़ के तवक्को से शुजात जो दिखा दी, सतगुर ने वहीं किले से बच्चे को निदा दी, शाबाश पिसर खूब दलेरी से लड़े हो, हाँ क्यों ना हो ਗੋਬਿੰਦ ਕੇ ਫਰਜ਼ੰਦ ਬੜੇ ਹੋ। ਕਿ ਜਦੋਂ ਉਹਨਾਂ ਨੇ ਉੱਚੀ ਸ਼ਾਨ ਵਾਲੇ ਸਾਹਿਬਜ਼ਾਦੇ ਨੇ ਚਾਰ ਚਫੇਰੇ ਭਾਗੜ ਮਚਾ ਦਿੱਤੀ, ਭੱਜ ਦੌੜ, ਕਦੇ ਉਹ ਫੌਜ ਦੌੜਾ ਦਿੱਤੀ ਕਦੇ ਉਹ, ਕਿ ਜਿੰਨੀ ਆਸ ਨਹੀਂ ਸ਼ੁਜਾਤ ਹੁੰਦਾ ਬਹਾਦਰੀ। ਕਿ बढ़ चढ़ के तवक्को से शुजात जो दिखा दी, सतगुर ने वहीं किले से
ਬੱਚੇ ਕੋ ਨਿਦਾ ਦੀ, ਨਿਦਾ ਹੁੰਦਾ ਹੈ ਆਵਾਜ਼, ਅੱਛਾ ਕਿ ਕਿਲੇ ਚੋਂ ਉਸ ਗੜੀ ਚੋਂ ਉਹਨਾਂ ਨੇ ਬੱਚੇ ਨੂੰ ਆਵਾਜ਼ ਦੇ ਕੇ ਕਿਹਾ शाबाश पिसर, शाबाश बेटा, खूब दलेरी से लड़े हो, हाँ क्यों ना हो, गोबिंद के फरजंद ਵਾਹ बड़े ਜੀ हो। ਵਾਹ ਜੀ ਵਾਹ ਜੀ ਵਾਹ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਸੀਂ ਆਪਣੇ ਵਿਊਅਰਸ ਕੋਲੋਂ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84 ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।